क्यों मैं क्यों कह रहा कि रब तदी नहीं दे रहा कदी 1800 ते धुप्पे किकरां दे उत्ते चढ़ के ते ब्लॉग बनाउंदे क्यों रब दी पकड़ चा ਇਹਨੂੰ ਮਿੱਠੇ ਨੇ ਗੱਲ ਹੀ ਕੀਤੀ ਤੇ ਉਹ ਐ ਕਰਕੇ ਉਤਰਨ ਦੇ ठीक है ना उस कमरे च तो सिर्फ तू बैठा पैप ना करी जाए तो ठंडा हो जाएगा। अस्सलाम वालेकुम नाज़रीन, टी टाइम में खुश आमदीद सुबह सुबह। मेरा ख्याल आ ਜਦੋਂ ਦਾ ਅਸੀਂ ਟੀ ਟਾਈਮ ਕਰ ਰਹੇ ਹਾਂ ਅੱਜ ਪਹਿਲੀ ਵਾਰੀ ਅਸੀਂ ਇੰਨੀ ਜਲਦੀ ਟੀ ਟਾਈਮ ਸ਼ੁਰੂ ਕੀਤਾ 1 ਵਜੇ ਹੀ। ਹਾਂਜੀ ਸਵਖਤੇ 1 ਵਜੇ ਦੁਪਹਿਰੇ 1 ਵਜੇ ਪੂਰੇ ਉਸਤਾਦ ਜੀ ਅਸੀਂ ਅਲਹਮਦੁਲਿਲਾ ਅੱਗੇ ਵੀ ਕਰ ਲਈਦਾ ਸੀ ਅੱਗੇ 12 ਵਜੇ ਵੀ 1 ਵਾਰੀ ਕੀਤਾ ਯਾਦ ਹੋਵੇਗਾ ਤਾਂ ਦਿਨੇ। ਹਾਂਜੀ ਨਹੀਂ 12 ਵਜੇ ਕਿਹੜਾ ਕੀਤਾ 12 ਵਜੇ ਤੋਂ ਪਹਿਲੇ ਵੀ ਕੀਤਾ ਉਸਤਾਦ ਜੀ। ਅੱਛਾ ਜੀ ਉਹ ਫਿਰ ਰਾਤ ਹੀ ਤੇ ਰਹਿ ਪਏ ਹੋਣੇ ਸੀ। ਨਹੀਂ ਬਈ ਤੁਸੀਂ ਦੁਬਈ ਜਾਣਾ ਸੀ। ਅੱਛਾ ਉਦੋਂ ਕੀਤਾ ਸੀ। ਹਾਂਜੀ ਚਲੋ ਠੀਕ ਹੈ ਜਲਦੀ ਆਏ ਸੀ ਉਦੋਂ। ਭਾਜਨ ਗੱਲ ਇਹ ਆ ਦੁਬਈ ਨੇ ਵੀਜ਼ੇ ਤਕਰੀਬਨ 90% ਬੰਦ ਕਰ ਦਿੱਤੇ ਨੇ। ਨਹੀਂ ਵਿਜ਼ਿਟ ਦਾ ਚਾਂਸ ਹੈਗਾ ਕਦੀ ਲੱਗ ਜਾਂਦਾ ਕਦੀ ਨਹੀਂ। ਜਿਹੜੇ ਪੱਕੇ ਵੀਜ਼ੇ ਨੇ ਜਾਂ ਜਿਹੜੇ ਇਹ ਉਹ ਬਿਲਕੁਲ ਬੰਦ ਨੇ। ਔਰ ਜਿਹੜਾ ਬੰਦਾ ਪਹਿਲੇ ਨਹੀਂ ਗਿਆ ਦੁਬਈ ਉਹਨੇ ਪਹਿਲੀ ਵਾਰੀ ਵੀਜ਼ਾ ਲਵਾਉਣਾ ਉਹ ਤਕਰੀਬਨ 90% ਨਥੀ ਕਰਾਤੇ ਨੇ ਉਹਨੇ। ਹਾਂ ਜਿਹਦਾ ਅੱਗੇ ਲੱਗਾ ਵਾ ਉਹਦੇ ਕੁਝ 50% ਚਾਂਸ ਹੈਗੇ ਨੇ ਨਹੀਂ ਤੇ ਬਾਕੀ ਨਥੀ ਹੈ 5 ਵਾਰੀ ਗਿਆ ਦੁਬਈ ਜੀ। ਮੈਂ ਤਾਂ 5 ਵਾਰੀ ਦੁਬਈ ਪੱਕਾ ਨਹੀਂ ਤੇ ਹਾਂ ਜਿਹੜਾ ਮੇਰਾ 2 ਸਾਲ ਦੀ ਫੁਹਾੜ ਆਈ ਸੀਗੀ ਵੀ ਤੇਰਾ 2 ਸਾਲ ਦਾ ਲੱਗ ਗਿਆ ਗਾਂ ਉਹ ਤੇਰਾ ਲੱਗ ਗਿਆ 2 ਸਾਲ ਦਾ ਲੇਕਿਨ ਉਹ ਤੈਨੂੰ ਵਿਜ਼ਿਟ ਤੇ ਉੱਥੇ ਹੋਣਾ ਜ਼ਰੂਰੀ ਹੈ ਤੇਰਾ। ਲੈ ਚੱਲਦੇ ਚਲੋ ਚੱਲੀਏ। ਨਹੀਂ ਉਹ ਵਿਜ਼ਿਟ ਨਹੀਂ ਨਾ ਲੱਗਣ ਦੇ। ਆ ਤੁਸੀਂ ਹੁਣ ਕਹਿੰਦੇ ਵੀ ਆਹੋ ਵਿਜ਼ਿਟ ਨਹੀਂ ਨਾ ਗੱਲ ਇਹ ਨਹੀਂ ਹੈਗੀ ਨਾ। ਅਗਲੇ ਦੇ ਵੀ ਪੈਸੇ ਨੂੰ ਪੈਸੇ ਸਮਝੀਦਾ ਨਾ। ਆਪਣਾ ਤੇ 3200 ਰੁਪਏ ਨਹੀਂ ਦਿੱਤਾ ਗਿਆ ਲਾਇਸੈਂਸ ਦਾ ਮੌਤ ਪੈ ਗਈ। ਅਗਲੇ ਨੂੰ ਕਹਿਣਾ ਮੇਰਾ ਵੀ ਲਵਾ ਦਿਓ ਮੇਰਾ ਵੀ ਲਵਾ ਦਿਓ ਮੇਰਾ ਗੋਲਡਨ ਵੀ ਲਵਾ ਦਿਓ ਮੇਰਾ ਵਿਜ਼ਿਟ ਤੇ ਵੀ ਲੈ ਜਾਓ ਮੈਨੂੰ ਲੈ ਜਾਓ। ਆਪਣਾ ਅਗਲੇ ਨੇ ਕਿਹਾ 3200 ਰੁਪਏ ਦਿਓ ਲਾਇਸੈਂਸ ਬਣਾ ਦੇਣਾ ਤੇ ਉਹਨੂੰ ਕਹਿਣਾ ਕਿ ਨਹੀਂ ਮੈਂ ਸਾਰੀ ਜ਼ਿੰਦਗੀ ਇੱਦਾਂ ਹੀ ਚਲਾ ਲਾਂਗਾ। ਅਗਲੇ ਦੇ ਵੀ ਪੈਸੇ ਨੂੰ ਉੱਦਾਂ ਹੀ ਸਮਝੋ ਨਾ ਯਾਰ ਮੈਂ ਹੁਣ ਲਾਇਸੈਂਸ ਠੀਕ ਹੈ। 700 ਰੁਪਏ ਦਾ ਵਿਜ਼ਿਟ ਵੀਜ਼ਾ ਅਪਲਾਈ ਹੁੰਦਾ 52000 ਰੁਪਏ ਦਾ। ਇਹ ਕਰਾ ਦਿਓ ਮੇਰਾ ਕਰਾ ਦਿਓ। ਉੱਥੇ ਜਾ ਕੇ 7000 ਰੁਪਏ ਦਾ 6000 ਰੁਪਏ 7-8000 ਰੁਪਏ ਦਾ ਜਿਹੜਾ 2 ਸਾਲ ਦਾ ਵੀਜ਼ਾ ਲੱਗਦਾ 7-8 ਦਿਰਹਮ ਦਾ। ਹਾਂਜੀ ਯਾਨੀ ਕਿ 4-5 ਲੱਖ ਰੁਪਏ ਦਾ ਲਵਾ ਦਿਓ। ਲਵਾਇਆ ਨਹੀਂ ਤੇ ਆਪਣਾ ਉਹਨੇ 3200 ਕਿਹਾ ਤੇ ਮੌਤ ਪੈ ਗਈ। ਸਾਜੀ ਮੈਂ ਦੇਖਣ ਡਿਆ ਤੁਸੀਂ ਮੇਰੇ ਲਾਇਸੈਂਸ ਦੇ ਪਿੱਛੇ ਮੈਂ ਤੇਰੇ ਲਾਇਸੈਂਸ ਦੇ ਨਹੀਂ ਲਾਇਸੈਂਸ ਤੋਂ ਮੈਨੂੰ ਤੇਰੀ ਗੰਦੀ ਨੀਅਤ ਦਾ ਪਤਾ ਲੱਗਾ। ਮੈਨੂੰ ਤੇਰੇ ਅੰਦਰ ਦਾ ਪਤਾ ਲੱਗਾ ਕਿ ਤੂੰ ਕਿੰਨਾ ਤੂੰ ਕੰਜੂਸ ਨਹੀਂ। ਉਹ ਕੰਜੂਸ ਪਤਾ ਕੌਣ ਹੁੰਦਾ ਉਸ ਦਿਨ ਹੈ ਨਹੀਂ ਸੀ। 1 ਮਿੰਟ ਠਹਿਰ ਜਾ। ਉਸ ਦਿਨ ਨਹੀਂ ਸੀ ਹੈਗਾ ਨਾ ਤੂੰ ਕਹਿੰਦਾ ਸਾਜੀਆ ਦੇ ਦਿਓ ਮੇਰੇ ਨਾਲ ਕਰ ਲੈ। ਤੂੰ ਕਿਹਾ ਤੂੰ ਨਥੀ ਹੋ ਗਿਆ। ਕੰਜੂਸ ਹੁੰਦਾ ਜਿਹਨੂੰ ਰਕਸ਼ਾ ਲਾ ਕੇ 150 ਲੈਣਾ ਕਹਿੰਦਾ ਯਾਰ 80 ਲੈ ਲਾ ਵੇਲਾ 85 ਲੈ ਲਾ ਉਹਨੂੰ ਕਹਿੰਦੇ ਕੰਜੂਸ। ਜਿਹਨੂੰ ਰਕਸ਼ਾ ਲਾ ਕੇ 150 ਲੈਣਾ ਕਵੇ ਨਹੀਂ ਤੇ ਪੈਦਲ ਹੀ ਚੱਲ ਜਾਵੇ ਉਹ ਕੰਜੂਸ ਨਹੀਂ ਹੁੰਦਾ। ਚਵਲ ਹੁੰਦਾ ਜੀ। ਹਾਂਜੀ ਕੰਜੂਸ ਕਹਿੰਦੇ ਨੇ ਖਰਚ ਕਰਦਾ ਹੈ ਲੇਕਿਨ ਕੰਜੂਸੀ ਨਾ। ਹਾਂਜੀ ਖਰਚ ਹੀ ਨਹੀਂ ਕਰਦਾ ਉਹ ਤੇ ਕੰਜੂਸ ਜਾਂ ਖੁੱਲੇ ਦਿਲ ਵਾਲੇ ਦੀ ਕੈਟਾਗਰੀ 'ਚ ਨਹੀਂ ਆ ਰਿਹਾ। ਝੂਠ ਘਟਿਆ ਗਿਆ ਘਟਿਆ ਵੀ ਫਰੀਦ ਆ ਸੈਲਰੀ ਮਿਲਦੀ ਮੈਂ ਹਰ ਸ਼ੈ ਦਾ ਲਾਇਸੈਂਸ ਬਣਾਉਣਾ ਸੌਣ ਦਾ ਵੀ ਨਹੀਂ ਉਹ ਇਹ ਨਹੀਂ ਗੱਲ ਕਰਨ ਦੇ ਕਿ ਤੂੰ ਲਾਇਸੈਂਸ ਨਹੀਂ ਬਣਵਾ ਰਿਹਾ। ਉਹ ਕਹਿੰਦੇ ਨੇ ਕਿ ਯਾਰ ਇੱਕ ਮੌਕੇ ਤੇ ਤੈਨੂੰ ਕਿਹਾ ਗਿਆ ਤੇਰੇ ਫਾਇਦੇ ਦੀ ਚੀਜ਼ ਹੈ ਤੇਰੇ ਇਹ ਮੌਕਾ ਸ਼ਾਇਦ ਤੈਨੂੰ ਨਾ ਲੱਭੇ ਇੰਨਾ ਟਾਈਮ ਨਾ ਕੱਢੇ ਇਹਨਾਂ ਤੋਂ ਉਹਨਾਂ ਤੈਨੂੰ 3200 ਰੁਪਇਆ ਦਿੰਦਾ। 3200 ਸੁਣ ਕੇ ਭੈਣ ਨੂੰ ਨਹੀਂ ਨਥੀ ਹੋ ਗਏ। ਨਹੀਂ ਇਹਨੇ ਕੀਤੇ ਮੈਸੇਜ ਉਹ ਕਰ ਦਿੱਤੇ ਡਿਲੀਟ। ਉਹ ਯਾਰ ਵਾਸਨ ਚਲੇ ਕਿ ਇਹ WhatsApp ਡਿਲੀਟ ਕਰਤਾ ਨੇ ਹੋਰ ਨੰਬਰ ਤੇ ਬਣਾ ਲਿਆ ਕਿ ਕਿਦੋਂ ਦਾ ਰਿਪਲਾਈ ਨਾ ਆ ਜਾਏ ਕਿ ਆਪਣੇ ਪੈਸੇ ਨਹੀਂ ਭੇਜੇ। ਫਰੀਦ ਸਾਹਿਬ ਹੁਣ CNSI ਦੀ ਕਾਪੀ ਜਿਹੜੀ ਆ ਇਹ ਕਿਸੇ ਨੂੰ ਸੈਂਡ ਕਰਨਾ ਮਾੜਾ ਕੰਮ ਹੈ। ਹਾਂਜੀ ਸੈਂਡ ਕਰਕੇ ਅਗਲੇ ਨੇ ਜਦੋਂ 3200 ਗਿਆ ਨਾ ਜੋ ਪਹਿਲੇ ਕਹਿ ਦਿੰਦਾ ਤੇ ਕਿਸ ਨੇ ਸੈਂਡ ਕਰਨੀ ਹਾਂ ਇਹ ਤਿੰਨਾਂ ਚੈਨਲਾਂ ਤੇ ਆਉਣਾ ਹੈ ਬਿਜੂ ਆ ਮੈਂ ਨਹੀਂ ਆਉਣਾ ਕਰਕੇ ਉਸਤਾਦ ਜੀ 15 ਰੁਪਏ ਦਾ ਕਰਕੇ ਮਿੱਠੇ ਨੇ ਨਾ 500 ਰੁਪਏ ਦਾ ਨੁਕਸਾਨ ਕਰਾ ਲਿਆ। ਕਿੱਦਾਂ ਜੀ? ਇਹ ਬਈ ਫੈਸਲ ਨੇ ਉਧਰ 500 ਰੁਪਏ ਲਿੱਤਾ ਕਹਿੰਦੇ ਐਲੋ ਇਹਨਾਂ ਭੱਲੇ ਖਾਓ ਜਾਂ ਸਮੋਸੇ। ਇੱਥੇ ਉਹ ਉਸਤਾਦ ਜੀ ਲਿਆਣੀ ਸੀ 15 ਰੁਪਏ ਦਾ ਪੈਟਰੋਲ ਲੱਗਣਾ ਸੀ ਗਏ ਹੀ ਨਹੀਂ ਤੇ ਬਾਅਦ ਚੋਂ ਕਹਿੰਦਾ ਯਾਰ ਇਹ ਕੀ ਗੱਲ ਯਾਰ ਇਹ ਭਾਜੀ ਇਹਦੀ ਖੜੀ ਗੱਡੀ ਸੀ। ਸਾਈਕਲ ਜੈਕਸਨ ਸਾਹਿਬ ਤੁਸੀਂ ਵੀ ਦੱਸੋ ਨਾ ਕਿ ਤੁਸੀਂ ਘਰੋਂ ਦਫ਼ਤਰ ਆ ਜਾਂਦੇ ਹੋ ਇੱਥੇ ਆ ਕੇ ਤੁਸੀਂ ਚਾਬੀਆਂ ਮੰਗਦੇ ਆ। ਤਾਂ ਜੀ ਮੈਂ ਤੁਹਾਨੂੰ ਦੱਸ ਦਿਆਂ ਨਾਜ਼ਰੀਨ ਗੱਲ ਸੁਣ ਲਓ। ਤੁਸੀਂ ਚਾਹੇ 20000 ਮਹੀਨੇ ਦਾ ਕਮਾ ਰਿਹਾ ਕੋਈ ਬੱਚਾ ਚਾਹੇ 2 ਲੱਖ ਕਮਾ ਰਿਹਾ ਚਾਹੇ 20 ਲੱਖ ਕਮਾ ਰਿਹਾ ਠੀਕ ਹੈ ਉਹਨੂੰ ਹੀ ਵਾਧਾ ਪੈਂਦਾ ਵਾ ਜਿਹੜਾ ਖੁੱਲੇ ਦਿਲ ਨਾਲ ਖਰਚਦਾ ਵਾ। ਹਾਂ ਅਲਹਮਦੁਲਿਲਾ ਇਹ ਮੇਰੀ ਗੱਲ ਤੁਸੀਂ ਲਿਖ ਲੈਣਾ ਨੋਟ ਕਰ ਲੈਣਾ। ਵੱਡੀ ਗੱਲ ਜਿਹੜਾ ਬੰਦੇ ਦੀ ਤਨਖਾਹ ਇੱਕ ਮਿਸਾਲ ਆ 40000 ਆ ਤੇ ਉਹ 800 ਰੁਪਈਆ ਕਿਤੇ ਆਪਣੇ ਤੇ ਲਾਉਣ ਲੱਗਾ ਸੋਚਦਾ ਨਹੀਂ ਯਾਰ ਉਹਦੀ 40 ਹੀ ਰਹਿਣੀ ਆ 50 ਹੋ ਜਾਏਗੀ 60 ਹੋ ਜਾਏਗੀ। ਜਿਹੜਾ ਇਹ ਨਹੀਂ ਨਾ ਦੇਖਦਾ ਕਿੰਨੀ ਉਹ ਕਹਿੰਦਾ ਯਾਰ ਮੈਨੂੰ ਆ ਚੀਜ਼ ਦੀ ਲੋੜ ਆ ਯਾਰ ਇਹਨੂੰ ਮੇਰੀ ਜ਼ਰੂਰਤ ਆ ਲਾਇਸੈਂਸ ਦੀ ਜ਼ਰੂਰਤ ਆ ਫਲਾਣੇ ਦੀ ਜ਼ਰੂਰਤ ਆ ਕਾਪੀ ਦੀ ਜ਼ਰੂਰਤ ਆ ਇਹ ਮੋਟਰਸਾਈਕਲ ਮੇਰੀ ਦਾ ਯਾਰ ਖਰਾਬ ਹੋ ਜਾਏਗਾ ਨਾਲ ਉਹਦੇ 40 ਤੋਂ 4 ਲੱਖ ਕਿੱਦਾਂ ਹੁੰਦੇ ਉਹਨੂੰ ਪਤਾ ਨਹੀਂ ਲੱਗਦਾ। ਇਹ ਦੇਖ ਲਓ ਕਿੰਨਾ ਵੱਡਾ ਆਰਟਿਸਟ ਆ ਕਿੰਨੇ ਸਾਲ ਹੋ ਗਏ ਨੇ ਰੋਲਣ ਦੇ ਆ
ਦੇਖੋ ਮੈਂ ਆਪਣੇ ਬੱਚੇ ਤੇ ਲਾਉਣਾ, ਆਪਣੀ ਮਿਸਿਸ ਤੇ ਲਾਉਣਾ, ਆਪਣੇ ਭੈਣਾਂ ਭਰਾਵਾਂ ਤੇ ਲਾਉਣਾ, ਬਿਲਖਸੂਸ ਆਪਣੀ ਵਾਲਦਾ ਤੇ ਜ਼ਿਆਦਾ ਲਾਉਣਾ। ਮੇਰੀ ਕੋਸ਼ਿਸ਼ ਹੁੰਦੀ ਕਿ ਯਾਰ ਮੈਂ ਜਿੱਥੇ ਸਾਦਾ ਜ਼ਿੰਦਗੀ ਕੱਢੀ ਜਾਵਾਂ, ਆਪਣੇ ਬੱਚਿਆਂ ਤੇ ਲਾਵਾਂ। ਹੁਣ ਲਾਇਸੈਂਸ ਨਾ ਬਣਾਉਣਾ, ਮੇਰਾ ਭਲਾ ਕੀ ਸੀ ਅੱਗੇ ਤਾਂ ਮੈਂ ਕਿਹਾ ਮੈਂ 4 ਵੀਲ ਦਾ ਬਣਾਉਂਗਾ, ਅੱਲਾ ਮੈਨੂੰ 4 ਵੀਲ ਦਊਗਾ, ਉਹਦਾ ਇਕੱਠੇ ਬਣਾ ਲਾਂਗੇ ਨਾਲ। ਮੇਰੀ ਸਟ੍ਰੈਟਜੀ ਤਾਂ ਸਮਝੇ ਭਾਜੀ ਨਾ ਇਹਦੀ ਮੋਟਰਸਾਈਕਲ ਕੋਈ ਖੋ ਕੇ ਲਾਇਸੈਂਸ ਹੀ ਨਹੀਂ ਖੋ ਕੇ ਆਰਾਮ ਨਾਲ ਜਾ ਕੇ ਡਕੈਤੀ ਕਰਕੇ ਕਿਤੇ ਮੋਟਰਸਾਈਕਲ ਛੇੜ ਦੇਵੇ, ਇਹ ਫੜਿਆ ਜਾਏ ਇਹਨੂੰ ਸਜ਼ਾਏ ਮੌਤ ਆ। ਤੇ ਕਾਪੀ ਲੈਟਰ ਹੈ ਨਹੀਂ ਮੇਰੇ ਕੋਲ। ਨਹੀਂ ਐਕਸੀਡੈਂਟ ਹਾਂ ਇਹ ਕਿਸੇ ਦੇ ਵਿੱਚ ਮਾਰ ਦੇਵੇ, ਕਿਸੇ ਮਾਈ ਦਾ ਗੋਡਾ ਕੱਢ ਦੇਵੇ ਚਪਣੀ, ਆਏ ਉਹ ਤਾਂ ਫੜ ਲੈਣਾ, ਇਹਦੇ ਤੇ 302 ਆ ਸਜ਼ਾਏ ਮੌਤ। ਸਜ਼ਾਏ ਮੌਤ। ਮਾਈ ਨੇ ਕਹਿਤਾ ਨਾ ਕਿ ਮੇਰਾ ਗੋਡਾ ਠੀਕ ਨਹੀਂ ਹੋ ਰਿਹਾ, ਸਜ਼ਾਏ ਮੌਤ। डॉक्टर ने लिख दिया ना कि माई का गोडा इन्फेक्शन हो गया है, बस सजाए मौत। खांसी और ये सजाए मौत घंटियां च हुंदी, यानी कि 6 बजे ना शाम के 7 बजे उन्होंने दे देनी। फांसी दे के मुड़ के खबरां ठीक है जी। ये किसी नाश्ते वाली रेहड़ी च मोटरसाइकिल मार दिंदा, वो जाके रिपोर्ट लै आंदा जी मेरी नाश्ते वाली रेहड़ी, मेरे चने चुने सारा मेरे घर, मेरा रात नूं मैं कित्थों लैके जाना जी, वो सजाए मौत। 35 मिनट बाद ਉਹਦਾ ਟਾਈਮ ਆ, ਨਾਸ਼ਤੇ ਦੀ ਰੇਹੜੀ 'ਚ ਮਾਰੋ 35 ਮਿੰਟ ਬਾਅਦ ਸਜ਼ਾਏ ਮੌਤ। ਮੈਂ ਸਦਕੇ ਜਾਵਾਂ, ਇਹ ਦਿਪਾਚਾ ਤੁਹਾਡੇ ਕੋਈ ਆ ਸਾਰਾ ਸ਼ਡਿਊਲ ਜਿਹੜਾ ਮੈਂ ਤੈਨੂੰ ਕਹਿ ਰਿਹਾ ਤੇ 3200 ਰੁਪਏ ਦਾ ਲਸਣ ਅੱਜ ਦੇ ਦੌਰ 'ਚ ਤੂੰ ਅੱਛੀ ਰੋਟੀ ਖਾਣ ਜਾਵੇਂ ਨਾ 2 ਜਣੇ, ਕਿੰਨੇ ਪੈਸੇ ਲੱਗ ਜਾਂਦੇ? ਹਾਂਜੀ ਮਤਲਬ ਤੁਸੀਂ ਚਿਕਨ ਕੜਾਈ ਬ੍ਰੈਲਰ ਨਾਲ ਵੀ ਖਾ ਲਓ, ਕਿਲੋ ਚਿਕਨ ਲੈ ਕੇ 2500 ਰੁਪਏ ਦਾ ਵਾ, 2000 ਦਾ, ਨਾਲ ਰੋਟੀਆਂ ਨਾਲ ਬੋਤਲ ਨਾਲ ਟਿਪ 3000 ਰੁਪਏ ਲੱਗ ਜਾਂਦਾ। ਤੇ 3200 ਦਾ ਲਸਣ ਤੇ ਜਿਹੜੀ ਰੋਜ਼ ਸਵੇਰ ਸ਼ਾਮ। ਭਾਜੀ ਨੂੰ ਮੇਰੀ ਗੱਲ ਸੁਣੋ, ਉਹ ਬੰਦਾ ਰਾਤ ਨੂੰ ਪਕਾਨੇ ਨਹੀਂ ਵੇਚ ਰਹੇ ਹੁੰਦੇ, ਬਾਬੇ ਬਜ਼ੁਰਗ 60 ਤੋਂ ਉੱਤੇ ਖੜੇ ਹੁੰਦੇ 3 ਵਜੇ, ਉਹ ਪਕਾਨੇ ਵਾਲੇ ਦੇ ਕੋਲੋਂ ਤੇਜ਼ੀ ਨਾਲ ਇਹ ਲੰਘ ਗਿਆ ਨਾ ਬਗੈਰ ਲਾਇਸੈਂਸ ਤੋਂ, ਤੇ ਬਾਬੇ ਨੂੰ ਇੰਝ ਲੱਗਾ ਵੱਜਣ ਲੱਗਾ ਤੇ ਉਹ ਬੇਹੋਸ਼ ਹੋ ਗਿਆ ਡਰ ਕੇ। ਉਹ ਜਾ ਕੇ ਥਾਣੇ ਕਵੇ 18 ਮਿੰਟ ਬਾਅਦ ਸਜ਼ਾਏ ਮੌਤ, ਰਿਪੋਰਟ ਦਰਜ ਹੋਣ ਤੋਂ ਬਾਅਦ। ਲਓ ਜੀ ਭਾਈ ਜੱਟ ਪੱਟ ਕੰਮ ਆ। ਆ ਹੁਣ ਮੈਂ 3200 ਬਲਕਿ ਇਹ ਨਿਕਲ ਗਿਆ, ਹੁਣ ਇਹ ਨਿਕਲ ਗਿਆ ਬਾਬੇ ਦੇ ਕੋਲੋਂ ਸਦਾ ਵਾ 18 ਮਿੰਟ ਬਾਅਦ। ਹੁਣ 18 ਮਿੰਟ ਬਾਅਦ ਤੇ ਲੇਟ ਹੋ ਗਿਆ, ਉਹ ਰੱਸੇ ਇੰਜ ਫੜ ਕੇ ਨਾ ਘੁਮਾ ਕੇ ਮਗਰ ਦੌੜਾ ਦਿੰਦੇ, ਰੱਸਾ ਲੈ ਕੇ ਵੀ ਕਿੱਥੇ ਬੰਦਾ ਹੈ, ਅਸੀਂ ਲੇਟ ਹੋ ਗਏ। ਇੱਕ ਹਾਂ ਜਿੱਦਾਂ ਗੱਡੀ ਦੇ ਬੈਠਦੇ ਆ ਪਾ ਕੇ ਤਾਂ ਕਰਦੇ ਨੇ ਕ੍ਰੇਨ ਨਾਲ, ਰਸਾ ਇੰਜ ਰਿੰਗ ਜਿਹਾ ਬਣਾ ਰਿੰਗ ਕੇ ਬਣਾ ਕੇ ਲੈ ਕੇ ਫਿਰ ਰਹੇ ਹੁੰਦੇ ਉਹ ਉਹ ਮੋਟਰਸਾਈਕਲ ਕਹਿੰਦੇ ਇਹਨੂੰ ਜਿੱਥੇ ਲੱਭ ਗਿਆ ਉੱਥੇ ਦੀ ਸਜ਼ਾਏ ਮੌਤ। ਜਿੱਦਾਂ ਇਹ ਕਿਤੇ ਵੀ ਬੈਠਾ ਉਹ ਕਹਿੰਦੇ ਭਾਈ ਇੱਥੇ ਧੌਣ ਫਸਾ ਸੀ, ਹੋਰ ਵੀ ਕੰਮ ਕਰਨਾ। ਆ ਮੇਰਾ ਮੂਡ ਬਣਾ। ਆਹ ਜਿੱਦਾਂ ਅੰਗਰੇਜ਼ ਬੈੜਾ ਨਹੀਂ ਡੱਕਦੇ ਇੰਜ ਪਾ ਕੇ, ਇਦਾਂ ਡੱਕਦੇ ਮੈਨੂੰ। ਅੱਛਾ ਤੈਨੂੰ ਸ਼ੂਗਰ ਲੱਗਾ ਵਾ? ਹਾਂ ਜੀ, ਹੁਣ ਮੈਂ 3200 ਦਾ ਲਾਇਸੈਂਸ ਬਣਾਉਣਾ, ਬਾਬੇ ਚਾਚੇ ਫਿਰ ਮੈਨੂੰ ਹੱਸ ਕੇ ਗੱਲ ਕਰਨਗੇ, ਪਕਾਨੇ ਵਾਲਾ ਫਿਰ ਚਾਹ ਕਰ ਦੂਗਾ, ਰੋਟੀ ਕਰ ਦੂਗਾ ਮੇਰੀ ਫਿਰ। ਅੱਛਾ ਭਾਜੀ ਪੈਟਰੋਲ ਪੰਪ ਵਾਲਾ ਸ਼ਿਕਾਇਤ ਕਰ ਦੇਵੇ ਕਿ ਜੀ ਇਹਨੇ ਤੇਲ ਪਵਾਇਆ ਵਾ ਲੇਕਿਨ ਇਹਦੇ ਕੋਲ ਲਾਇਸੈਂਸ ਨਹੀਂ ਸੀ। ਓਏ ਹੋਏ ਸਜ਼ਾਏ ਠੀਕ ਹੈ ਜੀ, ਉਹਦੀ 20 ਸਾਲ ਸਜ਼ਾਏ ਮੌਤ ਆ। ਠੀਕ ਹੈ ਜੀ, ਬਾਮੁਸ਼ੱਕਤ ਸਜ਼ਾਏ ਮੌਤ ਆ 20 ਸਾਲ। ਹਾਂਜੀ ਠੀਕ ਹੈ 20 ਜੀ। ਸਾਲ ਬਾਅਦ ਯਾਨੀ ਉਹ ਤੇ ਉਸ ਤੋਂ ਬਾਅਦ ਉਸ ਪੈਟਰੋਲ ਪੰਪ ਤੋਂ ਸਾਰੀ ਜ਼ਿੰਦਗੀ ਲਈ ਪਾਕਿਸਤਾਨ ਦੇ ਕਿਸੇ ਪੈਟਰੋਲ ਪੰਪ 'ਚੋਂ ਪੈਟਰੋਲ ਨਹੀਂ ਪਵਾ ਸਕਦੇ ਲਾਇਸੈਂਸ ਤੋਂ ਬਗੈਰ। ਇੱਥੇ ਲੋਕੀ ਹੈਲੀਕਾਪਟਰ ਬਿਲਾ ਕਾਪੀ ਲੈਟਰ ਤੋਂ ਲਈ ਫਿਰਦੇ ਆ, ਟ੍ਰੇਨਾਂ ਕਾਪੀ ਲੈਟਰ ਤੋਂ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਦਵਾਂ ਮਸ਼ਵਰਾ ਗਵਰਨਮੈਂਟ ਵੀਰੇ, ਮੈਂ ਤੁਹਾਨੂੰ ਮਸ਼ਵਰਾ ਦੇਣਾ ਮੇਰੇ ਵੀਰੋ, ਮੇਰੀ ਜਿੰਦ ਜਾਨ, ਆਰਡਰ ਲਾ ਦਿਓ ਪੈਟਰੋਲ ਪੰਪ ਤੇ ਲਾਇਸੈਂਸ ਵੇਖਣ ਤੋਂ ਬਗੈਰ ਤੇਲ ਨਹੀਂ ਪਾਉਣਾ। ਲਓ। ਸਾਜੀ ਵੱਡੀ ਗੱਲ ਹੈ। ਸਹੀ ਗੱਲ। ਇਹਦਾ ਹਕੂਮਤ ਨੂੰ ਨੁਕਸਾਨ ਹੋਣਾ ਵਾ। नहीं 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 पूछ लेते वो बस हाल मेरा कितना आसान था इलाज मेरा किन्ने में जरा तुसी क्यों एवें करन दे हो भी जी रोको ते लाइसेंस बनाओ। पेट्रोल पंप ਨੂੰ ਕਹਦੇ ਭਾਈ ਜਿਹੜਾ ਲਾਇਸੈਂਸ ਵਹਾਵੇ ਜਿਹਦੇ ਨਾਮ ਦੀ ਗੱਡੀ ਦਾ ਜਿਹਦਾ ਲਾਇਸੈਂਸ ਹੋਵੇ ਉਹਨੂੰ ਤੇਲ ਪਾ ਦਿਓ, ਜਿਹਦਾ ਲਾਇਸੈਂਸ ਨਹੀਂ ਉਹਨੂੰ ਫਰਕ ਇਦਾਂ ਬਹੁਤ ਲੈ ਵੇਖਣਾ ਕਿੱਦਾਂ ਲੈਣਾ ਲੱਗਦੀਆਂ ਲਾਇਸੈਂਸਾਂ ਦੀ। ਇਹਨਾਂ ਨੇ ਇੱਕ ਅਜ਼ੀਮ ਇਨਸਾਨ ਜ਼ਾਇਆ ਕਰ ਰਿਹਾ ਗਵਰਨਮੈਂਟ। ਫਰੀਦ ਭਾਈ ਮਸ਼ਵਰਾ ਦਿੱਤਾ ਤੇ ਜਿਹੜੇ ਡਰਮਾਂ ਵਾਲੇ ਪਾਉਣ ਡਏ ਆ ਉਹ ਪਾ ਦੇਣਾ ਉਹ ਭਾਈ ਉਹਨਾਂ ਕੋ ਕੋਈ ਜਾਵਾਂਗੇ। ਪਤਾ ਕੀ ਗੱਲ ਆ, ਗੱਲ ਸੁਣ ਲੈ ਤੂੰ, ਹਮੇਸ਼ਾ ਅਸੀਂ ਉੱਤੇ ਦੀ ਗੱਲ ਕੀਤੀ ਨਾ, ਤੂੰ ਸਾਨੂੰ ਫੜ ਕੇ ਥੱਲੇ ਹੀ ਲੈ ਕੇ ਆਇਆ। ਪੈਟਰੋਲ ਪੰਪ ਤੋਂ ਸਿੱਧਾ ਡਰਮਾਂ ਤੋਂ ਤੂੰ ਕੁੱਪੀ ਦੇ ਆ ਜਾਏਗਾ, ਫਿਰ ਤੂੰ ਟੀਕੇ ਭਰਨ ਲੱਗ ਪਏਗਾ ਪੈਟਰੋਲ ਦੇ, ਤੂੰ ਥੱਲੇ ਡਿੱਗਣਾ। ਠਹਿਰ ਜਾ, ਡਰਮਾਂ ਵਾਲੇ ਕਿੰਨੇ ਪੰਪ ਕਿੰਨੇ ਨੇ ਤੇ ਡਰਮਾਂ ਵਾਲੇ ਕਿੰਨੇ ਨੇ? ਡਰਮ ਵਾਲੇ ਬਹੁਤੇ ਆ, ਉਹ ਯਾਰ ਤੁਹਾਨੂੰ ਡਰਾਇਆ ਕਰੋ ਯਾਰ। ਯਾਰ ਚੱਲਦਾ ਯਾਰ ਲੈ ਡਰਾਏ ਤਾਜੀ ਇਹਨੇ ਕਿਤੇ ਲਫ਼ਜ਼ ਸਿੱਖ ਲਿਆ ਡਰਾਏ। ਉਸਤਾਦ ਜੀ ਇੱਕ ਹੋਰ ਗੱਲ ਦੱਸਾਂ, ਪੂਰੇ ਦਫ਼ਤਰ 'ਚ ਅੱਜ ਤੱਕ 8-10 ਸਾਲ ਤੋਂ ਮਿੱਠਾ ਸਾਡੇ ਨਾਲ ਆ। ਹਰ ਬੰਦੇ ਨੂੰ ਕਿਸੇ ਟਾਈਮ ਦਾਨਿਸ਼ ਨੂੰ ਕਹਿਣਾ, ਦਾਨਿਸ਼ ਯਾਰ ਦੁੱਧ ਮੰਗਾਉਣਾ, ਤੁਸੀਂ ਬਿਜ਼ੀ ਹੋ ਜਾਂ ਕੋਈ ਤੁਹਾਡੇ ਕੋਲ ਤੁਸੀਂ ਕੈਸ਼ ਨਹੀਂ ਹੁੰਦਾ ਤਾਂ ਤੁਸੀਂ ਕਹਿ ਦਿੰਦੇ ਯਾਰ ਲਾ ਲਓ ਬਾਅਦ 'ਚ ਲੈ ਲਿਓ। ਦਾਨਿਸ਼ ਕੋਲੋਂ ਲੈ ਲੈਣਾ, ਅब्बास ਦੇ ਦੇਗਾ ਉਸਤਾਦ ਜੀ, ਅੱਲਾ ਅब्बास। ਕੋਈ ਵੀ ਬੰਦਾ ਪੈਸੇ ਦੇ ਦੇਗਾ, ਮਿੱਠੇ ਨੂੰ ਕਹੋ ਨਾ ਮਿੱਠੇ 200 ਰੁਪਈਆ ਦੇਂ, ਓਏ ਹੋ ਉਸਤਾਦ ਜੀ ਬਹੁਤਾ ਪੈ ਜਾਂਦੀਆਂ ਕਸਮ। ਪਤਾ ਕੀ ਗੱਲ ਆ, ਮੈਂ ਉਹ ਇਨਸਾਨ ਆ ਬਾ ਖੁਦਾ, ਮੇਰੀ ਨੀਅਤ ਹੁੰਦੀ ਮੈਂ ਨੇਕੀ ਕਰਕੇ ਯਾਰ ਜ਼ਾਇਆ ਨਾ ਕਰਾਂ ਸੀਰੀਅਸਲੀ। ਲਓ ਜੇ ਹੁਣ ਤੁਸੀਂ ਗਣਾਉਣ ਲੱਗੇ ਹੋ, ਓਏ ਹਲੇ ਤਾਂ ਤਾਇਆ ਚੱਲਿਓ। ਮੈਂ ਉਸਤਾਦ ਜੀ ਨੂੰ 2 ਹੈਂਡ ਫਰੀਆਂ ਰਿਪੋਰਟਾਂ ਲਿਆ ਕੇ ਦਿੱਤੀਆਂ 2200 ਰੁਪਏ ਦੀਆਂ। ਮੈਂ ਪੁੱਛਿਆ ਕੋਈ ਜ਼ਿਕਰ ਕੀਤਾ ਹਲੀ ਭਾਈ, ਕੀਤਾ ਕੋਈ ਜ਼ਿਕਰ? ਨਹੀਂ ਬਈ ਮੇਰੇ ਉਸਤਾਦ ਦਾ ਕੰਮ ਸੀ, ਤੋਂ ਕਮਾ ਕੇ ਲੈ ਕੇ ਜਾਈਦਾ। ਉਹ ਮੈਂ 200 ਦੁੱਧ ਵਾਲੇ ਦੀ ਗਣਾਉਂਦਾ ਫਰੀਦ ਸਾਹਿਬ।
ਹਾਂ 200 ਦੁੱਧ ਵਾਲੇ ਕਰਾਉਣ ਲੱਗੇ ਤੇ ਉਸਤਾਦ ਜੀ ਮਖਲੂਈ ਨਿਕਲੋਣੇ ਮੇਰੇ। ਚਲੋ ਠੀਕ ਹੈ ਯਾਰ, ਇੱਕ ਬੜੇ ਤੁਹਾਨੂੰ ਵੱਡੇ ਕੋਈ ਦੀ ਦਲੀਲ ਦੀ ਸਮਝ ਨਾ ਮੰਨਣ ਚਾਹ ਰਹੀ, ਉਹ ਐਵੇਂ ਭੌਂਕੀ ਜਾ ਰਿਹਾ। ਗੱਲ ਪੱਕੀ ਕਰੀ ਦੀ ਹੁੰਦੀ, ਮੈਂ ਗੱਲ ਹੈਂਡ ਫਰੀ ਦੀ ਉਹਦੀ ਨਹੀਂ ਕਰ ਰਹੇ, ਗੱਲ ਵੱਡੇ ਦਿਲ ਤੋਂ ਪੈਸੇ ਖਰਚਣ ਦੀ ਕਰ ਰਹੇ। ਹੁਣ ਕੀ ਕਰਾਂ ਇੱਥੇ ਬਹਿ ਕੇ ਕਾਪੀਆਂ ਮਾਰੀ ਜਾਵਾਂ। ਨੋ ਅਜੇ ਹੋ ਗਿਆ ਗੱਲਾਂ ਨੇ, ਅਜੇ ਮੈਂ ਕਾਪੀਆਂ ਮਾਰੀ ਜਾਵਾਂ। ਯਾਰ ਨੇਚਰ ਤੇਰੀ ਉਹ ਨਹੀਂ, ਉਹ ਹੁਣ 32 ਮੈਂ- ਰੁਪਈਆ ਤੂੰ ਲਾ ਦਿੰਦਾ ਹੁਣ ਉਹ ਜ਼ਿੰਦਗੀ ਮੈਂ ਬਹੁਤ ਲਾਉਣਾ ਹੈ। ਵਾ, ਮੈਂ ਚਿੱਪ ਵਾਲਾ ਬਣਾਉਣਾ ਵਾ, ਸਕੈਨਿੰਗ ਵਾਲਾ। ਤੂੰ ਇੱਥੋਂ ਜਾਵੇਂ ਕਨਾਲ ਰੋਡ ਤੇ ਨਿਕਲੇ ਪੁਲ ਤੇ ਬੰਦਾ ਕੋਈ ਤੇਰੇ ਥੱਲੇ ਆ ਜੇ ਲੱਤ ਮਾਰ ਦੀ ਤੂੰ ਸਜ਼ਾਏ ਮੌਤ। ਯਾਰ ਇੱਥੇ ਬੈਠੋ ਮੈਂ ਬਾਜੀ ਝਰੀਟ ਦੀ ਸਦਾ 9 ਸਾਲ ਆ, ਅਗਰ ਇਹਦੇ ਕੋ ਕਿਸੇ ਨੂੰ ਝਰੀਟ ਵੱਜ ਗਈ ਜੀ ਬਹੁਤ ਅੱਛੇ ਬਗੈਰ ਲਾਇਸੈਂਸ ਤੋਂ, ਯਾਨੀ ਕਿ 3200 ਲਾ ਕੇ ਮੈਂ ਭਾਵੇਂ ਘਰ ਪੇ ਚਾਕੂ ਮਾਰਾਂ ਵਾ, ਫਿਰ ਕੋਈ ਟੈਨਸ਼ਨ ਨਹੀਂ। ਨਹੀਂ ਮੋਟਰਸਾਈਕਲ ਦੇ ਉੱਤੇ ਜਾਣ ਬੁੱਝ ਕੇ ਨਹੀਂ, ਬੇਵਕੂਫਾ ਖੁਦਾ ਨਾ ਖਾਸਾ ਹਾਦਸਾ ਹੋ ਜਾਂਦਾ ਨਾ, ਐਕਸੀਡੈਂਟ ਗਿਣਿਆ ਜਾਏਗਾ ਲਾਇਸੈਂਸ ਤੋਂ ਬਗੈਰ। ਅੱਛਾ ਲਾਇਸੈਂਸ ਤੋਂ ਅੱਜ ਬਗੈਰ ਜਿਹਨੇ ਤੁਹਾਡੇ ਬੱਚੇ ਬੁੱਚੇ ਜਿਹੜੇ ਫਿਰ ਰਹੇ ਨੇ ਲਾਇਸੈਂਸ ਤੋਂ ਬਗੈਰ, ਮੇਰੀ ਗੱਲ ਯਾਦ ਰੱਖਣਾ, ਘਰ ਦੇ ਵਿੱਚ ਅੱਬੇ ਨੂੰ ਪਤਾ ਹੀ ਨਹੀਂ ਮੁੰਡਾ ਮੋਟਰਸਾਈਕਲ ਲੈ ਕੇ ਨਿਕਲਿਆ, ਪਤਾ ਨਹੀਂ ਕਿੱਥੇ ਨਹਾਉਣ ਗਿਆ ਜੀ, ਫਲਾਂ ਜਗ੍ਹਾ ਚਲਾ ਗਿਆ ਜੀ। ਪਾਇਣ ਕੋਈ ਮੋਟਰਸਾਈਕਲ ਤੇ ਵੀ ਬੜੇ ਬੰਦੇ ਦੀ ਡੈਥ ਹੋਈ ਕਿ ਮੋਟਰਸਾਈਕਲ 'ਚ ਵੱਜੇ ਦੇ ਵਿਚਾਰੇ ਦਾ ਫਰਕ ਹੋ ਪਾਇਣ। 302 ਆ ਸਿੱਧੀ। ਲਓ ਜੀ ਬਾਏ। ਇਦਾਂ ਹੀ ਇਦਾਂ ਹੀ। ਹਾਂਜੀ ਰਾਤ ਨੂੰ ਜਾਓ ਉੱਥੇ 2 ਵਜੇ ਜਾਓ, 3 ਵਜੇ ਜਾਓ, 1:30 ਵਜੇ ਜਾਓ, 1 ਵਜੇ ਜਾਓ, ਇੱਕ ਦਿਨ 'ਚ ਲਾਇਸੈਂਸ ਬਣ ਰਿਹਾ। ਮੈਂ ਸਾਨੂੰ ਸਹੀ ਕਹਿ ਰਿਹਾ, ਆਉਣ ਵਾਲੇ ਖਦਸ਼ਾਤ ਨੂੰ ਭਾਂਪਣਾ ਚਾਹੀਦਾ। ਲਓ ਜੀ ਤੁਸੀਂ ਲਾਇਸੈਂਸ ਬਣਵਾ ਕੇ ਹੁਣ ਤੇਰੇ ਕੋਲ ਲਾਇਸੈਂਸ ਨਹੀਂ ਹੈਗਾ, ਹੈਗਾ ਵਾ, ਕਿਉਂ ਨਹੀਂ ਹੈਗਾ? ਚਲੋ ਤੇਰੇ ਕੋਲ ਨਹੀਂ ਹੈਗਾ, ਸਾਜੀ ਮੈਂ ਬਣਵਾਣਾ, ਸਾਜੀ ਮੈਂ ਆਹੋ ਨਹੀਂ ਹੈਗਾ ਕਹਿ ਦੇ, ਗੱਲ ਮੁਕਾ। ਨਹੀਂ ਹੈ ਹੀ ਨਹੀਂ ਮੈਂ ਬਣਵਾਉਣਾ, ਇਹਦਾ ਮਤਲਬ ਇਹ ਹੈ ਵੀ ਨਹੀਂ ਹੈਗਾ। ਤਾਜੀ ਮੈਂ ਪਹਿਲੇ ਡਿਲੀਵਰੀ ਸਿੱਖਣ ਲੱਗਾ। ਡਿਲੀਵਰੀ? ਹਾਂਜੀ ਉਹ ਅੱਛਾ ਉਹ ਡਿਲੀਵਰੀ ਦਾ ਤੇ ਬਣਾਉਂਦੇ ਹੀ ਨਹੀਂ। ਨਹੀਂ ਤਾਜੀ ਕਲਾਸ ਲੈਣੀ ਸ਼ਾਮ ਓਏ ਨੂੰ। ਮੋਟਰਸਾਈਕਲ ਦਾ ਪੁੱਛਣ ਦੇ ਤੇਰੇ ਕੋਲ ਹੈ? ਮੋਟਰਸਾਈਕਲ ਦਾ ਤੇ ਕਾਰ ਦਾ ਮੈਂ ਇਕੱਠਾ ਓ ਬਣਾ। ਯਾਰ ਉਹੀ ਤੇ ਗੱਲ ਉਹ ਕਰਨ ਦੇ, ਤੇਰੇ ਕੋਲ ਮੋਟਰਸਾਈਕਲ ਤਾਂ ਹੈ? ਨੋ ਇੰਨੀ ਗੱਲ ਹਾਂ, ਪੁੱਛੀ ਉਹਨਾਂ। ਉਹ ਨਹੀਂ ਹਾਂਜੀ ਅੱਛਾ ਇੱਕ ਮਿੰਟ ਯਾਰ ਯਾਰ, ਤੂੰ ਮੋਟਰਸਾਈਕਲ ਦਾ ਤੇ ਕਾਰ ਦਾ ਇਕੱਠਾ ਬਣਵਾਉਣਾ? ਇਕੱਠਾ ਬਣਾਉਣਾ। ਇਹਦੀ ਟਰਾਈ ਹੁੰਦੀ ਹੈ, ਐਵੇਂ ਨਹੀਂ ਦੇ ਦਿੰਦੇ ਉਹ। ਤੈਨੂੰ ਗੱਡੀ ਚਲਾਉਣੀ ਆਉਂਦੀ ਆ ਉਹੀ ਕਲਾਸ ਲਿਆ ਕਰਨੀ। ਕਾਰ ਦੀ, ਹਾਂਜੀ ਉਸ ਤੋਂ ਬਾਅਦ ਕਲਾਸ ਲੈਣੀ ਤੂੰ। ਕਲਾਸ ਤੇ ਤੇਰੀ ਹਰ ਬੰਦਾ ਲੈਂਦਾ ਬਾਜੀ ਉਹ ਕਹਿੰਦੇ 1 ਮਹੀਨੇ ਦੇ ਵਿੱਚ ਤੁਸੀਂ ਯੈਸ ਹੋ ਜਾਓ। ਇਹ ਕਹਿੰਦੇ ਇੱਕ ਫੀਸ 'ਚ ਤੁਸੀਂ 7000 ਜੀ ਉਹ ਓਕੇ ਹੋ ਜੀ। ਪ੍ਰੋਸੀਜਰ ਕਰ ਲਓ। ਪ੍ਰੋਸੀਜਰ ਨਹੀਂ, ਹਾਂਜੀ ਉਹਨਾਂ ਨੇ ਟਰਾਈ ਲੈਣੀ ਹੈ ਪਹਿਲੇ। ਹਾਂਜੀ ਹਾਂ, ਚਲ ਤਾਜ ਮੈਨੂੰ ਤੇ ਆਂਦੀ ਨਹੀਂ, ਤਾਜ ਮੈਨੂੰ ਇਹ ਵੀ ਨਹੀਂ ਪਤਾ ਬ੍ਰੇਕ ਕਿੱਥੇ ਆ। ਮੈਂ ਲੈ ਗਿਆ ਮਿੱਠੇ ਨੂੰ, ਉਹਨੇ ਮਿੱਠੇ ਦੀ ਟਰਾਈ ਲੈ ਲਈ ਉੱਥੇ। ਹਾਂ ਹੁਣ ਮੈਨੂੰ ਜਦੋਂ ਵੀ ਕਹਿੰਦਾ ਚਲੋ, ਕਹਿੰਦਾ ਨਹੀਂ ਜੀ ਮੈਂ ਨਹੀਂ ਜਾਣਾ। ਕਿਉਂ? ਡਰਿਆ ਕਿ ਟਰਾਈ ਤੋਂ। ਓਏ ਉਹ ਰਸਤਾ ਹੀ ਇੰਜ ਸੀ। ਹਾਂ ਇਹ ਨਾਲ ਇੱਕ ਉਸਤਾਦ ਜੀ ਬੜੇ ਵੱਡੇ ਬਿਜ਼ਨਸਮੈਨ ਦਾ ਕਾਲ ਆ, ਕਹਿੰਦੇ ਜਦੋਂ ਸਫ਼ਰ ਜਾਓ ਨਾ, ਜਿਹੜਾ ਬੰਦਾ ਚਾਹ ਪਾਣੀ ਪੀਣ ਤੋਂ ਵੀ ਜਾਂ ਕਿਸੇ ਚੀਜ਼ ਤੋਂ ਵੀ ਨਾ ਰੁਪਈਏ ਨਹੀਂ ਲਾਉਂਦਾ ਤੇ ਘੁੱਟਦਾ ਰਹਿੰਦਾ ਜੇਬ, ਉਹ ਕਦੀ ਕਾਮਯਾਬ ਨਹੀਂ ਹੁੰਦਾ। ਮਿੱਠਾ ਸਾਹਿਬ ਇਹ ਚੀਜ਼ਾਂ ਨੂੰ ਕਦੀ ਜ਼ਿੰਦਗੀ 'ਚ ਗੌਰ ਕਰ। ਉਸਤਾਦ ਨੇ ਬੜੀ ਬਰੀਕ ਗੱਲ ਕੀਤੀ ਇਹਦੇ ਹੱਕ 'ਚ। ਯਾਰ 3200 ਲਾ ਦਿੰਦਾ ਨਾ, ਅੱਜ ਇਹਨੂੰ ਇਹ ਪਤਾ ਹੁੰਦਾ ਕਿ ਯਾਰ ਮੈਂ ਆਪਣੀ ਮਲਕੀਅਤ ਮੇਰੇ ਕੋਲ ਇਸ ਟਾਈਮ ਮੈਂ ਹਰ ਲੀਗਲ ਚੁਰੰਡਿਆ ਦੁਨੀਆ 'ਚ ਤੁਰਿਆ ਫਿਰੰਡਿਆ। ਮੈਂ ਭਾਵੇਂ ਨਾ ਲਾਇਸੈਂਸ, ਗੱਡੀ ਦੇ ਕਾਗਜ਼, ਟੋਟਲੀ ਹਰ ਚੀਜ਼ ਮੈਂ ਆਪਣੇ ਰੱਖਣਾ ਵਾ। ਮੇਰੇ ਕੋਲ ਤੇ ਬਾਹਰ ਦਾ ਲਾਇਸੈਂਸ ਵੀ ਪਿਆ। ਉਹ ਮੇਰੇ ਕੋਲ ਹਰ ਸ਼ਾ ਅਵੇਲੇਬਲ ਆ ਭਰਾਵਾ। 3200 ਰੁਪਏ ਲਾਉਣ ਦੇ ਨਾਲ ਮੈਂ ਕਿਤੇ ਫੈਰਾਂ ਕਰਦੇ ਨੇ ਨਹੀਂ ਆਉਣਾ। ਇੱਥੇ ਪੌਣੀ ਆਵਾਮ ਕੋਲ ਹੈ ਨਹੀਂ ਲਾਇਸੈਂਸ। ਅੱਛਾ ਪੌਣੀ ਆਵਾਮ ਨੂੰ ਵੇਖ ਰਿਹਾ, ਜਿਹੜੀ 4% ਹੈ ਜਿੰਨਾ ਕੋ ਹੈਗਾ, ਉਹਦੀ ਨਕਲ ਕਿਉਂ ਨਹੀਂ ਕਰਦਾ? ਬੇਸਿਕਲੀ ਸਾਡੀ ਇਹ ਬੜੀ ਐਡੀ ਵੱਡੀ ਇੱਕ ਤੇ ਮੇਰਾ ਮੈਂ ਚਲੋ ਕੋਈ ਗੱਲ ਨਹੀਂ, ਕੋਈ ਗੱਲ ਬੇਸਿਕਲੀ ਬੁਰਖਾ ਨਹੀਂ ਪਾਉਂਦੀ ਤੂੰ, ਪਰਦਾ ਨਹੀਂ ਕਰਦੀ। ਮੈਂ ਕਿਹਾ ਕੋਈ ਵੀ ਨਹੀਂ ਕਰਨ ਦਾ, ਜਾ ਕੇ ਦੇਖੋ। ਲੈ ਤੂੰ ਆਹ ਕੰਮ ਕਿਉਂ ਨਹੀਂ ਕਰਦਾ? ਉਹ ਅੱਧੇ ਦੁਨੀਆ ਨਹੀਂ ਕਰਨ ਦੇਈ। ਉਹ ਯਾਰ ਇਹ ਕਿਹੜੀ ਦਲੀਲ ਆ? ਹਾਂ ਸਮਝ ਆਈ? ਤੂੰ ਆਹ ਕੰਮ ਨਹੀਂ ਕਰਨ ਦਿਆ, ਉਹ ਭਾਈ ਕੋਈ ਵੀ ਨਹੀਂ ਕਰਨ ਦਿਆ। ਯਾਰ ਤੂੰ ਇਸ਼ਾਰੇ ਤੇ ਰੁਕਿਆ ਕਿਉਂ ਨਹੀਂ? ਭਾਜੀ ਦੇਖੋ ਕੋਈ ਵੀ ਨਹੀਂ ਰੁਕਣ ਦਿਆ। ਲੈ ਇਹ ਕੈਸੀ ਗੱਲ? ਕੀ ਬਾਤ ਹੈ, ਬੇਟ ਚਾਲ कहते हैं इसे। ਉਹ ਨਾ ਤੇਰੇ ਯਾਨੀ ਦਲੀਲ ਕੈਸੀ ਹੈ? ਯਾਨੀ ਜਿਹੜੇ ਜੁਰਮ ਕਰ ਰਹੇ ਜਾਂ ਉਹ ਕਰ ਰਹੇ ਨੇ ਟ੍ਰੈਫਿਕ ਦੀ, ਜਿਹੜੇ ਮਤਲਬ ਕੋਈ ਉਹ ਕੀ ਉਹਨੂੰ ਕਹਿੰਦੇ ਨੇ ਵਾਇਲੇਸ਼ਨ ਕਰ ਰਹੇ ਨੇ, ਉਹਨਾਂ ਦੀ ਮਿਸਾਲ ਦੇ ਕੇ ਬਰੀ ਹੋਣਾ ਕਿ ਦੇਖੋ ਜੀ ਕੋਈ ਵੀ ਨਹੀਂ ਕਰਨ ਦਿਆ, ਆ ਕੋਈ ਵੀ ਨਹੀਂ ਰੁਕਿਆ। ਉਹਨਾਂ ਨੇ ਇਸ਼ਾਰਾ ਤੇਰੇ ਵਾਸਤੇ ਲਾਇਆ, ਹਰ ਬੰਦਾ ਸਮਝੇ ਕਿ ਮੇਰੇ ਇਕੱਲੇ ਵਾਸਤੇ ਲਾਇਆ। ਠੀਕ ਹੈ, ਤੂੰ ਖਲੋ ਜਾ, ਉਹ ਜਿਹੜੇ ਨਹੀਂ ਜਾ ਰਹੇ ਨਾ ਜਾਣ। ਆਈ ਸੋਏ ਜਿੰਨਾ ਰੂਲਸ ਨੂੰ ਮੈਂ ਪੜਾਉਣਾ ਘੱਟ ਹੀ ਕੋ, ਮੈਂ ਇਸ਼ਾਰੇ ਤੇ ਰੁਕਦਾ, ਮੈਂ ਕਦੀ ਇਸ਼ਾਰਾ ਤੂੰ ਰੂਲਸ ਨੂੰ ਸਿਰਫ ਡਰ ਕੇ ਕਰਦਾ ਵਾ, ਡਰ ਕੇ, ਹਾਂ। ਕਿਉਂਕਿ ਤੂੰ ਅੰਦਰੋਂ ਇੱਕ ਡਰਪੋਕ ਆਦਮੀ ਹੈ। ਨਹੀਂ ਡਰ ਕੇ ਆ ਕੇ ਜੀਤ ਹੈ। ਹਾਂ ਉਸਤਾਦ ਜੀ ਅੱਜ ਜਦੋਂ ਮੈਂ ਸਲੀਮੀ ਚੌਕ ਆਉਣਾ ਨਾ ਉਸਤਾਦ ਜੀ, ਤੇ ਉੱਥੇ ਗੱਡੀਆਂ ਐਦਾਂ ਨਿਕਲਦੀਆਂ, ਇਸ਼ਾਰਾ ਤੋੜ ਕੇ ਸਾਰੀਆਂ ਨਿਕਲਦੀਆਂ। ਹਾਂਜੀ ਉਸਤਾਦ ਜੀ ਮੈਂ ਉੱਥੇ ਖਲੋਤਾ, ਮੈਂ ਪਿਛਲੇ ਤਕਰੀਬਨ 4-5 ਦਿਨ ਪਹਿਲਾਂ ਉਹ ਗੱਡੀ ਤੇ ਮੈਂ ਲਾ ਕੇ ਨਾ, ਤੇ ਮੈਂ ਇਸ ਮੇਰੀ ਨੀਅਤ ਹੁੰਦੀ ਕਿ ਮੈਂ ਕਿਹਾ ਨਹੀਂ ਮੈਂ ਉਦੋਂ ਨਿਕਲਣਾ ਜਦੋਂ ਉਹ ਗ੍ਰੀਨ ਹੋ ਗਿਆ ਸਿਗਨਲ। ਉਸਤਾਦ ਜੀ ਮੈਂ ਖਲੋਤਾ ਉਹ ਸਾਰੇ ਨਿਕਲ ਗਏ ਮੇਰੇ ਅੱਗੋਂ। ਬਾਅਦ ਦੇ ਵਿੱਚ ਪਿੱਛੋਂ ਇੱਕ ਨੇ ਢੋਕੀ ਉਸਤਾਦ ਜੀ ਨੇ। ਉਹ ਕਹਿੰਦਾ ਉਹ ਤੋੜ ਕੇ ਰੱਖਗਾ। ਮੈਂ ਵੀ ਇਸੇ ਮੁਲਕ ਦਾ ਹੀ ਹੈ ਨਾ, ਯਾ ਗੱਡੀ ਤੇ ਹੋਵਾਂ ਮੋਟਰਸਾਈਕਲ ਤੇ ਹੋਵਾਂ, ਇਸ਼ਾਰਾ ਰੈੱਡ ਹੁੰਦਾ ਵਾ, ਆਓ ਜਾਣਾ। ਯਾਰ ਇਹ ਦਾਦ ਲੈ ਲਓ। ਵਾਹ ਰੈਡ ਤੇ ਵਾਹ। ਰੈਡ ਨਹੀਂ ਚਾਹੀਦਾ, ਗ੍ਰੀਨ ਤੇ ਚਾਹੀਦਾ।
ਨਹੀਂ ਬਸ। ਉਸਤਾਦ ਜੀ ਤਾਂ ਇਹਦੇ ਪਿੱਛੇ ਕੀ ਨਹੀਂ ਮੈਂ ਪੈਕੇਜ ਰੈੱਡ ਵਾਲਾ ਕਰਾਇਆ ਆਪਣਾ, ਅੱਛਾ ਮੈਂ ਰੈੱਡ ਤੇ ਜਾਣਾ। ਮੈਂ ਉਹਨਾਂ ਨੂੰ ਪਿੱਛੋਂ ਗ੍ਰੀਨ ਆਪਣਾ ਬੰਦ ਕਰਾਤਾ। ਮੈਂ ਕਿਹਾ ਜੀ ਮੇਰਾ ਉਲਟ ਕਰ ਦਿਓ। ਉਸਤਾਦ ਜੀ ਗੁੱਜਰ ਬਾਦਸ਼ਾਹ ਘਰੋਂ ਭਾਈ ਜਿਹੜੀ ਉਹਦੀ ਵਜ੍ਹਾ ਇਹ ਹੈ, ਤੁਸੀਂ ਬਿਲਕੁਲ ਸਹੀ ਕਹਿ ਰਹੇ ਤੁਸੀਂ ਰੁਕੇ ਹੋ ਇੰਨੇ ਕੁ ਫੱਡੇ ਨੇ ਨਾ ਟ੍ਰੈਫਿਕ 'ਚ। ਮੈਂ ਕਹਿੰਦਾ ਤੁਸੀਂ ਟ੍ਰੈਫਿਕ ਦਾ ਨਿਜ਼ਾਮ ਠੀਕ ਕਰ ਲਓ, ਸਾਰਾ ਕੁਝ ਠੀਕ ਹੋ ਜਾਏਗਾ। ਕਿਉਂਕਿ ਜਦੋਂ ਟ੍ਰੈਫਿਕ ਦਾ ਨਿਜ਼ਾਮ ਠੀਕ ਹੋ ਗਿਆ ਤੁਸੀਂ ਸਮਝਣ ਲੱਗੇ ਤੁਸੀਂ ਬੰਦੇ ਦੇ ਪੁੱਤਰ ਬਣ ਜਾਣਾ, ਬਾਕੀ ਕੰਮਾਂ 'ਚ ਵੀ ਬਣ ਜਾਣਾ। ਕੱਲੀ ਟ੍ਰੈਫਿਕ 'ਚ ਨਹੀਂ ਤੁਸੀਂ ਫਿਰ ਠੀਕ ਹੋਣਾ, ਤੁਸੀਂ ਫਿਰ ਹਰ ਰੂਲ ਫਾਲੋ ਕਰਨ ਲੱਗ ਪੈਣਾ। ਸਹੀ ਗੱਲ ਹੈ। ਇੱਕ ਰੂਲ ਫਾਲੋ ਕਰਾ ਦਿਓ ਬਸ। ਬੜੀ ਅੱਛੀ ਗੱਲ। ਭਾਈਜਾਨ ਇਹ ਸੜਕ ਜਾ ਰਹੀ ਸਿੱਧੀ ਨਾਦਰੀ, ਠੀਕ ਹੈ ਜੀ, ਤੁਸੀਂ ਐਨ ਮੁੜਨਾ, ਤੁਹਾਡਾ ਸਿੱਧੇ ਇਸ਼ਾਰੇ ਨਾਲ ਤਲਕ ਹੀ ਕੋਈ ਨਹੀਂ, ਤੁਸੀਂ ਲੈਫਟ ਮੁੜਨਾ, ਲੈਫਟ ਦਾ ਕੋਈ ਇਸ਼ਾਰਾ ਨਹੀਂ। ਹਾਂਜੀ ਚੌਂਕ ਦੇ ਵਿੱਚੋਂ ਤੁਸੀਂ ਐਨ ਜਾ ਰਹੇ ਹੋ, ਲਾਈਕ ਤੁਸੀਂ ਝਾਲ ਦਾ ਪੁਲ ਉਤਰੇ ਹੋ, ਅੱਗੋਂ ਚੌਂਕ ਆ ਗਿਆ ਸਲੀਮੀ ਚੌਂਕ, ਉੱਥੋਂ ਤੁਸੀਂ ਲੈਫਟ ਮੁੜਨਾ ਡੀ ਗਰਾਊਂਡ ਵਾਲਾ। ਤੁਹਾਨੂੰ ਇਸ਼ਾਰੇ ਨਾਲ ਕੋਈ ਗਰਜ਼ ਨਹੀਂ, ਤੁਹਾਡੀ ਉਹ ਜਗ੍ਹਾ ਖਾਲੀ ਹੋਣੀ ਚਾਹੀਦੀ ਹੈ। ਜਿਹਨੇ ਸਾਹਮਣੇ ਜਾਣਾ ਉਹ ਇੱਧਰ ਰੁਕਿਆ ਹੋਵੇ, ਲੇਕਿਨ ਤੂੰ ਇੱਧਰ ਵੀ ਜਾਣਾ ਵਾ ਤੇ ਤੇਰੇ ਅੱਗੇ ਰਾਸ਼ਾ ਇਸ਼ਾਰਾ ਖੁੱਲਣਾ, ਉਹਨਾਂ ਨੇ ਸਿੱਧੇ ਜਾਣਾ ਤੇ ਤੂੰ ਐਨੂੰ ਜਾਣਾ। ਅਰੇ ਵੱਡਾ ਇਹ ਵੀ ਖਿਲਾਫ ਵਰਜ਼ੀ, ਇਹ ਤਾਂ ਸਮਝਦੇ ਨਹੀਂ ਉਸਤਾਦ ਜੀ ਅਸੀਂ ਵਾਕਈ। ਸਮਝ ਆ ਰਹੀ? ਲੈਫਟ ਵਾਲੇ ਦਾ ਕੋਈ ਇਸ਼ਾਰਾ ਨਹੀਂ, ਤੂੰ ਯੂ ਟਰਨ ਲੈਣਾ ਵਾ। ਸਹੀ ਗੱਲ। ਸਭ ਤੋਂ ਜਿਹੜੀ ਇੱਧਰਲੀ ਲੈਣ ਹੁੰਦੀ ਨਾ, ਸਭ ਤੋਂ ਸੱਜੀ, ਪਾਕਿਸਤਾਨ 'ਚ ਕਹਿ ਲਓ ਸੱਜੀ, ਸਭ ਤੋਂ ਸੱਜੀ ਉਹ ਯੂ ਟਰਨ ਵਾਲੀ ਲੈਣ ਹੁੰਦੀ। ਹਾਂਜੀ ਜਿਹਨੇ ਸਿੱਧਾ ਜਾਣਾ ਉਹ ਸੈਕਿੰਡ ਲਾਈਨ 'ਚ ਹੋਏਗਾ, ਜਾਂ ਲੈਫਟ ਅੱਗੋਂ ਲੈਫਟ ਜਿਹਨੇ ਇੰਜ ਜਾਣਾ ਉਹ ਸੈਕਿੰਡ 'ਚ ਹੋਏਗਾ। ਜਿਹਨੇ ਸਿੱਧਾ ਜਾਣਾ ਉਹ ਸਭ ਤੋਂ ਇੱਧਰ ਹੋਏਗਾ, ਉਹਨੇ ਸਿੱਧਾ ਹੀ ਜਾਣਾ। ਇੱਥੇ ਤੂੰ ਯੂ ਟਰਨ ਲੈਣਾ ਵਾ ਤੇ ਸਿੱਧਾ ਜਾਣ ਵਾਲੇ ਸਭ ਤੋਂ ਸੱਜੀ ਲਾਈਨ ਦੇ ਵਿੱਚ ਰਸ਼ ਪਾਇਆ, ਤੂੰ ਯੂ ਟਰਨ ਨਹੀਂ ਲੈ ਸਕਦਾ। ਤੂੰ ਉਦੋਂ ਯੂ ਟਰਨ ਲੈਣਾ ਜਦੋਂ ਤੇਰਾ ਇਸ਼ਾਰਾ ਖੁੱਲਾ, ਉਹ ਸਾਰੇ ਅੱਗੋਂ ਪਰੇ ਹੋਣਗੇ, ਫਿਰ ਤੂੰ ਯੂ ਟਰਨ ਲੈਣਾ। ਹਾਲਾਂਕਿ ਤੇਰਾ ਰਾਈਟ ਆ ਕਿ ਤੂੰ ਬਿਲਕੁਲ ਐ ਯੂ ਟਰਨ ਲੈ ਲਵੇ, ਇਸ਼ਾਰਾ ਖੁੱਲਾ ਨਹੀਂ ਖੁੱਲਾ। ਸਮਝ ਆ ਰਹੀ? ਕਿੱਥੇ ਕਿਹੜੀ ਮੈਂ ਤੁਹਾਨੂੰ ਕਹਾ ਇਹ ਹੁਣ। ਅੱਛਾ ਫਿਰ ਭਾਜੀ ਤੁਸੀਂ ਉਹ ਜਿਹੜੇ ਇੰਨੇ ਬੜੇ ਹੁੰਦੇ ਨਹੀਂ, ਉਹ ਇਹਨੂੰ ਕਹਿੰਦੇ ਥਿਊਰੀ ਟੈਸਟ, ਥਿਊਰੀ ਪਹਿਲੇ ਲਾਇਸੈਂਸ ਤੋਂ ਪਹਿਲੇ। ਹੁਣ ਇਹਦੇ ਵਰਗੇ ਨੂੰ ਜੋ ਕੰਪਿਊਟਰ ਤੇ ਪਾ ਦੇਣ, ਅੱਗੋਂ 300 ਇਸ਼ਾਰੇ ਨੇ ਮੁਖਤਲਿਫ ਇੰਜ ਉਹਨੂੰ ਪੁੱਛੇਦਾ ਕੀ ਮਤਲਬ ਇਹਦਾ, ਇਹ ਦੱਸੂਗਾ? ਕੋਈ ਵੀ ਨਹੀਂ ਇਹਨੂੰ- ਸੋ ਸਿਗਨਲ ਪੜਨੇ ਪੈਂਦੇ ਆ। ਸਿਗਨਲ अच्छा उस तो बाद थले लिखे होता अगर आप ऐसे करें तो इस मौके पे आप क्या करेंगे। ਹਾਂ वो दसूगा। ਉਹ ਪਾਰਕਿੰਗ ਹੁੰਦੀ ਆ ਉੱਥੇ। हाँ ਮੈਂ ਪੜਿਆ ਸਾ ਜੀ ਜ਼ੈਬਰਾ ਕ੍ਰਾਸਿੰਗ। ਤਾਂ ਜੀ ਇਹ ਜਿਹੜੇ ਵੀ ਟਰਾਈ ਦਿੰਦੇ ਉਹਨਾਂ ਨੂੰ ਪੜਨਾ ਹੀ ਪੈਂਦਾ ਵਾ। ਇੱਕ ਕੁੱਤਾ ਕ੍ਰਾਸਿੰਗ ਵੀ ਹੈ ਨਾ। ਭਾਜੀ ਜ਼ੈਬਰਾ ਕ੍ਰਾਸਿੰਗ ਨਹੀਂ ਹੈਗਾ। ਹੈ यार ठीक गल है साडा नहीं निजाम उस्ताद जी ਜਿਹੜਾ ਇਹਦਾ ਹੱਲ ਇਹ ਹੈ ਭੈਣ, ਇਹਦਾ ਹੱਲ ਇਹ ਹੈ ਕੋਈ ਕਿ ਇਹਦਾ ਹੱਲ ਹੀ ਕੋਈ ਨਹੀਂ। ਇਹ ਬਸ ਮੈਂ ਹੈਰਾਨ ਆ ਤੁਹਾਨੂੰ ਲੱਭਿਆ ਕਿਉਂ? ਕਿਸੇ ਹੋਰ ਬੰਦੇ ਨੂੰ ਅੱਜ ਤੱਕ ਗਵਰਨਮੈਂਟ ਤੈਨੂੰ ਨਹੀਂ ਪਤਾ ਕਿ ਕਿਹੜਾ ਬੰਦਾ ਗਵਾ ਰਹੀ ਹੈ। ਹਾਂ ਸਹੀ ਗੱਲ ਹੈ। ਗਵਰਨਮੈਂਟ ਨੂੰ ਸਮਝ ਨਹੀਂ ਆ ਰਹੀ ਕਿ ਉਸ ਤੋਂ ਬਾਅਦ ਫਿਰ ਜਿਹੜੀ ਮਾੜੀ ਮੋਟੀ ਉਮੀਦ ਹੈਗੀ ਨਾ ਠੀਕ ਕਰਨ ਦੀ, ਉਹ ਵੀ ਜਾਂਦੀ ਰਹਿਣੀ ਮੇਰੇ ਤੋਂ ਬਾਅਦ। ਨਹੀਂ ਉਸਤਾਦ ਜੀ ਨੂੰ ਨਾ ਉਹਨਾਂ ਨੂੰ ਮਸ਼ੀਰ ਰੱਖ ਲੈਣਾ ਚਾਹੀਦਾ। ਮੈਂ ਇਹ ਨਹੀਂ ਕਰਨਾ, ਮੈਂ ਇਹ ਕਹਾਂਗਾ ਤੁਸੀਂ ਇੰਜ ਕਰੋ, ਮੈਂ ਦੱਸਾਂਗਾ ਕਿ ਕੌਮ ਦੀ ਤਰਤੀਬ ਕਿੱਦਾਂ ਕਰਨੀ। ਤਰਬੀਅਤ ਉਸਤਾਦ, ਤਰਤੀਬ ਤਰਬੀਅਤ ਯਾਰ, ਤਰਤੀਬੀਅਤ। ਅਬਾਸ ਨੂੰ ਵੀ ਗੁੱਸਾ ਚੜਨ ਦਿਆ ਤੁਹਾਡੇ ਤੇ। ਅੱਛਾ ਜੀ ਉੱਥੇ ਨਾ ਜਿਹੜਾ ਕੈਂਚੀਆਂ ਵਾਲਾ ਬਾਜ਼ਾਰ ਨਹੀਂ ਹੈਗਾ ਜਿਹੜਾ ਇੱਥੇ ਆਪਣੇ ਕਚਹਿਰੀ ਬਾਜ਼ਾਰ ਦੇ ਕੋਲੇ ਤੋਂ, ਉਹ ਕੈਂਚੀਆਂ ਵਾਲਾ ਬਾਜ਼ਾਰ ਸਾਜੀ ਮੋਟਰਸਾਈਕਲਾਂ ਖਲੋਤੀਆਂ ਹੁੰਦੀਆਂ ਨਾ, ਉਹ ਆਈ ਗੱਡੀ, ਮੈਂ ਖਲੋਤਾ ਵੇਖਣ ਡਿਆ, ਉਹ ਗੱਡੀ ਆਈ, ਉਹਨਾਂ ਗੱਡੀਆਂ ਨੂੰ ਵਿੱਚ ਛੁੱਟੀ ਗਏ। ਉਹ ਡਾਲੇ ਹੁਣ ਮੈਂ ਉਹਦੇ ਕੋਲ ਖਲੋਤਾ ਆਪਣੀ ਗੱਡੀ ਤੇ ਮੈਂ ਪਰਾਂ ਲੈ ਗਿਆ ਥੋੜੀ, ਤੇ ਉਹਨਾਂ ਗੱਡੀਆਂ ਕੋਈ ਨਾ 15-16 ਸੁੱਟ ਲਈਆਂ, ਉਹ ਲੈ ਗਏ। ਤੇ ਹੁਣ ਇੱਕ ਅੰਦਰੋਂ ਬੰਦਾ ਸੁਨਿਆਰੇ ਦੁਕਾਨ ਚ ਨਿਕਲਿਆ ਤੇ ਉਹਨੇ ਅੜੀ ਮੁੱਛ, ਉਹ ਕਰੈਕਟਰ ਬੜਾ ਗੁੱਸੇ 'ਚ ਕਹਿੰਦਾ ਕਿੱਥੇ ਮੇਰੀ ਗੱਡੀ, ਤੇ ਉਹ ਕਹਿੰਦੇ ਜੀ ਉਹ ਭਾਈ ਲੈ ਗਏ। ਉਸਤਾਦ ਜੀ ਉਹ 4-5 ਜਣੇ ਸੀ, ਉਹ 2-3 ਮੋਟਰਸਾਈਕਲਾਂ ਦੇ, ਉਹ ਸਾਰੇ ਹੀ ਨਾ ਉਹ ਗੱਡੀਆਂ ਤੇ ਉਹ ਜਿਹੜੀ ਗੱਡੀ 'ਚ ਉਹਦੇ ਮਗਰ ਚਲੇ, ਉਹ ਦਫ਼ਤਰ ਪਹੁੰਚ ਗਏ। ਦਫ਼ਤਰ ਗਏ ਤੇ ਉਸਤਾਦ ਜੀ ਹੁਣ ਜਿਹੜੇ ਉਹ ਚੁੱਕਦੇ ਨੇ ਗੱਡੀਆਂ, ਉਹ ਵੀ ਵਿਚਾਰੇ ਇਦਾਂ ਹੀ ਮੁਲਾਜ਼ਮ ਹੁੰਦੇ ਆ। ਉਸਤਾਦ ਜੀ ਉਹਨਾਂ ਨੇ ਜਨਾਬ ਉਹ ਗੱਡੀ ਆਪਣੀ ਗੱਡੀ ਛੱਡੀ, ਉਹ ਪਤਾ ਲੱਗਿਆ ਵੀ ਜਿਹੜੇ ਮੁਲਾਜ਼ਮ ਉਹਦੇ ਆਉਂਦੇ ਨੇ ਨਾ ਕੰਮ ਤੇ, ਉਹਨਾਂ ਦੀ ਗੱਡੀਆਂ ਚੁੱਕ ਕੇ ਲੈ ਗਏ। ਉਹਨਾਂ ਡਾਲਾ ਵਗਾ ਕੇ ਨਾ ਆਪਣਾ ਉਹਨਾਂ ਦੀ ਗੱਡੀਆਂ ਉੱਥੇ ਉਹ ਜੰਗੇ ਗੰਮੇ ਕਪੀਰ ਲੱਗਾ। ਅਸਲ 'ਚ ਨਹੀਂ ਕਾਨੂੰਨ ਦਾ ਕੋਈ ਚੱਕਰ ਨਹੀਂਗਾ, ਕਾਨੂੰਨ ਹੀ ਹੈ ਨਾ ਬੇਸਿਕਲੀ। ਅਸੀਂ ਤੇ ਚਲੋ ਮਜ਼ਾਕ ਲੱਗੇ ਕਿ ਟ੍ਰੈਫਿਕ ਠੀਕ ਹੋ ਜੇ, ਬੇਸਿਕਲੀ ਕਾਨੂੰਨ ਜਿਹੜਾ ਨਾ ਉਹਦੀ ਉਹ ਹੋ ਜੇ, ਅਮਲ ਦਰਾਮਦ ਸ਼ੁਰੂ ਹੋ ਜੇ ਉੱਤੇ, ਉਹ ਚਾਹੇ ਟ੍ਰੈਫਿਕ ਦਾ ਵਾ ਚਾਹੇ ਕਿਸੇ ਵੀ ਚੀਜ਼ ਦਾ ਵਾ, ਤੇ ਭਾਵੇਂ ਦੁਨੀਆ ਹਰ ਚੀਜ਼ 'ਚ ਉਹ ਕੋਣ ਯਾਰ ਦੇਖ ਲਓ ਸਾਹਬੇ ਉਹ ਜਿਹੜੇ ਹੁੰਦੇ ਨੇ ਬੰਦੇ, ਇਹ ਸਾਹਬੇ ਅਸਰ ਬਾਅਸਰ ਲੋਕ। ਇੱਕ ਵਿਚਾਰੇ ਨੇ 40,000 ਵਾਲੇ ਮੁਲਾਜ਼ਮ ਨੇ 1 to 5 ਚੁੱਕ ਲਿਆ ਕਿਸੇ ਦਾ, ਉਹ ਮਗਰ ਗਿਆ, ਉਹਨੇ ਥਾਣੇ ਜਾ ਕੇ ਗਾਲਾਂ ਕੱਢਦੀਆਂ, ਉਹਨੂੰ ਪਤਾ ਮੇਰੇ ਪਿੱਛੇ ਆ ਗਏ, ਤੇਰੀ ਮਾਂ ਦੀ ਤੇਰੀ ਭੈਣ ਦੀ, ਤੂੰ ਕੌਣ ਹੁੰਦਾ ਮੇਰੀ ਮੋਟਰਸਾਈਕਲ ਚੁੱਕਣ ਵਾਲਾ। ਉਹਨੇ ਕਿਹਾ ਮੈਂ ਪੁਲਿਸ ਵਾਲਾ, ਉਹਨੇ ਕਿਹਾ ਜਾ ਕਰ ਲੈ ਜੋ ਕਰਨਾ ਹੀ ਜੇ ਤੂੰ ਪੁਲਿਸ ਵਾਲਾ। ਇੱਥੇ ਕਿਹੜਾ ਇੱਥੇ ਕੀ ਕਰੋਗੇ ਕਾਨੂੰਨ? ਸਹੀ ਗੱਲ। ਉਸਤਾਦ ਕਸੂਰ ਸਾਡਾ ਵੀ ਹੈ ਨਾ, ਉਹ ਤੇਰਾ ਤੇ ਹੈ ਹੀ ਆ, ਤੇਰਾ ਤੂੰ 32 ਨਹੀਂ ਭਰਿਆ, ਮੈਂ ਤੇਰੇ ਮਾਰਨਾ ਡੱਬਾ ਜਾਂ ਮੈਨੂੰ ਕੋਈ ਕਸੂਰ ਨਹੀਂ ਗਾ। ਵਾਲਦੈਨ
ਵਾਲਦ ਸਾਹਿਬ ਉਹਨਾਂ ਨੂੰ ਤੁਸੀਂ ਕਹਿ ਨਹੀਂ ਸਕਦੇ। ਉਹਦੀ ਤਰਤੀਬ ਵੀ ਨਹੀਂ ਸਹੀ ਹੋਈ। ਮੈਂ ਦੁਬਈ ਡਰਾਈਵਿੰਗ ਦਾ ਟੈਸਟ ਦੇ ਰਿਹਾ, ਇੱਕ ਮਿਸਾਲ ਆ, ਮੈਂ ਤੇ ਉਹ ਅਰਬੀ ਸਾਹਿਬ ਦੂਰ ਕਿਤੇ ਨਿਕਲ ਗਏ ਰੋਡ ਤੇ ਜਿੱਥੇ ਸਾਨੂੰ ਕੋਈ ਨਹੀਂ ਵੇਖਣ ਦਿਆ, ਤੇ ਮੈਂ ਉਹਨੂੰ ਕਹਿ ਰਿਹਾ ਕਿ ਸਰ ਰਿਕੁਐਸਟ ਸਾਡੀ ਮੇਰੇ ਕੋਲ ਪਾਸ ਕਰ ਸਕਦਾ ਨਾ, ਮੈਂ ਰਿਕੁਐਸਟ ਕਰ ਸਕਦਾ ਨਾ ਰਿਸ਼ਵਤ, ਤੇ ਜਾਂ ਉਹਨੂੰ ਮੈਂ ਕਹਾਂਗਾ ਕਿ 2000 ਦਿਰਹਮ ਲੈ ਲਓ 3000 ਦਿਰਹਮ। ਇੱਕ ਮਿਸਾਲ ਆ, ਉਹ ਮੇਰੇ ਨਾਲ ਗੱਲ ਹੀ ਨਹੀਂ ਕਰ ਸਕਦਾ। ਪੁੱਛ ਕਿਉਂ? 8 ਕੈਮਰੇ ਲੱਗੇ ਨੇ ਗੱਡੀ ਦੇ ਅੰਦਰ, ਇੱਕ ਨਿੱਕੀ ਜੀ ਕਾਰ ਦੇ ਅੰਦਰ 8 ਕੈਮਰੇ ਲੱਗੇ ਨੇ। ਮੈਂ ਚੈਲੰਜ ਕਰ ਸਕਦਾ ਕਿ ਮੈਂ ਕੋਈ ਮੇਰੇ ਕੋਲ ਗਲਤੀ ਨਹੀਂ ਸੀ ਹੋਈ, ਇਸ ਬੰਦੇ ਨੇ ਮੈਨੂੰ ਜਾਣ ਕੇ ਕੁਝ ਇੱਕ ਦੋ ਗੱਲਾਂ ਇਹਦੇ ਨਾਲ ਇਹਨੇ ਮੈਨੂੰ ਜ਼ਾਤੀ ਰੰਜਿਸ਼ ਦੇ ਉੱਪਰ ਇਹਨੇ ਮੈਨੂੰ ਫੇਲ ਕੀਤਾ। ਉਹ ਮੇਰਾ ਚੈਲੰਜ ਐਕਸੈਪਟ ਹੋਏਗਾ, ਉਹਨੂੰ ਦੇਖਿਆ ਜਾਏਗਾ 8 ਕੈਮਰਿਆਂ 'ਚ ਕਿ ਜਿਹੜੀਆਂ ਨੇ ਗਲਤੀਆਂ ਲਿਖੀਆਂ ਕਿ ਲੈਣ ਦਾ ਨਿਆਂ ਨਹੀਂ ਕੀਤਾ, ਕਿਆ ਉਹ ਸਹੀ ਹੈ? ਮੈਂ ਉਹਨੂੰ ਚੈਲੰਜ ਕਰ ਸਕਦਾ, ਉਹਨੂੰ ਮੈਂ ਲੈਣ ਹਾਜ਼ਰ ਕਰਾ ਸਕਦਾ, ਉਹ ਸਰਬੀ ਨੂੰ ਮੈਂ ਲੈਣ ਹਾਜ਼ਰ ਕਰਾ ਸਕਦਾ। 7-8 ਕੈਮਰੇ ਲੱਗੇ ਨੇ, ਮਾਈਕ ਲੱਗੇ ਨੇ, ਪੂਰਾ ਕਿ ਕਿੱਥੋਂ ਮਿਸਟੇਕ ਇਹਦੇ ਕੋਲ ਨਹੀਂ ਹੋਈ ਤੇ ਇਹਨੇ ਲਿਖੀ ਹੈ, ਉਹ ਸਬੂਤ ਦੇਗਾ। ਉਹਨੇ ਕਹਿਣਾ 10 ਤੂੰ ਲਿਖਿਆ ਕਿ ਇਸ ਬੰਦੇ ਨੇ ਗੱਡੀ ਦੇ ਬਿਲਕੁਲ ਉੱਤੇ ਚੜ੍ਹ ਕੇ ਬ੍ਰੇਕ ਮਾਰੀ ਹੈ, ਇਹ ਡਿਸਟੈਂਸ ਨਹੀਂ ਰੱਖਦਾ, ਉਹਨੂੰ ਦਿਖਾਉਣਾ ਪਏਗਾ ਵੀਡੀਓ 'ਚ। ਮੈਂ ਚੈਲੰਜ ਕਰ ਸਕਦਾ ਕਿ ਜੀ ਮੈਂ ਇਹਨੇ ਮੇਰੇ ਨਾਲ ਜ਼ਿਆਦਾ 8 ਕੈਮਰੇ ਗੱਡੀ 'ਚ ਹਾਂਜੀ ਲੱਗੇ ਨੇ, ਕਿਉਂਕਿ ਇੱਧਰ ਉੱਧਰ ਤਾਂ ਮੈਂ ਵੀ ਕਹਿ ਦਵਾਂ ਜੀ ਪਿੱਛੋਂ ਗੱਡੀ ਆ ਰਹੀ ਸੀ, ਮੈਂ ਦੇਖਿਆ ਹੈ ਕਦੇ ਨਹੀਂ ਦੇਖਿਆ, ਇੱਧਰ ਕਿਹੜਾ ਕੈਮਰਾ, ਹਰ ਵਿਊ ਤੇ ਕੈਮਰਾ ਲੱਗਾ। ਵਾਹ ਵਾਹ ਵਾਹ। ਤੂੰ ਕਿਤੋਂ ਵੀ ਕਹਿ ਦੀ ਬੈਗ ਤੋਂ ਗੱਡੀ ਆ ਰਹੀ, ਉਹਨਾਂ ਨੇ ਬੈਗ ਤੋਂ ਕੈਮਰਾ ਦਿਖਾ ਦੇਣਾ ਕਿ ਹਾਂ ਗੱਡੀ ਆ ਰਹੀ ਸੀ, ਦੇਖੋ ਜੀ ਇਹ ਤੁਹਾਡਾ ਹੱਕ ਬਣਦਾ, ਤੁਸੀਂ ਇੱਧਰ ਹੁੰਦੇ ਜਾਂ ਇੱਧਰ ਹੁੰਦੇ, ਜਾਂ ਤੁਸੀਂ ਸਪੀਡ ਤੇਜ਼ ਕਰਦੇ, ਜਾਂ 100 ਦਾ ਰੋਡ ਆ ਤੁਸੀਂ 60 ਤੇ ਜਾ ਰਹੇ ਹੋ, ਪਿੱਛੋਂ ਗੱਡੀ ਆ ਕੇ ਵੱਜੀ ਹੈ ਤੁਹਾਡੇ ਜਾਂ ਇਹ ਉਹ, ਤੁਸੀਂ ਕੀ ਉਹਦੇ ਨਾਲ ਗੱਲ ਕਰੋਗੇ? ਉੱਥੇ ਤੁਸੀਂ ਇਦਾਂ ਦੇ ਲਾਇਸੈਂਸ ਬਣਾ ਹੀ ਕੋਈ ਨਹੀਂ ਸਕਦਾ। ਬਣਦਾ ਬਣਦੇ ਆ ਉਦੋਂ ਬਣਦਾ ਜਦੋਂ ਫਿਰ ਉਹ ਬਿਲਕੁਲ ਤੁਹਾਨੂੰ ਆਪਣੇ ਲੈਵਲ ਦਾ ਕਰ ਲੈਂਦੇ, ਇੱਕ ਰੂਲ ਤੁਸੀਂ ਫਾਲੋ ਕਰਨ ਲੱਗ ਪਏ। ਪਹਿਲੀ ਟਰਾਈ 'ਚ ਮਿਲਦਾ ਲੋਕਾਂ ਨੂੰ, ਨਹੀਂ ਆਪਣੀ ਤਾਂ 6 ਹੋ ਗਈ, ਆਪਾਂ ਤਾਂ ਮਿਲੇ ਕਿਉਂਕਿ ਮੈਂ ਇੱਥੇ ਹੁਣ ਵੇਖਦਾ ਨਹੀਂ ਮੈਂ ਕਿੱਦਾਂ ਚਲਾਉਣਾ ਗੱਡੀ, ਇੱਥੇ ਸਹੀ ਚਲਾਉਣੇ ਤੁਸੀਂ, ਸਾਰਾ ਉਹ ਇੱਥੇ ਦੇ ਹਿਸਾਬ ਨਾਲ ਸਹੀ ਚਲਾਉਣਾ। ਇੱਥੇ ਤਾਂ ਮਾਸ਼ਾਅੱਲਾ ਤੁਸੀਂ ਨੀਚ ਵੀ ਚਲਾ ਦਿੰਦੇ, ਮੋਟਰਵੇ ਚਲਾਈ ਸੁੱਤੇ ਅੱਧਾ ਘੰਟਾ। ਹਾਂ ਇਸ ਤੋਂ ਹੀ ਉੱਥੇ ਮਿਲਣ ਨਹੀਂ ਦਿਆ। ਯਾਰ ਸਾਰੀ ਟਰਾਈ ਸਹੀ ਦੇ ਕੇ ਨਾ ਐਂਡ ਤੇ ਚੀਕਾ ਟਾਇਰਾਂ ਦੀਆਂ ਯਾਰ ਮੇਰੇ ਕੋਲ ਗਲਤੀ ਹੋ ਜਾਂਦੀ ਹੈ, ਮੈਂ ਨਾ ਉੱਥੇ ਮੇਰਾ ਤਬੀਅਤ ਨਹੀਂ ਸੀ ਸਹੀ। ਨਹੀਂ ਸਾਜੀ 6 ਵਾਰੀ ਗਲਤੀ ਨਹੀਂ ਹੁੰਦੀ। ਸਾਜੀ ਤੁਹਾਨੂੰ ਮੈਂ ਅੱਲਾ ਵਾਹੀ ਤੇ ਲਾਹੌਰੋਂ ਆਉਣ ਲੱਗਾ, ਮੈਂ ਉਦੋਂ ਵੇਖਿਆ ਡਰਾਈਵਿੰਗ ਹੋਣ ਡਈ। ਅੱਛਾ ਚੰਗੀ ਬੜੀ ਗੱਡੀ ਜਾ ਰਹੀ ਹੈ, ਪਤਾ ਉਹ ਸਾਹਮਣੇ ਉਹ ਆ ਗਿਆ ਜਿਹੜਾ ਪਾਰਟੀਸ਼ਨਾਂ ਦਾ ਨਹੀਂ ਹੁੰਦਾ ਉਹ ਬੰਨੀ ਜੀ, ਓਏ ਮੇਰੇ ਮੌਲਾ ਮੈਂ ਮਿੱਠਾ ਤੇ 3-4 ਜਾਣੇ ਤੇ ਉਸਤਾਦ ਜਣੀ ਗੱਲਾਂ ਕਰਨ ਦੇ ਤੇ ਨਾਲ ਹੀ ਕਹਿੰਦੇ ਪਤਾ ਕੀ ਗੱਲ ਅੱਜ ਆਹ ਕਰ ਲੈਣਾ ਤੇ ਕੱਲ ਤੇ ਇੰਜ ਗੱਡੀ ਹੋ ਗਈ ਉਸਤਾਦ ਜੀ ਤੇ ਗੱਡੀ ਤੇ ਦਬਾਗ ਥੱਲੇ ਵੱਜੀ ਤੇ ਥੋੜਾ ਜੀ ਹੱਥ ਪੈਰ ਕੰਬਣ ਦੇ ਮਾਨਨਾ ਉਸ ਮੈਂ ਕਿਹਾ ਉਸਤਾਦ ਜੀ ਕੀ ਹੋਇਆ ਤੁਹਾਨੂੰ? ਐਵੇਂ ਤੇ ਤੁਸੀਂ ਤੇ ਟੈਨਸ਼ਨ ਲੈ ਰਹੇ। ਮੈਂ ਕਿਹਾ ਉਸਤਾਦ ਜੀ ਤੁਸੀਂ ਠੀਕ ਮੈਂ ਕਹਿੰਦਾ ਤੁਹਾਡੀਆਂ ਨਹੀਂ ਲੱਤਾਂ ਕੰਬਦੀਆਂ, ਮੈਂ ਕਿਹਾ ਲੱਤਾਂ ਉਹਦੀਆਂ ਕੰਬਦੀਆਂ ਜਿਨ੍ਹਾਂ ਦੀ ਲੱਤਾਂ 'ਚ ਜਾਨ ਹੋਵੇ। ਅਭੀ ਉਹ ਸਟੰਟ ਦੇਖ ਲੈਂਦਾ। ਅੱਛਾ ਯਾਰ ਤੁਸੀਂ ਦੇਖ ਲਓ ਇਹ ਇਸ ਕੌਮ ਦੀ ਇਹਦੀ ਬਗੈਰਤੀ ਚੈੱਕ ਕਰੋ। ਇਹ ਉਹ ਕੌਮ ਆ ਕਿ ਤੁਸੀਂ ਉਹ ਇੱਕ ਜ਼ਮਾਨੇ ਤੱਕ ਡਰਾਈਵਿੰਗ ਕਰਦੇ ਰਹੋ, ਮਾੜੀ ਜਿਹੀ ਗਲਤੀ ਤੇ ਕਹਿਣਗੇ ਮੈਂ ਤੇਰੇ ਨਾਲ ਕਦੀ ਬਹਿ ਕੇ ਨਹੀਂ ਜਾਣਾ, ਮੈਂ ਖੇੜਿਆਂ ਦੇ ਨਾਲ। ਆਹ ਮੈਨੂੰ ਕਦੀ ਜ਼ਿੰਦਗੀ 'ਚ ਸੇਫ ਸਹੀ ਡਰਾਈਵਿੰਗ ਕਰਕੇ ਬਟ ਆਇਆ ਹੀ ਨਹੀਂ ਸਾਰੀ ਉਮਰ ਤੁਸੀਂ ਅੱਛੀ ਮੇਰਾ ਕੀਤੀ। ਸਫ਼ਰ ਤਬਾਹ ਕਰਤਾ। ਮਤਲਬ ਤੁਸੀਂ ਦੇਖੋ ਨਾ ਕਿ ਯਾਰ ਕਿੱਥੇ ਮੈਂ ਇਹਨਾਂ ਨੂੰ ਲੈ ਕੇ ਗਿਆ। ਸਹੀ ਹੈ। ਇੱਕ ਮਿਸਟੇਕ ਇਨਸਾਨ ਆਖਰ ਯਾਰ ਹੋ ਜਾਂਦੀ ਮਿਸਟੇਕ, ਮੈਂ ਦੋ ਲੇਕਿਨ ਬੰਦਿਆਂ ਉਹਨੇ ਉਹਦਾ ਹਵਾਲਾ ਦਿੱਤਾ, ਉਹਨੇ ਇਹ ਨਹੀਂ ਕਿਹਾ ਕਿ ਉਸਤਾਦ ਜੀ ਅਸੀਂ ਇੰਨੇ ਸਾਲ ਹੋ ਗਏ ਤੁਹਾਡੇ ਨਾਲ ਕਿੱਥੇ ਗਏ, ਡਰਾਈਵਿੰਗ ਤੁਹਾਡੀ ਓਕੇ ਨਹੀਂ, ਬਗੈਰਤ ਨਹੀਂ, ਸੌਂਗ ਹੈ ਚੀਜ਼ ਉਸਤਾਦ ਜੀ, ਨਹੀਂ ਉਹ ਤੁਸੀਂ ਜਿਹੜਾ ਮਾਸ਼ਾਅੱਲਾ- ਲਾਇਸੈਂਸ ਨਹੀਂ ਨਾ ਦੇ ਰਹੇ ਮੈਨੂੰ ਪਤਾ ਲੱਗ ਗਿਆ ਉੱਥੇ ਵੀ ਕੋਈ ਬੰਨੀ ਵੇਖ ਲਈ। ਸਾਜੀ ਗੱਲ ਪਤਾ ਕੀ, ਮੈਂ ਦੁਨੀਆ 2 ਬੰਦੇ ਵੇਖੇ, ਇੱਕ ਸਾਨ ਲਈ ਚਿਸ਼ਤੀ ਸੀ ਨਾਥ ਖਾਨ ਅੱਲਾਹ ਤਾਲਾ ਨੂੰ ਤੰਦਰੁਸਤੀ ਤੇ ਥੋੜਾ ਬਿਮਾਰ, ਬਚਪਨ ਤੋਂ ਨਾ ਛੋਟਾ ਜਿਹਾ ਸੀ ਉਦੋਂ ਤੋਂ ਗੱਡੀ ਚਲਾ ਰਿਹਾ ਸੀ। ਉਹ ਐਕਸਪਰਟ ਵੇਖਿਆ ਜਾਂ ਮੈਂ ਉਸਤਾਦ ਨੂੰ ਵੇਖਿਆ ਜਾਂ ਇੱਕ ਮੇਰਾ ਕਜ਼ਨ ਹੈਗਾ ਜਾਂ ਇੱਕ ਮੈਂ ਵਾ ਉਹ ਵੀਡੀਓ ਜਾਂ ਖੈਰ ਇੱਕ ਹੋਰ ਜਾ, ਬੰਦਾ, ਖੈਰ ਜਾ ਭਾਈ। ਜਾਂ ਉਹ ਇੱਕ 4 ਬੰਦੇ ਹੋਰ ਨੇ ਉਸਤਾਦ ਜੀ, ਜਾਂ ਮਤਲਬ ਕਿ ਸਾਰੇ ਪਾਕਿਸਤਾਨ ਜੀ ਚ। ਸਾਹਿਬ ਤੁਹਾਡੀ ਗੱਲ ਨੂੰ ਡਿਨਾਈ ਕਰਾਂਗਾ, ਜਿੱਦਾਂ ਉਸਤਾਦ ਜੀ ਨੇ ਇੱਕ ਲੱਤ ਤੇ ਮੁਨਾਲ ਚੜਾਇਆ ਸੀ ਨਾ, ਮੁਨਾਲ ਦਾ ਹੋਟਲ ਹੋਇਆ ਜ਼ਿਗਜ਼ੈਗ, ਉਸਤਾਦ ਜੀ ਦੇ ਕੰਮ ਸੀ ਸੀਰੀਅਸਲੀ। ਨਹੀਂ ਤੇ ਬਾਕੀ ਜਿਹੜਾ ਉੱਤੇ ਬੈਠੇ ਸੀ ਉਹ ਸਾਰੇ ਜਿਹੜੇ ਲੱਲੀ ਸਨ ਪਾਗਲ ਸਨ। ਨਾਲ ਤੇ ਸਾਰੇ ਹੀ ਜਾ ਰਹੇ ਸੀ, ਅਸੀਂ ਵੀ ਵਿੱਚ ਜਾ ਰਹੇ ਸਾਂ। ਮਤਲਬ ਇਹ ਹੈ ਕਿ ਇੱਕ ਡਰਾਈਵਿੰਗ ਦੀ ਨਾ ਕਪੈਸਿਟੀ ਹੁੰਦੀ ਕਿ ਤੁਸੀਂ ਤੁਹਾਡੀ ਕਿੰਨੀ ਕਪੈਸਿਟੀ ਹੈ ਕਿ ਤੁਸੀਂ ਸਵੇਰ 6 ਵਜੇ ਨਿਕਲੇ ਹੋ ਤੇ ਰਾਤ ਨੂੰ 12 ਵਜੇ ਤੱਕ ਡਰਾਈਵਿੰਗ ਕਰ ਰਹੇ ਹੋ ਔਰ ਪੂਰੇ ਹੋਸ਼ ਦੇ ਵਿੱਚ ਹੋ। ਆ ਮਨਾਲ ਮਨੂਨ ਵਾਲਾ ਚੱਕਰ ਨਹੀਂ ਹੁੰਦਾ। ਉਸਤਾਦ ਜੀ ਅਸੀਂ ਕਿੱਥੋਂ ਤੁਰੇ ਨਾਰਾਇਣ ਗਗਨ ਤੋਂ ਤੁਰੇ ਨਾ, ਫੈਸਲਾਬਾਦ ਬ੍ਰੇਕ ਮਾਰੀ ਬਗੈਰ ਸਟੇ ਤੋਂ। ਉਸਤਾਦ ਜੀ ਤੁਹਾਡੀ ਡਰਾਈਵਿੰਗ ਐਸੀ ਹੈ ਕਿ ਤੁਸੀਂ ਸਿਰਫ ਟੈਂਡ ਕਰਾਣੀ ਹੈ ਤੇ ਵਿਨ ਡੀਜ਼ਲ ਹੋ ਤੁਸੀਂ, ਫਾਸਟ ਐਂਡ ਫਿਊਰੀਅਸ ਵਾਲੇ। ਸਾਜੀ ਇੱਕ ਹੋਰ ਗੱਲ ਦੱਸਾਂ, ਤੂੰ ਵੀ ਬਿਲਕੁਲ ਫਿਲਮ ਬਣਾਉਣਾ ਬਈ, ਫਾਸਟ ਐਂਡ ਚੂੜੀਅਸ। ਅੱਛਾ ਮੇਰੀ ਗੱਲ ਸੁਣੋ ਉਸਤਾਦ ਜੀ, ਤੁਸੀਂ ਆਟੋ ਗੱਡੀ ਨਹੀਂ ਚਲਾਉਂਦੇ,
ਇਹ ਤੁਹਾਡੇ 'ਚ ਮਸਲਾ ਚਲਾਈ ਮੈਂ ਆਟੋ ਹੀ ਚਲਾਉਣਾ ਹੁਣ ਹੁਣ ਤੇ ਆਟੋ ਹੀ ਸਰੀਨਾ ਉਹ ਯਾਰ ਤੇ ਆਟੋ ਤੁਸੀਂ ਇੱਥੋਂ ਫੈਸਲਾਬਾਦ ਆਟੋ ਮੈਂ ਤੈਨੂੰ ਚਲਾ ਕੇ ਦਿਖਾਉਂਗਾ। ਤੁਸੀਂ ਮੈਨੂਅਲ ਚਲਾਉਂਦੇ ਰਹੇ ਜ਼ਿਆਦਾ, ਠੀਕ ਹੈ। ਮੈਨੂੰ ਪਸੰਦ ਵੀ ਮੈਨੂਅਲ ਹੀ ਸੀ ਪਹਿਲੇ। ਇੰਟਰਨੈਸ਼ਨਲ ਹੈ ਵੀ ਮੈਨੂਅਲ ਦਾ ਹੀ ਨਿਜ਼ਾਮ। ਹਾਂਜੀ, ਮੈਨੂਅਲ ਦਾ ਲਾਇਸੈਂਸ ਇਸ ਤੋਂ ਵੀ ਔਖਾ ਹੀ। ਦੁਬਈ 'ਚ ਮੈਨੂਅਲ ਦਾ ਇਹ ਜਿਹੜਾ ਨਾ ਆਟੋ, ਇਹ ਮਤਲਬ ਕਿ 3 ਵਾਰੀ ਲਾਇਸੈਂਸ ਲੈਣਾ ਤੇ 1 ਵਾਰੀ ਫਿਰ ਮੈਨੂਅਲ ਦਾ ਮਿਲਦਾ, ਇੰਨਾ ਔਖਾ ਹੀ। ਲੇਕਿਨ ਜਦੋਂ ਮੈਨੂਅਲ ਦਾ ਲਾਇਸੈਂਸ ਦੇ ਦਿੰਦੇ ਨੇ, ਉਹ 'ਚ ਤੁਸੀਂ ਆਟੋ ਚਲਾ ਸਕਦੇ, ਮੈਨੂਅਲ ਚਲਾ ਸਕਦੇ, ਵੱਡਾ ਟਰਾਲਾ ਚਲਾ ਸਕਦੇ। ਉਹਦੀ ਗੱਲਬਾਤ ਆ। ਨਹੀਂ ਉਸਤਾਦ ਜੀ, ਆਟੋ ਮੈਨ ਉਹਦਾ ਲੈਦਾ 4 ਵੀਲ ਦਾ ਇੱਕੋ ਨਹੀਂ ਹੁੰਦਾ। ਨਹੀਂ ਨਹੀਂ 4 ਵੀਲ ਕੈਟਾਗਰੀ ਰਕਸ਼ਾ ਆ ਗਿਆ। ਇੱਕ LTV ਹੁੰਦਾ, ਇੱਕ HTV ਹੁੰਦਾ। LTV ਜਿਹੜਾ ਨਾ ਉਹ ਬਹੁਤ ਉਹ ਇਹ ਵਾਲੀ ਨੈਕਸਟ ਗੇਮ ਹੈ ਜਿਹਦੇ 'ਚ ਟਰੱਕ ਟਰਾਲੇ ਲੋਕਲ ਕਾਰ ਵਾਲਾ ਛੋਟਾ ਵਾ। ਅੱਛਾ ਉਹ ਇੱਕ LPC ਹੁੰਦਾ, LPC ਵੀ ਹੁੰਦਾ ਇੱਕ। ਉਹ ਨਹੀਂ ਕੀ ਉਹ ਤਾਂ ਉਹ ਜਿਹੜਾ ਮੈਸੇਜ ਲਿਖੀਦਾ ਵਾ ਲਾਇਸੈਂਸ। ਬੈਡ ਵਰਡਸ ਹੈ। ਨਹੀਂ ਉਸਤਾਦ ਜੀ, ਮੈਂ ਨਹੀਂ ਵੇਖਿਆ ਹੈਗਾ। ਉਸਤਾਦ ਜੀ ਤੁਸੀਂ ਜਿਹੜਾ ਤੁਸੀਂ ਕਹਿੰਦੇ ਨਾ ਲਾਇਸੈਂਸ ਤੁਹਾਡਾ ਬਣ ਗਿਆ। ਸਭ ਤੋਂ ਮਜ਼ੇਦਾਰ ਮੇਰੀ ਜਿਹੜੀ ਸੀ ਨਾ, ਸਭ ਤੋਂ ਪਹਿਲੀ ਜਿਹੜੀ ਸੀ ਨਾ ਟਰਾਈ, ਉਸਤਾਦ ਜੀ ਮੈਂ ਉਹਨੂੰ ਕਿਹਾ ਆਸਾਨ ਕੀ ਆ। ਸਭ ਤੋਂ ਪਹਿਲੇ ਜਦੋਂ ਗਿਆ ਉਹਨੇ ਕਿਹਾ ਆਸਾਨ ਇਹ ਆ ਕਿ ਭੈਣ ਇੰਨੇ ਹਜ਼ਾਰ ਦੇਣਾ ਤੁਸੀਂ ਦਿਰਮ, ਘਰ ਆ ਕੇ ਤੁਹਾਡਾ ਟੈਸਟ ਲੈ ਕੇ ਜਾਣਗੇ। ਪੂਰੇ ਦੁਬਈ 'ਚ ਰੋਡ ਤੁਸੀਂ ਆਪ ਸਿਲੈਕਟ ਕਰਨੇ ਆ ਕਿ ਵੀ ਮੈਂ ਇਸ ਰੋਡ ਤੇ ਇਮਤਿਹਾਨ ਦੇਣਾ। ਠੀਕ। ਮੈਂ ਕਿਹਾ ਸਿਲੀਕੌਨ ਇਲਾਕਾ ਜਿਹੜਾ ਨਾ ਆਹੋ। ਸ਼ਾਂਤ, ਕੋਈ ਰਸ਼ ਨਹੀਂ, ਸੜਕਾਂ ਵਿਹਲੀਆਂ ਤੇ ਗੱਡੀ ਵੀ ਬੈਂਜ਼ ਆਹਾ ਮਰਸੀਡੀਜ਼ ਤੇ ਸਕੂਨ ਤੇ ਉਹਦਾ ਜਿਹੜਾ ਨਹੀਂ ਬੈਕ, ਉਹ ਇੰਨਾ ਕਿ ਕਮਾਲ ਆ ਕਿ ਇੱਕ ਹੱਥ ਨਾਲ ਇੰਜ ਕਰਕੇ ਗੱਡੀ ਤੋਂ ਇੰਜ ਲਾ ਲਾ, ਯਾਨੀ ਉਹ ਇੰਨਾ ਪਰਫੈਕਟ ਹਰ ਚੀਜ਼ ਤੁਹਾਨੂੰ ਦੱਸਦਾ। ਅੱਛਾ ਪਹਿਲੇ ਤੇ ਉਹ ਵੀ ਗੌਰ ਰੱਖਣਾ, ਲਾਈਕ ਤੂੰ ਇੰਜ ਕਰਕੇ ਹੈਂਡਲ ਮੋੜਿਆ ਨਾ ਤੇ ਤੂੰ ਬੈਕ ਕੈਮਰਾ ਦੇਖਿਆ ਤਾਂ ਤੈਨੂੰ ਪੂਰਾ ਦੱਸੇਗਾ ਕਿ ਤੇਰੀ ਗੱਡੀ ਕਿੱਥੇ ਜਾ ਰਹੀ ਹੈ। ਅਗਰ ਤੂੰ ਇੰਜ ਹੀ ਬੈਕ ਲਿਆਏਂਗਾ ਤੇ ਕਿੱਥੇ ਜਾਏਗੀ। ਤੂੰ ਖਿਲਾਰ ਕੇ ਗੱਡੀ ਨੂੰ ਇੰਜ ਕਰਨਾ ਵਾ, ਜਦੋਂ ਤੇਰੀ ਗੱਡੀ ਇੰਜ ਪੂਰੀ ਲਾਈਨ ਉਹਦੀ ਆ ਜੇ ਪਾਰਕਿੰਗ 'ਚ, ਉੱਥੋਂ ਤੋਂ ਪਿੱਛੇ ਕਰਨ ਲੱਗ ਪਣੀ ਤੇ ਬੈਂਜ਼ ਨੇ ਇੰਜ ਕਰਕੇ ਵਿੱਚ ਲੱਗ ਜਾਣਾ। ਲੈ ਆਹ ਡਰਾਈਵਿੰਗ ਆ, ਠੀਕ। ਕਿੱਡਾ ਵੱਡਾ ਮਰਸੀਡੀਜ਼ ਬੈਂਜ਼। ਜਦੋਂ ਤੁਸੀਂ VIP ਲੈਂਦੇ ਨਾ ਕਲਾਸਾਂ, ਮਰਸੀਡੀਜ਼ ਬੈਂਜ਼ ਦਿੰਦੇ ਤੁਹਾਨੂੰ, ਉਹਦੇ 'ਚ ਬਹੁਤ ਆਪਸ਼ਨਾਂ ਤੇ ਸਮੂਥ ਗੱਡੀ। ਉਹ ਇਲਾਕਾ ਸਿਲੀਕੌਨ ਦੇ ਵਿੱਚ ਵੀ ਇੱਕ ਪੂਰਾ ਚੱਕਰ ਲਾ ਕੇ ਫਿਰ ਕੇ ਵੀ ਇਹ ਸਿਲੀਕੌਨ ਦਾ ਇਲਾਕਾ ਵਾ ਜਿੱਥੇ ਸਿਲੀਕੌਨ ਤੋਂ ਵੀ ਜ਼ਿਆਦਾ ਅੱਗੇ ਕੱਖ ਨਹੀਂ ਇੱਥੇ। ਵੀ ਕਿਤੇ 3 ਮਿੰਟ ਬਾਅਦ ਇੱਕ ਗੱਡੀ ਮੋਂ ਕਰਕੇ ਲੰਘਦੀ ਬੱਸ, ਖਾਲੀ ਰੋਡ। ਕਿਉਂਕਿ ਨਜ਼ਰ ਆ ਗਿਆ ਤੈਨੂੰ ਕਹਿੰਦੇ ਸਿਲੀਕੌਨ। ਆਹੋ, ਉੱਥੇ ਸਿਲੈਕਟ ਕਰ ਲਿਆ। ਮੈਂ ਕਿਹਾ ਵੀ ਇਹ ਠੀਕ ਹੈ ਜੀ। ਉੱਥੇ ਹੁਣ ਰੋਜ਼ ਟਰਾਈ ਹੋਣ ਲੱਗ ਪਈ ਮਰਸੀਡੀਜ਼ ਬੈਂਜ਼ ਤੇ। ਐ ਤੇਰਾ ਭਰਾ ਇੱਕ ਹੱਥ ਨਹੀਂ, ਕੋਈ ਰੋਲ ਨਹੀਂ ਪਾਸ। ਮੈਂ ਕਿਹਾ ਲੈ ਦੱਸ, ਇੱਥੇ ਨਾ ਫੇਲ ਹੋਣਾ। 2 ਇਸ਼ਾਰੇ ਆਏ ਆ ਤੇ ਅੱਛਾ ਆ ਇਸ਼ਾਰਾ ਰੁਕ ਗਿਆ। ਅੱਛਾ ਯੂਟਰਨ ਤੋਂ ਜਦੋਂ ਤੁਸੀਂ ਯੂਟਰਨ ਲੈਣਾ ਵਾ ਰਾਉਂਡ ਬੋਰਡ ਤੋਂ, ਤੇ ਸਭ ਤੋਂ ਖੱਬੀ ਲਾਈਨ 'ਚ ਰਹਿਣਾ, ਯਾਨੀ ਉਹਦੇ ਕੰਨ ਦੇ ਨਾਲ ਰਹਿਣਾ ਇੰਜ ਕਰਕੇ। ਅਗਰ ਤੁਸੀਂ ਲੈਫਟ ਜਾਣਾ ਵਾ ਤੇ ਤੁਸੀਂ ਪਹਿਲੀ ਤੋਂ ਦੂਸਰੀ 'ਚ ਜਾਣਾ ਵਾ। ਅਗਰ ਤੁਸੀਂ ਸਿੱਧਾ ਜਾਣਾ ਵਾ ਤੇ ਸਭ ਤੋਂ ਉੱਪਰਲੀ ਲਾਈਨ 'ਚ ਜਾ ਕੇ ਇੰਜ ਸਿੱਧਾ ਹੀ ਤੁਸੀਂ ਚਲੇ ਜਾਣਾ। ਇੰਜ ਹਿਸਾਬ ਆ। ਇਹ ਪਤਾ ਲੱਗ ਗਿਆ। ਲਓ ਜੀ ਰਾਉਂਡ ਬੋਰਡ ਤੋਂ ਉਹ ਮੈਨੂੰ ਕਹੇਗਾ ਲੈਫਟ ਤੇ ਮੈਂ ਇੰਜ ਰੱਖ ਕੇ ਤੇ ਲੈਫਟ, ਉਹ ਮੈਨੂੰ ਕਹੇਗਾ ਯੂਟਰਨ ਤੇ ਮੈਂ ਸਭ ਤੋਂ ਇੱਧਰਲੀ 'ਚ ਰੱਖ ਕੇ ਯੂਟਰਨ। ਇਹ ਨਿਜ਼ਾਮ ਹੈ, ਇਸ਼ਾਰਾ, ਇਹ ਸਾਰਾ ਕੁਝ ਠੀਕ ਹੈ ਜੀ। ਅੱਛਾ ਪਾਰਕਿੰਗ ਲਾਉਣੀ ਸਿੱਖ ਲਈ। ਉਹ ਪਾਰਕਿੰਗ ਜਿਹੜੀ ਲੱਗਣੀ, ਉਹ ਤਾਂ ਉਹਦਾ ਕੈਮਰਾ ਹੀ ਏਡਾ ਜ਼ਾਲਮ, ਉਹ ਤਾਂ ਬੱਚਾ ਲਾ ਲਵੇ, ਕਿਉਂਕਿ ਤੈਨੂੰ ਹਰ ਚੀਜ਼ ਐਕੂਰੇਟ ਦੱਸ ਰਹੀ ਹੈ ਕਿ ਤੂੰ ਹੈਂਡਲ ਘੁਮਾ ਲਿਆ, ਬੈਕ ਗੇਅਰ ਲਾ ਕੇ ਬੈਕ ਗੇਅਰ ਲਾਇਆ, ਹੈਂਡਲ ਘੁਮਾਈ ਗਿਆ, ਖਲੋਤੀ ਗੱਡੀ ਦਾ ਹੈਂਡਲ ਘੁਮਾ ਕੇ ਉਹ ਤੈਨੂੰ ਦੱਸ ਦੇਗੀ ਕਿ ਇਹਨੇ ਇੱਧਰ ਨੂੰ ਜਾ ਰਹੀ ਗੱਡੀ ਤੇਰੀ। ਉੱਥੋਂ ਥੋੜਾ ਜਿਹਾ ਇੰਜ ਕਰ ਲਾ ਕਿ ਨਹੀਂ ਮੈਂ ਇੱਧਰ ਨੂੰ ਕਰਨੀ, ਇੱਧਰ ਨੂੰ ਕਰਨੀ, ਉੱਥੋਂ ਕਰਕੇ ਉਸ ਤੋਂ ਬਾਅਦ ਸਿਰਫ ਰੇਸ ਦੇਣੀ ਹੈ ਤੇ ਗੱਡੀ ਲੱਗ ਗਈ। ਇਹ ਪਾਰਕਿੰਗ ਠੀਕ ਹੈ ਜੀ। ਸਾਹਮਣੀ ਪਾਰਕਿੰਗ ਆ ਜੀ ਕਿ ਇੱਥੇ ਲੈਣ ਆ ਜੇ ਸ਼ੀਸ਼ੇ ਦੇ ਤੇ ਇੱਥੋਂ ਤੁਸੀਂ ਇੰਜ ਘੁਮਾ ਦੇਣੀ। ਓਕੇ ਡਨ। 6 7 8 ਦਿਨ ਕਲਾਸਾਂ ਤੇ ਮੇਰਾ ਜਿਹੜੇ ਨਾਲ ਟੀਚਰ ਉਹ ਕਹ ਰਹੀ ਯਾਰ ਤੂੰ ਤੇ, ਮੈਂ ਕਿਹਾ 25 30 ਸਾਲ ਗੱਡੀ ਚਲਾਈ ਹੈ ਕੀ ਸੜਕਾਂ ਮੈਂ ਤਾਂ ਏਡੇ ਰਸ਼ 'ਚ ਚਲਾਈ। ਇੰਜ ਕਰਕੇ ਭਾਜੀ ਆਏ ਨੇ ਭਾਈ ਨੂੰ, ਉਹਨਾਂ ਨੇ ਕਿਹਾ ਗਿਵ ਮੀ ID, ਯਾਨੀ ਆਪਣਾ ਦੇ ਮੈਂ ID ਦਿੱਤੀ ਹੈ ਤੇ ਮੈਨੂੰ ਮਹਿਸੂਸ ਹੋਇਆ ਕਿ ਮੇਰੀਆਂ ਨਾ ਹਲਕੀ ਲੱਤਾਂ ਐਂਡੀਆਂ ਹੋ ਰਹੀਆਂ। ਮੈਂ ਆਪਣੇ ਆਪ ਨੂੰ ਜਿਵੇਂ ਮਾਰੂਲਾ ਸਾਹਿਬ ਨੇ ਕਹਿੰਦੇ ਹੋਏ ਹੋਸ਼ ਕਰੋ। ਤੇ ਮੈਂ ਕਹਿ ਰਿਹਾ ਯਾਰ ਉਦੋਂ ਨਾ ਰਾਤ ਨੂੰ, ਉਸੇ ਰਾਤ ਨੂੰ ਮੈਂ ਹਸਪਤਾਲ ਸੀ, ਯਾਨੀ ਇੱਕ ਪੈਨਿਕ ਟੈਪ ਨਿਜ਼ਾਮ ਮੈਨੂੰ ਹੋਇਆ। ਅਕਸਰ ਮੈਨੂੰ ਦੁਬਈ ਜਾ ਕੇ ਹੋ ਜਾਂਦਾ, ਉਹ ਪਾਣੀ ਜਾਨੀ ਚੇਂਜ ਹੁੰਦਾ ਨਾ, ਤੇ ਅਕਸਰ ਮੈਨੂੰ ਜਿਵੇਂ ਇੱਕ ਬੰਦਾ ਰੀਫਰੈਸ਼ ਨਹੀਂ ਹੁੰਦਾ ਇੰਜ ਹੁੰਦਾ ਵਾ ਹਰ ਵਾਰੀ ਦੁਬਈ ਜਾ ਕੇ। ਉਹਨੇ ਮੈਨੂੰ ਦਵਾਈ ਦਿੱਤੀ ਡਾਕਟਰ ਸਾਹਿਬ ਨੇ। ਸਵੇਰੇ ਮੈਂ ਉੱਠਿਆ ਤੇ ਮੇਰਾ ਨੱਕ ਬੰਦ, ਜਦੋਂ ਪਿੱਛੇ ਜੇ ਮੈਂ ਦਾਈ ਮਸ਼ੀਨ ਪਾਉਣ ਲੱਗ ਗਿਆ, ਮੇਰਾ ਨੱਕ ਬੰਦ ਤੇ ਅੱਖਾਂ ਮੇਰੀਆਂ ਨਾ ਇਹ 2 ਨਜ਼ਰ ਆ ਰਹੇ ਮੈਨੂੰ। ਉੱਠਦੇ ਹੀ 6 ਵਜੇ ਉੱਠ ਕੇ ਆਇਆ, ਨਹਾ ਧੋ ਕੇ ਆਪਣੇ ਨੂੰ ਫਰੈਸ਼ ਆ ਰਿਹਾ ਤੇ ਨਜ਼ਰ ਨਹੀਂ ਸਹੀ ਆ ਰਿਹਾ। ਲੇਕਿਨ ਮੈਂ ਕਿਹਾ ਯਾਰ ਠੀਕ ਆ, ਯਾਨੀ
ਫੁੱਲ ਅੰਦਰੋਂ ਨਾ ਗੜਬੜ ਸੀ, ਕੋਈ ਚੱਕਰ, ਦਿਮਾਗ ਹਿੱਲਿਆ ਪਿਆ ਸੀ ਦਵਾਈ ਉਹਦੇ ਨਾਲ। ਗਲੇ ਮੇਰੇ ਜਿਹੜੇ ਗਿਲਟੇ ਬਣ ਗਏ ਇੱਥੇ ਰਾਤੋਂ ਰਾਤ, ਨੱਕ ਮੇਰੇ ਬੰਦ ਦੋਵੇਂ, ਅੱਖਾਂ 'ਚੋਂ ਪਾਣੀ, ਨੱਕ 'ਚੋਂ ਪਾਣੀ, ਅੱਖਾਂ 'ਚੋਂ ਪਾਣੀ, ਨੱਕ 'ਚੋਂ ਪਾਣੀ। ਇੱਥੇ ਬੈਠੇ ਯਾਦ ਆ ਹਾਂਜੀ ਪਾਣੀ ਵਗਦਾ ਹੁੰਦਾ ਸੀ, ਬਿਲਕੁਲ ਇੱਦਾਂ ਹੀ। ਉਹ ਉੱਥੋਂ ਸ਼ੁਰੂ ਹੋਇਆ ਸੀ। ਰਾਤ ਨੂੰ ਕੋਈ ਦਵਾਈ ਤੇ ਹੁਣ ਸਵੇਰ ਮੇਰਾ ਟੈਸਟ, ਤੇ ਮੈਨੂੰ ਹੁਣ ਸਮਝ ਨਹੀਂ ਆ ਰਹੀ, ਮੈਂ ਥੋੜਾ ਨਾ ਦੌਰ ਪਾਉਣਾ ਜਿਹੜਾ ਉਹ ਜਿਹੜਾ ਨਹੀਂ ਸੀ ਕਹਿੰਦਾ, ਤੰਦਰਪੁਰ ਉਹ ਜਿਹੜਾ ਮੈਂ ਦਵਾਈ ਸ਼ੋਅ ਨਹੀਂ ਸੀ ਕੀਤਾ ਖਬਰ ਨਾਲ, ਤੇ ਉਹਦੇ ਨਾਲ ਇੱਕ ਭੱਟੀ ਬੈਠਾ ਸੀ, ਕਹਿੰਦਾ ਡੌਰੂ ਬੋਰੂ ਹੋ ਗਿਆ ਇਹ ਭਾਈ ਜੀ, ਡੌਰੂ ਬੋਰੂ ਹੋ ਗਿਆ। ਕਹਿੰਦਾ ਉਹ ਮੈਂ ਡੌਰੂ ਬੋਰੂ ਹੋ ਗਿਆ ਭਾਜੀ। ਤੇ ਨਾ ਮੈਨੂੰ ਕਹਿੰਦਾ ਆਰ ਯੂ ਰੈਡੀ? ਮੈਂ ਕਿਹਾ ਯੈਸ ਸਰ। ਕਹਿੰਦਾ ਪਲੀਜ਼ ਬੈ ਡਰਾਈਵਿੰਗ ਸੀਟ ਤੇ। ਡਰਾਈਵਿੰਗ ਸੀਟ ਤੇ ਬਹਿ ਗਿਆ, ਉਹ ਨਾਲ ਬਹਿ ਗਿਆ। ਉਹਨੇ ਕਿਹਾ ਨਾਮ ਅੱਛਾ, ਕਹਿੰਦਾ ਬਿਸਮਿਲ੍ਲਾ। ਤੇ ਮੈਂ ਹੁਣ ਉਹਨੇ ਮੈਨੂੰ ਦੱਸਿਆ ਸੀ ਵੀ ਅੱਜ ਗੱਡੀ ਕੱਢਣੀ ਆ ਤੇ ਇੰਜ ਜਾਣੀ ਹੈ, ਤੇ ਇੰਜ ਮੈਂ ਜਾ ਰਿਹਾ। ਤੇ ਉਹ ਮੈਨੂੰ ਉਹਨੇ ਬੜਾ ਪਿਆਰ ਕੀਤਾ ਜਿਹੜਾ ਪਹਿਲਾਂ ਸੀ। ਉਹਨੇ ਮੈਨੂੰ ਜਿਹੜੀ ਕਹਿੰਦਾ ਉਹਦੀ 101% ਉਹਦਾ ਲੈਣ ਸੀ ਕਿ ਯਾਰ ਮੈਨੂੰ ਪਾਸ ਹੀ ਕਰਨਾ, ਅੱਗੋਂ ਤੂੰ ਮੇਰੀ ਬਾਂਹ ਛਡਾਉਣੀ ਵੇਖੀ। ਠੀਕ ਹੈ ਨਾ। ਉਸੇ ਹੀ ਪਾਰਕਿੰਗ 'ਚ, ਹਾਲਾਂਕਿ ਪਾਰਕਿੰਗ ਦਾ ਟੈਸਟ ਲੈਂਦੇ, ਉਹ ਜਾਈ ਜਾਂਦੇ ਨੇ, ਦੇਖਦੇ ਨੇ ਕਿ ਵੀ ਇਹ ਇੱਕ ਪਾਰਕਿੰਗ ਬਣੀ ਬਾਹਰ, ਉਹ ਕਹਿੰਦੇ ਇੱਥੇ ਲਾ। ਹੁਣ ਉੱਥੇ ਤੂੰ ਕਦੀ ਲਾਈ ਨਹੀਂ, ਕਿਉਂਕਿ ਤੂੰ ਤੇ ਕਿਤੇ ਹੋਰ ਟਰਾਈ ਕਰਦਾ ਲੈ, ਲੇਕਿਨ ਪਾਰਕਿੰਗ ਉਹੀ ਹੈ ਉਸੇ ਤਰ੍ਹਾਂ ਦੀ। ਲੇਕਿਨ ਥੋੜਾ ਜਿਹਾ ਪ੍ਰੋਬਲਮ ਹੁੰਦਾ ਕਿਉਂਕਿ ਪਲੇਸ ਚੇਂਜ ਹੋ ਜਾਂਦੀ ਨਾ। ਉਹਨੇ ਇਹ ਵੀ ਨਹੀਂ ਕੀਤਾ। ਜਿੱਥੇ ਮੈਂ ਸਵੇਰ ਜਾ ਕੇ ਨਾ ਰੋਜ਼ ਪਾਰਕਿੰਗ ਲਾਉਂਦਾ ਰਿਹਾ ਨਾ, ਕੱਢ ਕੇ ਐਂ ਚੱਲਣਾ, ਸਾਹਮਣੇ ਚਲਾਤੀ ਕੱਢ ਕੇ, ਉੱਥੇ ਮੈਨੂੰ ਕਹਿੰਦਾ ਇੱਥੇ ਪਾਰਕਿੰਗ ਲਾ। ਹੋਰ ਮੈਨੂੰ ਕੀ ਚਾਹੀਦਾ ਸੀ? ਹਾਏ ਸਹੂਲਤ। ਹੋਰ ਕੀ ਚਾਹੀਦਾ ਸੀ ਮੈਨੂੰ? ਲਾਇਸੈਂਸ ਬੂਹੇ ਤੇ ਆਉਣ ਵਾਲੀ ਗੱਲ ਹੈਂ? ਹੈ। ਹਾਂ ਅੱਗੋਂ ਸੁਣ ਆਪਣੇ ਭਰਾ ਦੇ ਕੰਮ। ਇਹ ਬੈਠਾ ਵਾ ਤੇ ਇਹ ਸਕਰੀਨ ਆ, ਉਹ ਜਿਹੜੀ ਹੁਣ ਗੱਡੀ ਹੁੰਦੀ ਨਾ, ਉਹਦੇ ਤੇ 2 ਪਾਰਟ ਹੁੰਦੇ ਨੇ ਸਕਰੀਨ ਦੇ। ਇਧਰਲੀ ਤੇ ਬੈਕ ਨਜ਼ਰ ਆ ਰਿਹਾ, ਸੱਜੀ ਵਾਲੀ ਤੇ ਫਰੰਟ ਨਜ਼ਰ ਆ ਰਿਹਾ ਕਿ ਅੱਗੋਂ ਅਗਰ ਤੂੰ ਇੰਜ ਮੋੜੇਂਗਾ ਤੇ ਕਿੱਧਰ ਨੂੰ ਕਿੱਦਾਂ ਜਾਏਗੀ। ਤੇ 8 ਦਿਨ ਸੱਜੀ ਨਹੀਂ ਵੇਖੀ, ਮੈਂ ਖੱਬੀ ਵੇਖ ਕੇ ਮੋੜਦਾ ਰਿਹਾ। ਤੇ ਉਹਨੇ ਇੰਜ ਲਾਈ ਆ, ਤੇ ਉਹਨੇ ਮੈਨੂੰ ਕਿਹਾ ਐਸ ਪਾਰਕਿੰਗ ਚਲਾ ਦੇ। ਮੈਂ ਪਿੱਛੋਂ ਇੰਜ ਲਿਆਉਣੀ ਸੀ ਤੇ ਸਕਰੀਨ ਸੱਜੀ ਵੇਖੀ ਜਾ ਰਹੀ। ਡੌਰੂ ਬੋਰੂ ਹੋ ਗਿਆ ਭਾਜੀ। ਸੱਜੀ ਵੇਖੀ ਜਾ ਰਹੀ। ਮੈਂ ਕਹਿ ਰਿਹਾ ਇਹ ਇੰਜ ਦੀ ਤੇ ਨਹੀਂ ਹੁੰਦੀ, ਇਹਨੂੰ ਕਿਉਂ ਹੈ? ਉਹਦੇ ਨਾਲ ਖੱਬੀ ਆ ਤਾਂ ਉਹ ਨਹੀਂ ਵੇਖ ਰਿਹਾ। 5 ਸਕਿੰਟ ਉਹਨੇ ਦੇਖਿਆ ਕਿ ਕਨਫਿਊਜ਼ ਹੋ ਗਿਆ, ਕਹਿੰਦਾ ਜਾਣ ਦੇ। ਅਰਬੀ 'ਚ ਉਹਨੇ ਕਿਹਾ ਕਿ ਜਾਣ ਦੇ। ਤੇ ਮੇਰਾ ਪਿੱਛੇ ਜਿਹੜਾ ਉਸਤਾਦ ਉਹ ਖੜਾ ਵੇਖ ਰਿਹਾ, ਯਾਰ ਇਹ ਪਾਗਲ ਹੋ ਗਿਆ। ਐ ਹੁਣ ਉਹ ਇੱਕ ਪਾਰਕਿੰਗ ਆ, ਬੜੀ ਵੱਡੀ ਪਾਰਕਿੰਗ ਆ। ਪਾਰਕਿੰਗ ਦੇ ਵਿੱਚੋਂ ਅਸੀਂ ਬਾਹਰ ਮੇਨ ਤੇ ਚੜ੍ਹਨਾ ਸੀ। ਹੁਣ ਰੋਜ਼ ਮੈਂ ਸਵੇਰ ਪਾਰਕਿੰਗ 'ਚੋਂ ਇੰਜ ਬਾਹਰ ਜਾਣਾ ਸੀ। ਪਾਰਕਿੰਗ 'ਚੋਂ ਇੰਜ ਬਾਹਰ ਜਾਣ ਲੱਗਾ, ਮੈਂ ਪਿਛਲੇ ਦੋਵੇਂ ਪਹੀਏ ਫੁੱਟਪਾਥ ਤੇ ਚੜਾ ਅਰਬੀ ਸਾਹਿਬ ਹੀ ਇੰਜ। ਚਲੋ ਉਹ 7 ਦਿਨ ਦੀ ਪ੍ਰੈਕਟਿਸ ਵੀ ਹੈ। ਤੇ ਮੈਂ ਗੱਡੀ ਰੋਕ ਲਈ ਤੇ ਮੈਂ ਉਹਨੂੰ ਕਿਹਾ ਓਕੇ ਜੀ। ਆਪੇ ਹੀ। ਉਹ ਮੈਨੂੰ ਕਹਿੰਦਾ ਕੀ ਮਸਲਾ? ਮੈਂ ਕਿਹਾ ਬਸ ਨਹੀਂ। ਕਹਿੰਦਾ ਜਾਣ ਦੇ, ਇਹ ਝੂਟਾ ਤੇ ਲੈ, ਕਹਿੰਦਾ ਥੋੜਾ ਇੰਨੇ ਪੈਸੇ ਦਿੱਤੇ ਤੂੰ। ਉਸ ਤੋਂ ਬਾਅਦ ਭਾਜੀ ਮੈਂ ਇੰਜ ਗਿਆ ਵਾ ਜਾ ਕੇ, ਤੇ ਮੈਂ ਉਹਨੇ ਮੈਨੂੰ ਕਿਹਾ ਯੂਟਰਨ, ਮੈਂ ਯੂਟਰਨ ਵੀ ਬੜਾ ਅੱਛਾ ਲਿਆ। ਬਸ ਇੰਨੀ ਕੁ ਉਹਨੇ ਟਰਾਈ ਲਈ। ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਕਿ ਇੱਧਰ ਲੈਫਟ ਗੱਡੀ। ਤੇ ਹੁਣ ਮੈਂ ਪਾਕਿਸਤਾਨੀ ਤਬੀਅਤ ਇੰਜ ਜਿਹੜਾ ਆ ਰਿਹਾ ਨਾ ਰੋਡ ਸਾਡੇ ਪਾਕਿਸਤਾਨ 'ਚ, ਅਗਰ ਤੁਸੀਂ ਇੰਜ ਖੱਬੇ ਮੁੜਨਾ ਤੇ ਉਰਲੇ 'ਚ ਮੁੜਨਾ, ਪਰਲੇ ਵਾਲੇ ਉਧਰੋਂ ਆ ਰਹੇ ਆ। ਦੁਬਈ ਦੇ ਵਿੱਚ ਤੁਸੀਂ ਉਰਲੇ 'ਚ ਮੁੜਨਾ, ਉਹ ਉਲਟ ਹੋ ਜਾਂਦਾ ਸਾਰਾ। ਉਰਲੇ 'ਚ ਮੁੜਨਾ ਵਾ। ਦੁਬਈ 'ਚ ਤੁਸੀਂ ਪਰਲੇ 'ਚ ਮੁੜਨਾ, ਉਰਲੇ 'ਚੋਂ ਆ ਰਹੇ ਆ। ਉਹਨੇ ਮੈਨੂੰ ਕਿਹਾ ਲੈਫਟ ਮੋੜ, ਤੇ ਮੈਂ ਉਰਲੇ 'ਚ ਟਾਪਾ। ਉਹਨੇ ਬ੍ਰੇਕ ਮਾਰੀ, ਕਹਿੰਦਾ ਉਧਰੋਂ ਦੀ। ਉਹਦੇ ਵੀ ਅੱਗੇ ਬ੍ਰੇਕ ਹੁੰਦੀ ਨਾ, ਉਹਦੇ ਅੱਗੇ ਨਾ ਹੋਵੇ ਤੇ ਹਾਂ ਟਾਵਾ ਰਹਿ ਜਾਵੇ ਚੈਕਿੰਗ ਕਰਨ ਵਾਲਾ। ਬਾਕੀ ਸਾਰੇ ਸਾਡੇ ਵਰਗੇ ਆੜੂ ਦੇਣ। ਆਹੋ ਭਾਜੀ ਉਹ ਗਲਤੀ ਹੋ ਗਈ। ਉਸ ਤੋਂ ਬਾਅਦ ਇੰਜ ਗਿਆ, ਜਿਹੜੀ ਆਖਰੀ ਪਾਰਕਿੰਗ ਸੀ ਨਾ, ਕਿਉਂਕਿ ਹੁਣ ਮੈਨੂੰ ਯਕੀਨ ਹੋ ਗਿਆ ਨਾ ਕਿ ਮੈਂ ਫੇਲ ਆ, ਤੇ ਉਹ ਪਾਰਕਿੰਗ ਫਿਰ ਮੈਂ ਇਸ ਕਿਸਮ ਦੀ ਲਾਈ ਵੀ ਉਹਨੇ ਕਿਹਾ ਯਾਰ ਇੱਥੇ ਤੈਨੂੰ ਕੀ ਹੁਣ ਮੌਤ ਪਈ, ਇੱਕੋ ਟੇਕ 'ਚ ਪਾਰਕਿੰਗ, ਇੱਕੋ ਟੇਕ 'ਚ ਵੀ। ਹਾਂ ਉਹਨੇ ਉਹਨੂੰ ਕਿਹਾ, ਮੈਨੂੰ ਕਹਿੰਦਾ ਮਿਸਟਰ ਸੱਜਾਦ। ਮੈਂ ਕਹਿੰਦਾ ਸੌਰੀ ਆਰ ਯੂ ਫੇਲ? ਮੈਂ ਕਿਹਾ ਮੈਨੂੰ ਪਤਾ ਵਾ ਇਹ 'ਚ ਕਿਹੜੀ ਗੱਲ। ਮੈਂ ਫੁੱਟਪਾਥ ਤੇ ਚੜਾਤੀ, ਪਾਰਕਿੰਗ ਨਹੀਂ ਲੱਗੀ, ਗਲਤ ਮੋੜ ਲਈ, ਹਾਲੇ ਵੀ ਤੂੰ ਪਾਸ ਕਰਨਾ ਸੀ। ਮੇਰੇ ਟੀਚਰ ਨੇ ਉਹਨੂੰ ਕਿਹਾ ਕੋਈ ਮਿਹਰਬਾਨੀ। ਉਹਨੂੰ ਕਿਹਾ ਯਾਰ ਦੇਖ ਮੈਂ ਤਾਂ ਬਿਲਕੁਲ ਮੈਂ ਈਜ਼ੀ ਸਾਂ, ਲੇਕਿਨ ਯਾਰ ਤੂੰ ਦੇਖ ਹੁਣ ਅਸੀਂ ਜਵਾਬ ਦੇਣਾ ਅੱਗੇ, ਚੈਕਿੰਗ ਹੁੰਦੀ ਸਾਡੀ ਗੱਡੀ ਦੇ ਕੈਮਰਿਆਂ ਦੀ ਰੋਜ਼। ਉਹਨੇ ਫੇਲ ਕਰਤਾ। ਮੈਂ ਉਹਨੂੰ ਕਿਹਾ ਵੀ ਓਕੇ ਤੇਰਾ ਕੋਈ ਕਸੂਰ ਹੈ, ਮੈਨੂੰ ਤੁਹਾਡਾ ਫੈਸਲਾ। ਦੂਜੀ ਵਾਰੀ ਉੱਥੇ ਹੀ ਨਹੀਂ ਇੱਕ ਸਿਰਫ ਸਵਾਲ, ਉਹ ਜਿਹੜਾ ਬੰਦਾ ਤੁਹਾਨੂੰ ਸਿਖਾਉਂਦਾ ਉਹ ਲਹਿਦਾ ਟ੍ਰੇਨਰ ਹੁੰਦਾ? ਉਹ ਲਹਿਦਾ ਟ੍ਰੇਨਰ, ਉਹਨੂੰ ਲਹਿਦਾ ਪੇ ਕਰਨਾ?
ਯਾਰ ਇੱਕ ਸਕੂਲ ਬਣਿਆ ਨਾ, ਉੱਥੇ ਤੁਸੀਂ ਇਕੱਠੀ ਫੀਸ ਕਰ ਦੇਣੀ। ਉਹਨੇ ਤੈਨੂੰ ਕਹਿਣਾ ਵੀ ਤੂੰ 10 ਕਲਾਸਾਂ ਲੈਣੀਆਂ ਨੇ ਰਹਿਸਲ ਵਾਲੀਆਂ, ਓਕੇ 11ਵੀਂ ਦਿਨ ਤੇਰਾ ਉਹ ਆ, ਉਹ ਤੁਹਾਨੂੰ ਡੇਲੀ ਕਲਾਸ ਦੇਣਾ ਹੈ। ਉਹਨੇ ਕਲਾਸ ਦੇਣੀ। ਉਹ ਉੱਥੇ ਹੁੰਦਾ ਸੀ ਗੱਡੀ ਲੈ ਕੇ, ਹਾਂ। ਲੇਕਿਨ ਜਿਹੜਾ ਨਾਰਮਲ ਟੈਸਟ ਹੁੰਦਾ ਉੱਥੇ ਤੁਸੀਂ ਜਾਣਾ ਸਕੂਲ 'ਚ। ਠੀਕ ਹੈ ਜੀ ਭਾਈ। ਸਹੀ। ਦੂਜੀ ਵਾਰੀ ਫਿਰ ਉਦੋਂ ਮੈਂ ਬਿਲਕੁਲ ਠੀਕ ਆ, ਸਾਰਾ ਟੈਸਟ ਸਹੀ ਦੇ ਦਿੱਤਾ। ਉਹਨੇ ਮੈਨੂੰ ਕਿਹਾ ਪਾਰਕਿੰਗ ਚਲਾ, ਮੈਂ ਲਾ ਲਈ। ਮੈਨੂੰ ਕਹਿੰਦਾ ਚਲੋ ਓਕੇ ਕੱਢੋ, ਤੇ ਮੈਂ ਇੰਜ ਵੇਖਣ ਤੋਂ ਬਗੈਰ ਹੀ ਇੰਜ ਕੀਤਾ, ਉਹਨੇ ਬ੍ਰੇਕ ਮਾਰ ਫੇਲ ਕਰਤਾ ਉਹਨੇ ਉੱਥੇ। ਉਹਨੇ ਕਿਹਾ ਤੂੰ ਰੋਡ ਤੇ ਚੜ੍ਹਨ ਲੱਗਾ, ਤੂੰ ਵੇਖਿਆ ਕਿਉਂ ਨਹੀਂ? ਹਾਂਜੀ। ਤੇ ਪਿੱਛੇ ਵਾਕਈ ਗੱਡੀ ਆ ਰਹੀ ਸੀ, ਉਹ ਖਾਲੀ ਆ ਸਿਲੀਕੋਨ, ਉਹ ਨੈਸ਼ ਪਤਾ ਨਹੀਂ ਕਿੱਧਰੋਂ ਆ ਗਿਆ ਪਿੱਛੇ। ਤੁਹਾਡਾ ਕਰਕੇ ਆਇਆ ਬਸ, ਫੇਲ ਕਰਾਉਣ ਆਇਆ ਸੀ। ਨਾਮ ਹੀ ਆਇਆ ਹੁੰਦਾ ਜਦੋਂ ਮੈਂ ਇੰਜ ਉਹਨੂੰ ਕਹਿੰਦੇ ਪੈਰਲ ਪਾਰਕਿੰਗ, ਪਤਾ ਨਹੀਂ ਜਿਹੜੀ ਸਿੱਧੀ ਇੰਜ ਲੱਗਦੀ, ਉਹਦੇ ਚੋਂ ਜਦੋਂ ਮੈਂ ਇੰਜ ਕੱਢਣ ਲੱਗਾ ਨਾ ਘੁਮਾ ਕੇ, ਉਹਨੇ ਉੱਥੇ ਬ੍ਰੇਕ ਮਾਰ। ਨਾ ਮੈਂ ਸ਼ੋਲਡਰ ਚੈੱਕ ਕੀਤਾ, ਨਾ ਮੈਂ ਸ਼ੀਸ਼ਾ ਚੈੱਕ ਕੀਤਾ। ਸਾਨੂੰ ਆਦਤ ਆ ਅੱਧੀ ਗੱਡੀ ਬਾਹਰ ਕੱਢ ਕੇ ਇੰਜ ਵੇਖਣ ਦੀ। ਅਸੀਂ ਗੱਡੀ ਪਹਿਲੇ ਤੋੜਦੇ ਆ, ਜਿਹੜਾ ਵੇਖਣਾ ਵੁਖਣਾ ਹੈ ਬਾਅਦ ਚ ਕਰਦੇ ਆ। ਉਹ ਕਹਿੰਦੇ ਖਲੋਤਾ ਵੇਖ ਕੇ ਇਹ ਬਿਮਾਰੀ ਹੈ। ਮਤਲਬ ਹੁਣ ਇੱਕ ਵਾਰੀ ਮੈਂ ਫੇਲ ਕਿੱਦਾਂ ਆਇਆ ਵੀ ਵੱਡੀ ਲਾਈਨ ਤੇ ਜਾ ਰਿਹਾ, ਉਹਨੇ ਮੈਨੂੰ ਕਿਹਾ ਰਾਈਟ ਵਾਲੀ ਲਾਈਨ ਲੈ, ਤੇ ਮੈਂ ਹਲਕੀ ਜੀ ਬ੍ਰੇਕ ਮਾਰ ਕੇ ਇੰਜ ਕਰ ਫੇਲ। ਲਾਈਨ ਚੇਂਜ ਕਰਨ ਲੱਗਿਆ ਬ੍ਰੇਕ ਨਹੀਂ ਮਾਰਨੀ, ਵਿਦਆਊਟ ਬ੍ਰੇਕ ਲਾਈਨ ਚੇਂਜ ਕਰਨੀ। ਇਹ ਨਾ ਉਹਨਾਂ ਨਾਂ ਦੇਣ ਵਾਲੀਆਂ। ਤੁਹਾਡਾ ਕੋਈ ਮਸਲਾ ਜਿਹਾ ਵਾ ਕਿਤੇ ਨਾ ਕੋਈ, ਤੁਸੀਂ ਅਰਬੀ ਨੂੰ ਬਦਤਮੀਜ਼ੀ ਨਾ ਕੀਤੀ ਹੋਵੇ। ਇਦਾਂ ਨਹੀਂ ਹੁੰਦਾ ਵੀ ਯਾਰ ਇੰਨੀ ਪਚੀਦਗੀ ਯਾਰ। ਤੁਸੀਂ ਮੈਂ ਸਾਊਦੀ ਅਰਬ ਬਣਵਾਇਆ, ਮੈਂ ਪਹਿਲੀ ਵਾਰੀ ਇੱਕ ਵਾਰੀ ਸਿਰ ਕੰਪਿਊਟਰ ਤੇ ਫੇਲ ਹੋਇਆ। ਉਦੋਂ ਦੁਬਈ ਇਸ ਤੋਂ ਵੀ ਈਜ਼ੀ ਬਣਦਾ ਸੀ। ਉਦੋਂ ਦੁਬਈ ਨੇ ਤਾਂ ਵੰਡੇ ਨੇ ਲਾਇਸੈਂਸ, ਮਾੜੀ ਜੀ ਟਰਾਈ ਲੈ ਕੇ। ਸਭ ਤੋਂ ਔਖਾ ਲਾਇਸੈਂਸ ਕਿੱਥੇ ਬਣਦਾ ਭਲਾ ਦੁਨੀਆ 'ਚ? ਸਭ ਤੋਂ ਔਖਾ ਅਫਗਾਨਿਸਤਾਨ। ਅੱਛਾ ਜੀ। ਹਾਂ ਓਏ ਉਹ ਜਿਹੜੀ ਵੀਡੀਓ ਕਾਲ ਓਏ ਸਾਜੋ ਭਲਾ ਕੀ ਕਰਦੇ ਆ? ਉਹ ਕਮਰੇ 'ਚ ਬੁਲਾ ਲੈਂਦੇ ਆ ਜਿਹਨੇ ਅਪਲਾਈ ਕੀਤਾ ਦਾ, ਉਹਨੂੰ ਕਹਿੰਦੇ ਕੁਰਸੀ ਤੇ ਬਹਿ। ਉਹ ਕੁਰਸੀ ਤੇ ਬਹਿਦਾ, ਉਹਨੂੰ ਕਹਿੰਦੇ ਲੱਤਾਂ ਇੰਜ ਕਰ ਲਾ ਜ਼ਮੀਨ ਤੇ, ਉਹ ਇੰਜ ਕਰ ਲੈਂਦਾ ਗੱਡੀ ਤਰ੍ਹਾਂ। ਉਹਨੂੰ ਕਹਿੰਦੇ ਬ੍ਰੇਕ ਮਾਰ, ਉਹ ਇੰਜ ਕਰ ਦਿੰਦਾ। ਉਹਨੂੰ ਕਹਿੰਦੇ ਕਲੱਚ, ਉਹ ਕਹਿੰਦਾ ਇੰਜ ਕਰ ਦਿੰਦਾ। ਕਹਿੰਦੇ ਗੇਅਰ ਲਾ ਕੇ ਕਹਿੰਦਾ ਓਕੇ ਮੁਬਾਰਕ ਆ ਜਾ। ਯਾਰ ਕੀ ਐਦਾਂ ਹੋਣਾ ਚਾਹੀਦਾ। ਉੱਥੇ ਵੀ ਫੇਲ ਹੋ ਗਿਆ 3 ਵਾਰੀ। ਦੱਸ ਨਹੀਂ, ਉਹ ਤਾਂ ਅਖੀਰ ਉਹਨਾਂ ਨੇ ਕਿਹਾ ਕੁਰਸੀ ਤੇ ਸਿਰਫ ਬਹਿ ਜਾ, ਲੱਤਾਂ ਹੀ ਸਿੱਧੀਆਂ ਰੱਖ ਲਾ। ਤੇ ਉੱਥੇ ਵੀ ਸਾਲਾ ਕਦੀ ਇੰਜ ਕਰਨ ਲੱਗਦਾ, ਉਹਨੂੰ ਕਿਹਾ ਨਿਕਲ ਜਾ। ਯਾਨੀ ਜਿਹੜਾ ਉੱਥੇ ਫੇਲ ਹੋ ਗਿਆ, ਹਿਸਾਬ ਲਾ ਵੀ ਕੀ ਨਹੀਂ, ਉੱਥੇ ਪਾਸ ਇੱਕ ਵਾਰੀ ਹੋ ਗਿਆ ਸੀ ਮਿਹਨਤ ਕਰਕੇ। ਉਹਨੇ ਕਿਹਾ 300 ਰੁਪਇਆ ਫੀਸ, ਕਹਿੰਦਾ ਮੁਝੇ ਨਹੀਂ ਚਾਹੀਏ। ਉਹਨੇ ਕਿਹਾ ਭਾਈ ਆ ਹੁਣ 250 ਰੁਪਇਆ ਦੇ ਦੇ ਤੇਰਾ ਲਾਇਸੈਂਸ। ਕਹਿੰਦਾ ਨਹੀਂ ਰਹਿਣ ਦੋ। ਨਹੀਂ, ਮੈਂ ਸ਼ਾਮ ਤੱਕ ਮੈਂ ਲਾਇਸੈਂਸ ਅਪਲਾਈ ਕਰ ਦੇਣਾ ਵਾ। ਮੈਂ ਅਫਸਰਾਂ ਨੂੰ ਫੋਨ ਕਰਕੇ ਨਾ ਸਾਰਾ ਮੇਰਾ ਤੂੰ ਇਨਸਾਨੀਅਤ ਦਾ ਲਾਇਸੈਂਸ ਬਣਵਾ ਪਹਿਲੋ ਕਿ ਤੂੰ ਇਨਸਾਨ ਹੈ। ਫਰੀਦ ਸਾਹਿਬ ਵਿੱਚ ਦਰਦ ਦਿਲ ਬਹੁਤ ਆ। ਦਰਦ ਦਿਲ ਦੀ ਨਹੀਂ ਗੱਲ ਯਾਰ, ਕੁੱਤੇ ਖਾਣੀ ਕਰਾ ਕੇ ਤੂੰ ਹੁਣ ਕਹਿੰਦੇ ਆ ਮੈਂ ਕਰਾ ਲੈਣਾ, ਉਦੋਂ ਮਰਦਾਂ ਤਰ੍ਹਾਂ 3200 ਇਹ ਦੇਖੋ ਭੈਣ, ਜਿਹੜੇ ਮੁਲਕ ਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ, ਉੱਥੇ 50-50 ਲੱਖ ਰੁਪਇਆ ਲੋਕਾਂ ਦਾ ਲਾਇਸੈਂਸਾਂ ਤੇ ਲੱਗ ਜਾਂਦਾ ਪਾਕਿਸਤਾਨੀ। ਯਾਨੀ ਤੁਸੀਂ 8-9 ਵਾਰੀ ਫੇਲ ਹੋ ਗਏ ਨਾ, ਤੇ ਤੁਹਾਡਾ 30-40 ਲੱਖ ਰੁਪਇਆ ਲੱਗ ਗਿਆ ਸਮਝੋ। ਉਹਨਾਂ ਨੂੰ ਸਾਹਸ ਨਹੀਂ। ਠੀਕ ਆ ਜੀ, ਉੱਥੇ ਲਾ ਰਹੇ। ਇੱਥੇ ਸਾਡੇ ਮੁਹੱਬਤ ਕਰਦੇ ਨੇ ਬੈਠੇ ਦਫ਼ਤਰ ਦੇ, ਹੋਣਾ ਲੀਗਲ ਹੀ ਸੀ ਸਾਰਾ ਕੁਝ, ਲੇਕਿਨ ਇਹ ਹੁੰਦਾ ਕਿ ਤੁਹਾਨੂੰ ਲਾਈਨ 'ਚ ਨਹੀਂ ਲੱਗਣਾ ਪੈਣਾ। ਹਾਂਜੀ, ਅਸੀਂ ਇੱਕ ਸੈਲੇਬ੍ਰਿਟੀ ਇਹ ਸਮਝਦੇ ਜਾਂ ਮੁਹੱਬਤ ਆ, ਉਹ ਕਹਿੰਦੇ ਚਲੋ ਫੀਸ ਹੁਣ 3200। ਇਹਦੇ ਦਿਲ 'ਚ ਇਹ ਸੀ ਕਿ ਜਿਵੇਂ ਨਾਸ਼ਤੇ ਦੀ ਦੁਕਾਨ ਤੇ ਨਹੀਂ ਬੰਦਾ ਕਹਿੰਦਾ ਕੋਈ ਨਹੀਂ ਰਹਿਣ ਦੇ ਪੈਸੇ ਯਾਰ ਖਵਾ ਦੇ। ਉੱਥੇ ਇਹ ਚੱਕਰ ਨਹੀਂ, ਉਹਨਾਂ ਨੇ 3200 ਰੁਪਇਆ ਗਵਰਨਮੈਂਟ ਨੂੰ ਦੇਣਾ, ਔਰ ਤੂੰ ਆਪਣੇ ਹੱਥੀਂ ਉਹਨਾਂ ਦੇ ਗਵਰਨਮੈਂਟ ਨੂੰ ਭੇਜਣਾ, ਤੂੰ ਬੰਦੇ ਨਹੀਂ ਸੈਂਡ ਕਰਨਾ। ਬਾਕੀ ਸਾਰਾ ਕੁਝ ਉਹ ਕਰ ਦੇਣਗੇ ਤੈਨੂੰ। ਸਹੀ ਗੱਲ ਯਾਰ ਉਹ 3200 ਰੁਪਇਆ ਤੇ ਉਹ ਵਿਚਾਰੇ ਨੂੰ ਜੇਬ 'ਚ ਨਹੀਂ ਪਾਉਣਾ ਉਹਨਾਂ ਨੇ। ਉਸਤਾਦ ਜੀ ਇਹਨਾਂ ਤਾਂ ਮੈਨੂੰ ਨੌਲੇਜ ਮੇਰਾ ਸਾਰਾ ਕੁਝ ਇੰਨਾ ਪਿਆਰ ਉਹਨਾਂ ਨੇ ਕੀਤਾ, ਖਾਣਾ ਪੀਣਾ ਬਿਸਕੁਟ ਚਾਹ, ਲਿਆਓ ਜਾਨੀ ਭਈਆ ਸੈਂਡ ਕਰੋ, ਆਹ ਸੈਂਡ ਕਰੋ। ਉਸੇ ਟਾਈਮ ਗਿਆ ਉਹਨੇ ਕੰਪਿਊਟਰ 'ਚ ਐਂਟਰੀ, ਉੱਧਰ ਕਮਰੇ 'ਚ ਗਿਆ, ਉੱਥੇ ਆ ਇੱਕ ਜਾ ਕੇ ਮੈਨੂੰ ਨਾਲ ਲੈ ਕੇ ਉਹਨੇ ਕਿਹਾ ਆਓ ਜ਼ਰਾ। ਉੱਥੇ ਉਹਨੇ ਇੱਕ ਫੀਮੇਲ ਨੂੰ ਕਿਹਾ ਥੰਬਨੇਲ ਲਵਾ ਦਿਓ। ਉਹ ਰਸ਼ ਲੱਗਾ ਸੀ, ਉਹਨਾਂ ਨੇ ਮੇਰਾ ਥੰਬਨੇਲ ਲਵਾਤਾ। ਯਾਨੀ ਇਹ ਸਾਰਾ ਕੁਝ ਉਹਨੇ ਕਰਕੇ ਅੱਧੇ ਘੰਟੇ 'ਚ ਮੈਨੂੰ ਉਸ ਤੋਂ ਬਾਅਦ ਕਿਹਾ ਜਾਨੀ ਭਈਆ 4500 ਰੁਪਇਆ ਇੱਥੇ ਸੈਂਡ ਕਰ ਦੇ। ਹੁਣ ਉੱਥੇ ਮੈਂ ਕਹਿੰਦਾ ਹੋ ਨਹੀਂ ਸਾਡੀ ਤੁਸੀਂ ਤੇ ਨਹੀਂ ਕਹਿ ਸਕਦੇ ਇੰਨੇ ਉਹ ਜ਼ਿਆਦਾ। ਮੇਰੀ ਆਦਤ ਇਦਾਂ ਦੀ ਹੈ, ਮੇਰੇ ਕੋਲ ਸਿਰਫ 4500 ਹੀ ਹੁੰਦਾ ਨਾ, ਤੇ ਵੀ ਮੈਨੂੰ ਬਾਹਰ 1000 ਉਹਦੀ ਲੋੜ ਹੁੰਦੀ ਮੈਂ ਤਾਂ ਵੀ ਦੇ ਦੇਣਾ ਸੀ। ਮੇਰੀ ਵੀ ਇਸ ਚੀਜ਼ ਨੂੰ ਅੱਲਾ ਭਾਗ ਲਾਉਂਦਾ ਵਾ। ਉਸਤਾਦ ਜੀ ਜਿਹੜਾ ਇਹ ਸੋਚਦਾ ਨਾ ਕੀ ਬਣੂਗਾ, ਹਾਏ 3000, ਹਾਏ 2000, ਹਾਏ ਮੈਂ ਇੱਥੇ ਦੇ ਦੇਵਾਂ, ਹਾਏ ਉਹ ਤੇਰੀ ਸੈਲਰੀ ਜਿੰਨੀ ਅੱਲਾ ਦੇ ਬੰਦੇ ਤੈਨੂੰ ਤੇ ਚਾਹੀਦਾ। ਤੂੰ ਤਿੰਨ ਚੈਨਲ ਉਸਤਾਦ ਜੀ, ਉਹ 3 ਚੈਨਲ ਨੂੰ ਮੈਨੂੰ ਨਾ ਗਣਾ। ਉਹ ਚੈਨਲਾਂ ਦੇ ਜਿਹੜੇ ਚੈਨਲ ਮੈਨੂੰ ਦਿੱਤੇ ਨੇ, ਉਹ ਮਾਲਕ ਕੋਲੋਂ ਪੈਸੇ ਲੈ ਕੇ ਬੈਠ ਰਹੇ ਆਪਣੇ ਸ਼ੋਅ 'ਚ। ਮੈਨੂੰ ਛੱਡ ਦੇ ਤੂੰ। ਅੱਛਾ। ਮੈਂ ਤੁਹਾਨੂੰ ਚੇਪੜਾ ਬਣਾਉਣਾ ਇੰਟਰਨੈਸ਼ਨਲ ਲੈਵਲ ਦਾ, ਉਹ ਮੇਰਾ ਅੱਜ ਕੱਲ੍ਹ ਬਣ ਕੇ ਆ ਜਾਣਾ ਵਾ। ਚਲੋ ਅੱਲਾ ਤੁਹਾਡਾ ਖੈਰ। just ਕੀ show- ਸ਼ਨਾਖਤੀ ਕਾਰਡ?
ਨਹੀਂ ਮੈਂ ਕਹਾਂ ਹੁਣ ਥੱਬਾ ਹੀ ਬਣਾਉਂਗਾ, ਇੰਨੇ ਬਣਾਉਣੇ ਪਾਸਪੋਰਟ। ਉਸਤਾਦ ਜੀ ਜਿਹੜਾ ਪਾਕਿਸਤਾਨ 'ਚ ਬਣਦੇ ਨੇ ਨਾ ਲਾਇਸੈਂਸ ਮੋਟਰਸਾਈਕਲ ਦੇ ਖਾਸ ਕਰ, ਉਹ 2% ਉਹ ਲੋਕ ਨੇ ਜਿਹੜੇ ਕਰੀਮ ਤੇ ਉੱਭਰ ਦੇ ਮੋਟਰਸਾਈਕਲ ਜਿੰਨਾ ਵਿਚਾਰੇ ਚਲਾਣੇ, ਬਾਕੀ 1% ਉਹ ਜਿਹੜੇ ਸਾਥ ਰੱਖਦੇ ਕਹਿੰਦੇ ਨਹੀਂ ਭਾਈ ਅਸੀਂ ਬਣਾਉਣਾ ਹੀ ਬਣਾਉਣਾ। ਬਾਕੀ 97% ਲੋਕਾਂ ਲਾਇਸੈਂਸ ਨਹੀਂ ਬਣਾਏ। ਨਹੀਂ ਪਾਏ ਬਣੇ ਨੇ। ਮੈਂ ਉਹਨਾਂ ਅਸੀਂ ਸ਼ਰਤ ਲਾਈ ਸੀ, ਅਸੀਂ ਹਾਰ ਗਏ। ਅੱਛਾ। ਤੇ ਸਾਡਾ ਜਿਹੜਾ ਗੇੜਾ ਕੀਤਾ ਉਹਨਾਂ ਨੇ ਪੁਲਿਸ ਵਾਲੇ, ਉਹ ਵਾਰਡਨ ਵਾਲੇ, ਉਹ ਵੀ ਸਾਡੇ ਯਾਰ ਸੀ ਬੱਟ ਨੇ। ਮੈਂ ਕਹਿੰਦਾ ਸ਼ਰਤ ਲੱਗ ਗਈ, ਮੈਂ ਕਿਹਾ ਬੱਟ 10 ਬੰਦੇ ਰੁਕਣੇ ਮੋਟਰਸਾਈਕਲ ਆਪਾਂ ਰੋਡ ਤੇ ਜਾ ਕੇ, ਕਿੰਨਿਆਂ ਕੋਲ ਲਾਇਸੈਂਸ ਹੋਏਗਾ? ਕਹਿੰਦਾ ਜੀ 5 ਤੋਂ 6 ਕੋਲ। ਮੈਂ ਕਿਹਾ 3 ਕੋਲ ਹੋਏਗਾ, 7 ਕੋਲ ਅੱਜ ਵੀ ਨਹੀਂ ਹੋਏਗਾ। ਚਲੇ ਗਏ ਅਸੀਂ ਭਾਈ ਉਹ ਕਿਹੜੇ ਰੋਡ ਤੇ? ਉਹ ਸਟੇਡੀਅਮ ਵਾਲਾ ਰੋਡ, ਸਟੇਡੀਅਮ ਵਾਲਾ ਰੋਡ ਜਿਹੜਾ ਸਰੀਨਾ ਹੋਟਲ ਵਾਲਾ, ਸਿੰਨਾ ਹੋਟਲ, ਸਰੀਨਾ ਹੋਟਲ ਦੇ ਉਰੇ ਜਿਹੜਾ ਉਧਰ ਨੂੰ ਵੱਡਾ ਜਿਹਾ ਚੌਂਕ ਜਿਹੜਾ ਉਧਰ ਨੂੰ, ਉੱਥੇ ਖਲੋ ਗਏ ਸੀ। ਇਹਨਾਂ ਨੇ ਹੁਣ ਕੀ ਮੇਰੇ ਨਾਲ ਸ਼ੋਕੀ ਕੀਤੀ ਵੀ ਜਿਹੜਾ ਆ ਰਿਹਾ ਉਹ ਕਹਿ ਰਿਹਾ ਮੇਰੇ ਕੋਲ ਲਾਇਸੈਂਸ ਹੈਗਾ। ਮੈਂ ਕਿਹਾ ਇਹ ਕੀ ਰੌਲਾ ਵਾ? ਠੀਕ ਹੈ ਜੀ, ਪਹਿਲੇ 3-4 ਮੈਂ ਰੋਕੇ, ਉਹਨਾਂ 3-4 ਕੋਈ ਨਹੀਂ ਸੀ। ਉਸ ਤੋਂ ਬਾਅਦ ਜਿਹੜਾ ਆ ਰਿਹਾ ਹੈਗਾ ਜੀ, ਜਿਹੜਾ ਆ ਰਿਹਾ ਹੈਗਾ, ਮੈਂ ਕਿਹਾ ਇਹ ਕੀ ਗੇਮ ਪੈ ਰਹੀ ਹੈ? ਇਹ ਕਿੱਥੋਂ ਇੰਨੇ ਇੱਕਦਮ ਸਾਰੇ ਲਾਇਸੈਂਸ ਵਾਲੇ ਹੀ ਆਈ ਜਾ ਰਹੇ ਨੇ, ਦੂਜਾ ਆ ਹੀ ਕੋਈ ਨਹੀਂ ਰਿਹਾ ਯਾਰ। ਇੱਕ ਐਸੇ ਮੂੰਹ ਵਾਲਾ ਮੁੰਡਾ ਰੁਕਿਆ, ਉਹਦੇ ਕੱਪੜੇ ਮਾਨਾ ਨਹੀਂ, ਮਾਨੇ ਨੂੰ ਮਾਨਾ ਉਹਦੇ ਲਾਗੇ ਖਲੋਤਾ ਲੱਗੇਗਾ ਯਾਰ ਮਾਨਾ ਆ ਦੇਖ ਯਾਰ ਮਾਨਾ ਮਾਸ਼ਾਅੱਲਾ ਠੀਕ ਲੱਗ ਰਿਹਾ ਇੰਜ ਦਾ। ਉਹਨੇ ਵੀ ਕੱਢ ਕੇ ਦਿਖਾਤਾ, ਕਹਿੰਦਾ ਮੇਰਾ ਵੀ ਬਣਿਆ ਤੇ ਬਣਿਆ। ਉਹ ਮੇਰੇ ਅਸਾਬ ਤੱਕ ਉਹਨੇ ਅਸਰ ਕੀਤਾ। ਤਾਜੀ ਯਕੀਨ ਨਾ ਕਰਨ, ਕਹਿੰਦੇ ਦਿਖਾ, ਉਹਨੇ ਭਾਜੀ ਉਹਨੇ ਦਿਖਾਤਾ। ਤੇ ਵੱਡੀ ਗੱਲ ਕਾਰ ਦਾ, ਤੇ ਕਾਰ ਦਾ ਵੀ ਤੇ ਫੇਰ ਪਤਾ ਕੀ ਪਤਾ ਲੱਗਾ ਜਦੋਂ ਪ੍ਰੋਗਰਾਮ ਐਂਡ ਹੋਣ ਲੱਗਾ ਨਾ ਵੀ ਨਾਜ਼ਰੀਨ ਮੈਂ ਵੀ ਇੰਜ ਦੇਖ ਰਿਹਾ, ਤੇ ਮੈਂ ਦੇਖ ਰਿਹਾ ਕਿ ਜਿੱਧਰੋਂ ਉਹ ਆ ਰਹੇ ਸੀ ਨਾ ਬੰਦੇ, ਉਹ ਪਰਲੀ ਸਾਈਡ ਤੋਂ, ਯਾਨੀ ਇਸ਼ਾਰਾ ਬੰਦ ਆ, ਇਸ਼ਾਰਾ ਖੁੱਲਦਾ ਸੀ ਤੇ ਅੱਗੇ ਬੰਦੇ ਹੁੰਦੇ ਸੀ ਤੇ ਅਸੀਂ ਝੁੱਪ ਲੈਂਦੇ ਸਾਂ। ਜਿਹੜਾ ਇਸ਼ਾਰਾ ਬੰਦ ਆ ਉੱਥੇ ਤੋਂ ਕਰੈਕਟਰ ਬੱਟ ਨੇ ਖਿਲਾਰੇ ਨੈਸ਼ ਨੇ। ਬਸ ਨਾਲੇ ਉਹ ਕੀ ਕਰ ਰਹੇ ਨੇ? ਲਾਇਸੈਂਸ ਹੈਗਾ ਭਾਜੀ? ਕਹਿੰਦਾ ਹਾਂਜੀ ਹੈਗਾ। ਤੁਸੀਂ ਨਾ ਇੱਧਰ ਨੂੰ ਜਾਣਾ ਵਾ ਤੇ ਉੱਥੇ ਖੜੇ ਹੋਣਾ ਪੈਂਦਾ 2 ਮਿੰਟ। ਲਾਇਸੈਂਸ ਹੈਗਾ? ਨਹੀਂ, ਤੁਸੀਂ ਉੱਤੋਂ ਤੋਂ ਨਿਕਲ ਜਾਣਾ। ਉਹ ਕਰੈਕਟਰ ਭੇਜ ਲਾਇਸੈਂਸ ਆ ਗਿਆ ਮੇਰਾ। ਅੱਛਾ। ਚੇਤਾ ਕਰ ਰਹੇ ਮੇਰੇ ਨਾਲ, ਉਹ ਸਾਰੇ 3-4 ਜਣੇ ਨਾ ਵਾਰਡਨ ਵਾਲੇ ਮੇਰੇ ਨਾਲ ਸ਼ੁਗਰ ਲਾ ਰਹੇ ਮੇਰਾ ਕਿ ਇਹਨੂੰ ਹਰਾਉਣਾ ਕਿਸ ਤਰੀਕੇ ਨਾਲ। ਉਹ ਪਤਾ ਭਲਾ ਕਿੱਦਾਂ ਚੱਲਿਆ, ਸ਼ੋਅ ਵੰਡਾ ਵੀ ਹੋ ਗਿਆ, ਸ਼ੋਅ ਵਾਈਂਡ ਅਪ ਹੋ ਗਿਆ। ਤੇ ਮੈਂ ਦੇਖਿਆ ਤੇ ਇੱਕ ਬੰਦਾ ਨਾ ਉੱਥੇ ਪਰੇ ਉਹਨਾਂ ਨੂੰ ਨਾ ਲਾਇਸੈਂਸ ਕੱਢ ਕੇ ਦਿਖਾਉਂਦਾ। ਮੈਂ ਕਿਹਾ ਉੱਥੇ ਕੀ ਤੁੱਕ ਬਣਦਾ? ਮੈਂ ਦੌੜ ਲਾਤੀ ਚੌਂਕ ਦੇ ਵਿੱਚ, ਮਗਰ ਹੀ ਕੈਮਰਾਮੈਨ। ਮੈਂ ਉਹਨੂੰ ਜਾ ਕੇ ਫੜ ਲਿਆ। ਮੈਂ ਕਿਹਾ ਭਾਜੀ ਇਹਨੇ ਕੀ ਕਿਹਾ? ਐ ਕੁਛ ਨਹੀਂ, ਜਾਓ। ਮੈਂ ਕਿਹਾ ਨਹੀਂ 1 ਮਿੰਟ। ਕਹਿੰਦਾ ਭਾਈ ਨੇ ਸਾਨੂੰ ਐਵੇਂ ਰੋਕਿਆ। ਮੈਂ ਕਿਹਾ ਇਹਨੇ ਕੀ ਕਿਹਾ? ਕਹਿੰਦਾ ਇਹਨੇ ਕਿਹਾ ਜੀ ਲਾਇਸੈਂਸ ਹੈਗਾ। ਤੇ ਕਹਿੰਦਾ ਮੈਂ ਕਿਹਾ ਹਾਂਜੀ ਹੈਗਾ। ਕਹਿੰਦਾ ਉਹ ਉੱਥੇ ਚੱਲ ਜਾਓ ਤੇ ਅਸੀਂ ਖਲੋਤੇ ਸੀ। ਹਾਂਜੀ। ਮੈਂ ਕਿਹਾ ਇਹਨੇ ਕਿਹਾ ਤੈਨੂੰ? ਕਹਿੰਦਾ ਉਹ ਮੈਂ ਨਾਜ਼ਰੀਨ ਨੂੰ ਦੁਹਾਇਆ। ਮੈਂ ਕਿਹਾ ਦੇਖ ਲਓ ਕੀ ਗੇਮ। ਮੈਂ ਵੀ ਕਹਾਂ ਯਾਰ ਜਿਹੜਾ ਆ ਰਿਹਾ ਲਾਇਸੈਂਸ ਵਾਲਾ ਆ ਰਿਹਾ। ਲੇਕਿਨ ਇੱਕ ਗੱਲ ਦੀ ਮੈਨੂੰ ਖੁਸ਼ੀ ਹੋਈ ਕਿ ਉਸਤਾਦ ਜੀ ਉਹਨੇ ਅਗਰ 10 ਬੰਦੇ ਰੋਕੇ ਨੇ ਨਾ ਤੇ 7 ਕੋਲ ਵਾਕਈ ਲਾਇਸੈਂਸ ਹੈ। ਹਾਂਜੀ। ਇਹ ਹੁਣ ਬੜੀ ਤੇਜ਼ੀ ਨਾਲ ਮੈਂ ਕੀ ਕਰ ਰਿਹਾ ਸੀ? ਮੈਂ ਚਾਮ ਲੈਣਾ ਸੀ ਕਿ ਇਹਦੀ ਮੋਟਰਸਾਈਕਲ ਵੀ ਟੁੱਟੀ ਜੀ ਆ। ਇੱਕ ਬਾਬਾ ਅੜੀ ਦੀ ਮੁੱਛ ਆ ਰਿਹਾ ਪੈਦਲ। ਮੈਂ ਕਿਹਾ ਲਾਇਸੈਂਸ ਹੈਗਾ? ਹਾਂ ਮੇਰੇ ਕੋਲ ਕਾਹਦਾ? ਉਹ ਕਹਿੰਦਾ ਮੈਨੂੰ ਬਾਬਾ ਕਹਿੰਦਾ ਮੈਂ ਨਾ ਦੌੜ ਲਾ ਕੇ ਨਾ ਕਰ, ਮੇਰੇ ਕੋਲ ਮੋਟਰਸਾਈਕਲ ਨਹੀਂ ਗਈ, ਇੱਥੇ ਖਲੋਤੇ ਨਾ। ਉਹ ਕਹਿੰਦਾ ਜੇਲ੍ਹ ਰੋਡ ਤੱਕ ਦੌੜਨਾ ਤੂੰ ਤੇ ਮੈਂ। ਤੇ ਬਾਬੇ ਦੀ ਉਮਰ ਮੈਨੂੰ 15 ਸਾਲ ਵੱਡਾ, 20 ਸਾਲ, ਯਾਨੀ 95-97। ਹਾਂਜੀ। ਕਹਿੰਦਾ ਤੂੰ ਉੱਥੇ ਪੈਦਲ ਇੱਥੋਂ ਮੇਰੇ ਨਾਲ ਦੌੜਨਾ, ਜਿਹੜਾ ਪਹਿਲੇ ਪਹੁੰਚੇਗਾ ਕਹਿੰਦਾ ਮੋਟਰਸਾਈਕਲ ਸ਼ਰਤ ਲਾ। ਉਹ ਬਾਬਾ। ਹਾਂਜੀ ਸਾਜੀ ਪੁਰਾਣੇ ਬੰਦੇ ਫਿੱਟ ਇਦਾਂ ਹੀ ਆ। ਹਿਸਾਬ ਨਹੀਂ ਤੇ ਨਾਲ। ਲੇਕਿਨ ਬਾਬਾ ਵੀ ਹੁੰਦਾ ਨਾ ਤਾਂ ਉਸਤਾਦ ਜੀ ਉਹਨੇ ਵੀ 3200 ਰੁਪਇਆ ਲਾ ਲੈਣਾ। ਚਲੋ ਜੀ ਬਸ ਠੀਕ ਆ। ਹਾਂਜੀ ਅਸਲ ਇਹ ਗੱਲ ਆ। ਬਸ ਠੀਕ ਆ। ਤੁਸੀਂ ਨਾ ਤੈਨੂੰ ਰੱਬ ਕੋਲੋਂ ਨਾ ਲੈਣਾ ਹੀ ਨਹੀਂ ਆ ਰਿਹਾ ਰਿਜ਼ਕ। ਹਾਏ। ਕਿੱਡਾ ਵੱਡਾ ਤੂੰ ਭੌਂਕਾ ਵਾ, ਤੇਰੀ ਕਿੱਡੀ ਗੱਲਾਂ ਵੱਜਦੀਆਂ ਨੇ, ਕਿੰਨਾ ਕੁਛ ਆ। ਲੈ ਤੂੰ 3000 ਰੁਪਇਆ ਲਾਉਣ ਲੱਗਿਆ ਤੈਨੂੰ ਮੌਤ ਪੈ ਗਈ। ਜੀ ਮੇਰਾ ਅੱਲਾ ਬੜਾ ਬੇਨਿਆਜ਼ ਆ। ਸੋਚ ਘਟਿਆ। ਘਟਿਆ ਨਹੀਂ, ਕੰਜੂਸ ਵੀ ਨਹੀਂ। ਨਹੀਂ ਤਾਜੀ ਕੰਜੂਸ ਆ ਲੋ, ਕੰਜੂਸ ਵੀ ਨਹੀਂ। ਤਾਜੀ ਇੱਥੇ ਲਾਣੇ ਬੰਦੇ, ਉੱਥੇ ਲਾਵੇ ਬੰਦਾ। ਉਸਤਾਦ ਜੀ ਨਹੀਂ ਲਾਣੇ, ਕੰਜੂਸੀ ਹੈ। ਇਹ ਤੁਹਾਡੀ ਗੱਲ ਦਾ ਮੈਨੂੰ ਦੁੱਖ ਹੋਇਆ ਕਿ ਅੱਲਾ ਕੋਲ ਲੈਣਾ ਨਹੀਂ ਆ ਰਿਹਾ। ਮੇਰੇ ਅੱਲਾ ਨੇ ਮੈਨੂੰ ਬੜਾ ਨਵਾਜ਼ਿਆ। ਬਾ ਖੁਦਾ ਉਹਨੇ ਨੇਕ ਔਲਾਦ ਦਿੱਤੀ ਆ। 3 ਚੈਨਲ ਵੀ ਉਹ ਵੀ ਪਾ ਵਿੱਚ ਯਾਰ। ਯਾਰ ਉਹ ਚੈਨਲ ਤੂੰ ਲੈ ਲਾ। ਇੱਕ ਮਿੰਟ ਜਾ। ਨੇਕ ਔਲਾਦ ਕੀ ਤੇਰਾ? ਹਾਲੇ 2 ਸਾਲ ਦਾ ਮੁੰਡਾ ਕਿ ਜੁਮਾ ਪੜਨ ਚੱਲ ਜਾਂਦਾ ਕੱਲਾ। ਨੇਕ ਔਲਾਦ ਕੀ ਦਿੱਤੀ ਤੈਨੂੰ? ਨਹੀਂ ਜਿੱਦਾਂ ਦਾ ਅੱਲਾ ਨੇ ਪੁੱਤਰ ਦਿੱਤਾ ਨਾ। ਦੇਖ ਪੜ ਰਿਹਾ ਜੁਮਰਾਤ ਬਾਹਰ ਐਡਾ। ਮੈਂ ਬੱਚਾ ਉਹ ਵੱਡਾ ਹੋਏਗਾ ਤੇ ਪਤਾ ਲੱਗੇਗਾ ਨਾ। ਹੁਣੇ ਹੀ ਨੇਕ ਮਤਲਬ ਕੀ ਹੈ? ਬੀਵੀ ਬੱਚੇ ਸਮੇਤ ਗੱਲ ਕਰ ਰਹੇ ਆ ਕਿ ਮੈਂ ਉਹਨੂੰ ਵੇਖ ਕੇ ਦੁਆ ਕਰਦਾ ਅੱਲਾ ਇਦਾਂ ਦੀ ਔਲਾਦ ਸਭ ਨੂੰ ਦੇਵੇ ਯਾਰ। ਉਹ ਯਾਰ ਅੱਛਾ ਯਾਰ ਕੀ ਯਾਰ ਉਹਦੇ ਚ 1 ਸਾਲ 6 ਮਹੀਨੇ ਦਾ ਉਮਰਾ ਕਰਨ ਗਿਆ। ਨੇਕ ਹੁਣੇ ਹੀ ਨੇਕ, ਹਾਲੇ ਵੱਡਾ ਤੇ ਹੋ ਲੈਂਦੇ ਉਹਨੂੰ। ਤੇਰਾ ਮੁੰਡਾ ਅਰਫਾ ਕਰੀਮ ਆ। ਆਹ ਯਾਰ ਕੀ ਗੱਲ ਆ ਇਧਰ 8-9 ਸਾਲ ਦਾ ਹੋ ਲੈਂਦੇ। ਉਹਨੇ ਆਪਣੇ ਚਾਚੇ ਤਾਇਆ ਨਾਲ 3-4 ਵਾਰੀ ਬਾਹਰ ਜਾਣਾ ਵਾ, ਆ ਕੇ ਮੈਨੂੰ ਦੱਸੀ ਕਿਹੜਾ ਨੇਕ। ਹਾਂ
ਉਹ ਯਾਰ ਇੰਨਾ ਕੁ ਬਦਬਖਤ ਇਨਸਾਨ ਆ ਜਿਹੜਾ ਯਾਰ ਆਪਣੀ ਜ਼ਾਤ ਤੇ ਤੇਰੀ ਆਪਣੀ ਪ੍ਰਾਪਰਟੀ ਬਣਨੀ ਸੀ। ਉਹ ਫਰੀਦ ਤਿੰਨ ਸਾਹਿਬ ਚੈਨਲਾਂ ਤੇ ਤੂੰ ਕੰਮ ਕਰਨਾ ਵਾ, ਤੂੰ ਤੇਰਾ ਬਣਦਾ ਹੀ ਨਹੀਂ ਹੈਗਾ। ਤੂੰ ਇੱਥੇ ਬਹਿ ਕੇ ਗੱਲਾਂ ਟਕੇ ਦੀਆਂ ਸੁਣਾਣ ਡਿਆ। 3000 ਰੁਪਈਆ ਸੀ ਉਹ ਤਿੰਨਾਂ ਚੈਨਲਾਂ ਦਾ ਤੂੰ ਕੰਮ ਕਰਨ ਡਿਆ। ਠਹਿਰ ਜਾ, ਮੈਨੂੰ ਸਾਰਾ ਹੀ ਪਤਾ ਵਾ ਹੈ। ਤੂੰ ਕੱਲੇ ਉਸਤਾਦ ਨੂੰ ਨਵਾਜ਼ਣ ਨਹੀਂ ਡਿਆ ਕਿ ਸਰੀਨਾ ਨਹੀਂ ਲੈ ਕੇ ਦਿੱਤੀ। ਮੇਰਾ ਕੋਸ਼ਿਸ਼ ਇਹ ਹੁੰਦੀ ਕਿ ਮੈਂ ਯਾਰ ਜਿੰਨਾ ਵੀ ਰੁਪਈਆ ਕਲੋਜ਼ ਕਰਕੇ ਆਪਣੀ ਜ਼ਾਤ ਤੱਕ, ਮੈਂ ਸਿਰਫ ਉਮਰੇ ਤੇ ਜਾਣਾ ਚਾਹ ਰਿਹਾ ਵਾਂ। ਫਿਰ ਹਾਂ ਅਲਹਮਦੁਲਿਲਾ। ਇਹਨੂੰ ਕੋਈ ਸਵਾਦ ਸੂਦ ਨਾ ਨਹੀਂ, ਇਹਨੂੰ ਆਦਤ ਪੈ ਗਈ। ਆਦਤ ਕੀ ਕਾਲੀ ਯਾਰ, ਜਾਣਾ ਚਾਹੀਦਾ ਵਾ। ਇਹ ਜਦੋਂ ਘਰੋਂ ਲੜਦਾ ਨਾ ਤੇ ਘਰਦਿਆਂ ਨੂੰ ਕਹਿਣ ਹੁੰਦਾ ਮੈਂ ਉਮਰੇ ਤੇ ਚੱਲ ਜਾਣਾ। ਭਾਜੀ ਇੱਕ ਮਿੰਟ, ਹਾਂ ਉਮਰੇ ਤੇ ਤੂੰ ਜਾਣਾ ਵਾ, ਉਹਦਾ ਵੀ ਲਾਇਸੈਂਸ ਨਾ ਇੱਕ ਤਲਕ ਆ। ਗੱਲ ਹੋ ਜੀ ਬਾਜੀ, ਹੁਣ ਸਾਡੀ ਇਬਾਦਤ ਵੀ ਲਾਇਸੈਂਸ ਦਾ, ਮੇਰੇ ਸਜਦਾ ਵੀ ਲਾਇਸੈਂਸ ਤੇ ਹੋਏਗਾ ਹੁਣ। ਜੀ ਮੈਂ ਤੁਹਾਨੂੰ ਦੱਸ ਜੇ ਅਗਲੇ ਤੇ ਟੱਕਰ ਵੱਜ ਗਈ, ਤੂੰ ਅਗਲੇ ਜੁਆ ਮੌਤ। ਬਣਨ ਜਾ ਰਿਹਾ ਹੈਲੋ। ਵਾ, ਰਸਤੇ ਤੇਰੀ ਗੱਡੀ ਵੱਜ ਗਈ ਤੇ ਉਹ ਤੈਨੂੰ ਫੜ ਕੇ ਲੈ ਗਏ ਤੇ ਅੱਗੋਂ ਤੇਰਾ ਸਜਦਾ ਤੇ ਰਹਿ ਗਿਆ ਨਾ। ਜੁਮਾ ਮਿਸ ਹੋ ਗਿਆ। ਲਓ ਜੀ ਅੱਛਾ, ਤੂੰ ਉਮਰੇ ਤੇ ਜਾਣਾ ਵਾ, ਤੇਰੀ ਗੱਡੀ ਫੜੀ ਗਈ, ਠੀਕ ਆ, ਤੂੰ ਵੀ ਅੰਦਰ ਹੋ ਗਿਆ, ਉਮਰਾ ਤੇ ਰਹਿ ਗਿਆ ਨਾ। ਯਾਰ ਅਲੱਗ ਹੈ ਪਿਛਲਾ ਯਾਰ, ਜਿਹੜੇ ਜ਼ਿੰਦਗੀ ਦੇ ਕਾਨੂੰਨ ਨੇ ਉਹਨਾਂ ਦਾ ਉਹ ਵੀ ਲਾਜ਼ਮ ਨੇ। ਯਾਰ ਬਹੁਤ ਅੱਛੇ ਵੀ ਆ। 3200 ਤਿੰਨਾਂ ਮੇਨ ਚੈਨਲਾਂ ਤੇ ਹੁੰਦਾ ਯਾਰ ਇਹਨੂੰ। ਉਹ ਮੇਨ ਚੱਲ ਕਿਹੜੇ ਯਾਰ, ਉਹ ਮੈਨੂੰ ਕੀ ਦੇਣ ਡਿਆ ਆ? ਸਦਾਕਤ ਅਲੀ ਆਫੀਸ਼ੀਅਲ ਕੀ ਦੇਣ ਡਿਆ ਮੈਨੂੰ ਦੱਸ ਦੇ। ਜਾਂ ਸਕੀਨਾਸ ਆਫੀਸ਼ੀਅਲ ਤੋਂ ਮੈਂ ਕੀ ਲੈ ਲਿਆ ਵਾ? ਉਹ ਚਲਾ ਗਿਆ, ਉਹ ਸਲਮਾਨ ਜਾ ਕੇ ਜਿੰਨੇ ਮਾੜੇ ਆਰਟਿਸਟ ਗਰੀਬ ਉਹਨੇ ਖਰੀਦੇ 300 ਰੁਪਈਆ ਨੇ ਯਾਰ। ਮੈਂ ਸਾਹਮਣੇ ਰੋਡ ਸਟੂਡੀਓ ਇੱਕ ਲੀਨੀਅਰ ਚੈਨਲ ਆ। ਉਹ ਯਾਰ ਆ ਮਾਫੀ ਦੇ। ਸਕੀਨਾਜ਼ ਆਫੀਸ਼ੀਅਲ ਜਾਂ ਸਲਮਾਨ ਆਫੀਸ਼ੀਅਲ, ਸਦਾਕਤ ਆਫੀਸ਼ੀਅਲ, ਤੂੰ ਇਹ ਖੁਸ਼ ਹੋ ਲੈ ਕੇ ਚੱਲ, ਤੂੰ ਅਗਰ 10 ਮਿੰਟ ਆ ਜਾਂਦਾ ਵਾ ਤੇ ਉਹਨਾਂ ਦੇ ਘਰ ਲੰਗਰ ਮਾੜਾ ਮੋਟਾ ਚੱਲ, ਤੇਰੀ ਕਿੱਡੀ ਵੱਡਾ ਖੁਸ਼ਕਿਸਮਤ ਆ ਤੂੰ। ਅਲਹਮਦੁਲਿਲਾ। ਮੈਂ ਪੈਸੇ ਵਾਲੇ ਚੈਨਲ ਦੇਖੇ ਜੀ ਉਸਤਾਦ ਜੀ, ਪੈਸੇ ਵਾਲੇ ਚੈਨਲ ਜੁੱਤੀ ਪਵਾਉਂਦੇ 2 ਮਹੀਨੇ ਬਾਅਦ। ਇਹ ਤੇ ਹੈ ਨਾ ਯਾਰ, ਇਹ ਤੇ ਹੈ। ਮੈਂ ਜੋ ਹੁਣ ਤੈਨੂੰ ਇੱਕ ਨਵਾਂ ਚੈਨਲ ਬਣਿਆ, ਉਹ ਤੈਨੂੰ ਤਰਲੇ ਤੇ ਕਰਨ ਦਿਆ, ਤੂੰ ਨਹੀਂ ਉੱਥੇ ਜਾ ਰਿਹਾ। ਜਿੱਥੋਂ ਤੈਨੂੰ ਪੈਸੇ ਮਿਲਨੇ ਉੱਥੇ ਤੂੰ ਜਾਣ ਨਹੀਂ ਰਿਹਾ। ਮੈਨੂੰ ਲੋੜ ਹੀ ਕੋਈ ਨਹੀਂ ਹੈ। ਉਹਨੇ ਮੇਰੀ 3 ਘੰਟੇ ਦੀ ਰਿਕਾਰਡਿੰਗ ਕਰਕੇ ਮੁੜ ਕੇ ਮੈਨੂੰ ਪਾਟਾਂ ਐਂ ਕਰਕੇ 5 ਪਾਟ ਕਰ ਦੇਣੇ ਮੇਰੇ, ਮੈਨੂੰ ਦੇਣੇ 1 ਪਾਟ ਦੇ ਵਿਆਹ ਦੇ। ਓ ਯਾਰ ਤੇਰੇ 5 ਹੋ ਜਾਣਗੇ। ਨਹੀਂ। ਰੋਡ ਸਟੂਡੀਓ ਤੇ ਤੂੰ ਕੰਮ ਕਰਨ ਡਿਆ, ਕਿੰਨੇ ਲੈਣ 2 ਲੱਖ ਰੁਪਏ ਤੇਰੇ ਰੋਡ ਸਟੂਡੀਓ। ਯਾਰ। ਅਲਹਮਦੁਲਿਲਾ, ਉਹਦਾ ਵੀ ਨਹੀਂ 2 ਬਣਨ ਦਿਆ। ਲੁੱਟ ਕੇ ਖਾ ਗਿਆ ਮੁਦੱਸਰ ਨੂੰ। ਮੈਡੀਕਲ ਸਟੋਰ ਦੀ ਸੇਲ ਚੋਂ ਇਹਨੂੰ ਪੈਸੇ ਦੇ ਰਿਹਾ। ਉਹਦਾ ਵਿਚਾਰੇ ਦਾ ਸਿਰ ਨੰਗਾ ਹੋ ਗਿਆ ਇਹਦੀ ਵਜ੍ਹਾ ਤੋਂ ਯਾਰ। ਉਹ ਸ਼ੁਰੂ ਤੋਂ ਹੀ ਸਿੱਧਾ ਨੰਗਾ, ਮੈਨੂੰ ਪਤਾ ਵਾ ਉਹਨੇ ਫਰੀਦ ਸਾਹਿਬ। ਬੱਚੇ ਸਕੂਲੋਂ ਉਠਾ ਕੇ ਮਦਰਸੇ ਚ ਪਾਤੇ ਇਹਦੇ ਕਰਕੇ ਕਿ ਯਾਰ ਇਹਦਾ ਖਰਚਾ ਨਾ ਰੁਕੇ। ਅੱਲਾਹ ਦੀ ਇਹ ਜ਼ਿੰਦਗੀ ਕੋਈ ਕਰੇ। ਬੰਦਾ ਨਵੇਂ ਕੱਪੜੇ ਪਾ ਕੇ ਜਾਣ ਡਿਆ, ਉਹਨਾਂ ਨੂੰ ਪੁੱਛਣ ਭਾਜੀ ਤੁਹਾਡੇ ਚੈਨਲ ਮੈਨੂੰ ਰੱਖ ਲਓ। ਇਹ ਭਾਜੀ ਦਾ ਉਹ ਹਿਸਾਬ ਆ। 1300 ਰੁਪਏ ਤੇ ਵੀਡੀਓ ਬਣਾ ਦਿੰਦਾ, 1900 ਤੇ ਵੀਡੀਓ ਬਣਾ ਦਿੰਦਾ, ਟੁੱਟੇ ਪੈਸਿਆਂ ਦੇ ਭਾਣ ਤੇ ਵੀਡੀਓ ਬਣਾ ਦਿੰਦਾ। ਅੱਲਾ ਨੇ ਇਹਦੇ ਫੇਰੀ ਕਰਨ ਲੱਗ ਪੈਣੀ। ਸਾਜੀ ਅੱਲਾ ਨੇ ਇੰਨੀ ਇੱਜ਼ਤ ਦਿੱਤੀ ਐਡੀਡਾਸ ਵਾਲਿਆਂ ਨੂੰ, ਆ ਕੇ ਕਿਹਾ ਵੀ ਸਾਡੀ ਪ੍ਰੋਮੋਸ਼ਨ ਕਰਨੀ, ਕਿੰਨੇ ਪੈਸੇ? ਕਹਿੰਦਾ 1700 ਰੁਪਏ ਵੀਡੀਓ ਦੇ। ਆਹੋ ਤੇ ਯਾਰ ਤੂੰ ਮੈਂ ਇਦਾਂ ਹੀ ਇਨਸ਼ਾਅੱਲਾ ਇੱਕ ਦਿਨ ਰੋਨਾਲਡੋ ਦੇ ਨਾਲ ਚੱਲ ਜਾਣਾ ਵਾ। ਹਾਂ ਰੋਨਾਲਡੋ ਤੋਂ ਬਰਾਬਰ। ਓਏ। ਜੋ ਵੀ ਹੈ, ਜਿੱਦਾਂ ਵੀ ਅੱਲਾ ਨੇ ਆਕੜ ਨਹੀਂ ਦਿੱਤੀ ਫਰੀਦ ਸਾਹਿਬ, ਮਾੜੀ ਜੀ ਮਾਇਆ ਲਾ ਕੇ ਇੰਜ ਕਰਕੇ ਨਹੀਂ ਪੈਂਦਾ। ਤੋ ਉਹ ਕਬ ਸ਼ੁਰੂ ਕੀਤਾ ਕਿ ਪਤਾ ਤੈਨੂੰ ਸਾਰਾ ਹੀ ਹੁੰਦਾ ਵਾ, ਤੈਨੂੰ ਸਾਰਾ ਹੀ ਪਤਾ ਵਾ। ਲਾ ਉਹ ਕਬ ਸ਼ੁਰੂ ਕੀਤਾ? ਆਹ ਵੀ ਤੈਨੂੰ ਮਲੰਗੀ ਨਹੀਂ, ਸਾਹਿਬ ਵੈਸੇ ਗੱਲ ਬੇਟਾ ਸਹੀ ਕਹਿ ਰਿਹਾ ਕਿ ਫਰੀਦ ਸਾਹਿਬ ਤੁਸੀਂ ਕਿਹੜੇ ਐਡੇ ਸ਼ਾਹ ਖਰਚੀ ਆਹੋ। ਕੀਤੀ, ਮੈਨੂੰ ਉਹ ਤਾਂ ਦੱਸੋ ਨਾ ਜ਼ਰਾ। ਸਾਜੀ ਨਹੀਂ, ਮੈਂ ਤੁਸੀਂ ਵੀ, ਅਸੀਂ ਤੁਹਾਨੂੰ ਵੀ ਨਹੀਂ ਕਦੀ ਅਸੀਂ ਵੇਖਿਆ ਵੀ ਤੁਸੀਂ ਪੈਸੇ ਨਹੀਂ ਨਹੀਂ ਖਰਚੇ ਨਹੀਂ ਨਹੀਂ, ਮੈਂ ਆਪਣੇ ਕਮ ਸੇ ਕਮ ਆਪਣੀ ਜਿਹੜੀ ਚੀਜ਼ ਹੈ ਨਾ, ਮੈਂ ਆਪਣੀ ਚੀਜ਼ ਤੇ ਪੈਸੇ ਲਾਣਾ ਵਾ। ਤੂੰ ਆਪਣੀ ਤੇ ਲਾ ਨਾ, ਤੂੰ ਮਾਲਕਾਂ ਤੇ ਲਾਉਣੇ। ਅਲਹਮਦੁਲਿਲਾ 1.5 ਲੱਖ ਦੀ 70 ਲਈ ਆ ਕੇ ਜੱਫੀ ਪਾਈ, ਸਾਜ ਨੂੰ 70 ਲਈ ਮਾਲਕਾਂ ਦੇ ਕੇ ਆ ਜਾਓ, ਤੇ 70 ਲਈ ਪਈ ਆ। ਏਸੀ ਲੈ ਕੇ ਉਹਦਾ ਰੱਖਿਆ। ਨਹੀਂ ਏਸੀ ਲੈ ਕੇ ਗਿਆ ਜਿਹੜਾ ਇੱਥੋਂ ਲਾ ਗਿਆ ਬਗੈਰਤਾ ਘਟੀਆ ਬੰਦਾ। ਇਹ ਤੁਸੀਂ ਪੂਰੀ ਟੀਮ ਦੇ ਵਿੱਚੋਂ ਕਿਸ ਇਨਸਾਨ ਨਾਲ ਮੁਖਲਸ ਹੋ? ਮੇਰੇ ਨਾਲ ਉਹਦੇ ਨਾਲ ਫੈਸਲਾ ਮੇਰੇ ਸਾਹਮਣੇ ਕਿਹਦੇ ਨਾਲ? ਨਹੀਂ ਤੂੰ ਦੱਸ ਰਿਹਾ ਨਾ ਕਿ ਮੋਟਰਸਾਈਕਲ ਮੈਂ ਲਈ ਆਪਣੇ ਪੱਲਿਓਂ ਤੇ ਤੈਨੂੰ ਉਸਤਾਦ ਨੇ ਲੈ ਕੇ ਦਿੱਤੀ, ਤੇ ਮੈਂ ਕਿਹਾ ਏਸੀ ਦਾ ਦੱਸ ਨਾ। ਏਸੀ ਦਾ ਉਲਟਾ ਦੇਖ, ਮੈਂ ਹੈਗਾ ਵਾਂ ਮੁਨਸਫ, ਗੈਰ ਜਾਨਬ। ਹਾਂ ਉਹਨੇ ਏਸੀ ਲਿਆ ਆਪਣੇ ਪੱਲਿਆਂ ਦਾ, ਹਾਂ ਤੂੰ ਏਸੀ ਲੈ ਗਿਆ ਇੱਥੋਂ, ਹਿਸਾਬ ਬਰਾਬਰ ਹੋ ਗਿਆ ਮੋਟਰਸਾਈਕਲ। ਅੱਛਾ ਇੱਕ ਚੀਜ਼ ਤੂੰ ਲੈ ਗਿਆ ਆਪਣੇ ਕੋਲੋਂ, ਇੱਕ ਆਪਣੇ ਕੋਲ ਲੈ ਲਈ, ਕਿੱਥੋਂ ਲੈ ਗਿਆ? ਇੱਕ ਚੀਜ਼ ਉਹਨੇ ਆਪਣੇ ਕੋਲ ਲੈ ਲਈ, ਕਿੱਥੋਂ ਲੈ ਗਿਆ? ਗੱਲ ਮੁੱਕ। ਹਾਂ ਲਓ ਜੀ, ਇੱਕ ਸ਼ੈ ਨਾ ਕਿਸੇ ਨੂੰ ਧੱਕੇ ਦੇ ਦਿੰਦੇ ਆ ਵੀ ਇਹਨਾਂ ਸਾਲ ਦੇ ਸ਼ੋਅ ਨਿਕਲਾਉਣੇ, ਜਦੋਂ ਮੈਂ ਸਾਲ ਗੰਦਿਆਂ ਕਰੂੰਗਾ ਇਹ ਜ਼ਲੀਲ ਹੋਏਗਾ। ਤੇ ਯਾਰ, ਸਾਡਾ content- ਲਓ ਜੀ, ਇਹਨੂੰ ਧੱਕੇ ਨਾ ਦੇਣਾ ਕਹਿੰਦੇ ਆ ਵੀ ਤੂੰ ਮੈਨੂੰ ਪੁੱਛ ਕਿ ਉਸਤਾਦ ਜੀ ਮੈਂ ਏਸੀ ਲੈ ਜਾ, ਫਿਰ ਉਸਤਾਦ ਜੀ ਮੈਂ ਏਸੀ ਲੈ ਗਿਆ। ਆਹ ਲੈ ਜੀ ਕੋਈ ਨਹੀਂ। ਤੇ ਇਹ ਸ਼ੋਅ ਮੁੱਕਾ ਵਾ ਤੇ ਬਾਹਰ ਚਿੰਗਚੀ ਖੜਾ ਵਾ ਤੇ ਅੰਦਰ ਏਸੀ ਲੱਥਣ ਦਿਆ, ਇਹ ਧੱਕੇ ਨਾ ਦੇ ਰਿਹਾ। ਬੈਲ ਵੱਜੀ ਆ, ਬੰਦਾ ਰੈਂਚ ਲੈ ਕੇ ਖਲੋਤਾ ਕਰਨਾ ਭਾਜੀ ਮਿੱਠੇ ਦਾ ਏਸੀ ਚੁੱਕਣਾ ਹੈ। ਸਾਜੀ ਇੱਧਰ ਇਹ ਰੋਜ਼ ਸਵੇਰੇ ਆਉਂਦਾ ਸੀ ਚਿੰਗਚੀ ਵਾਲਾ ਨੌਕਰ ਤੇ ਦੁੱਧ ਵਾਲੇ ਕੋ ਖਿਲਾਰ ਕੇ ਆਉਂਦਾ ਸੀ ਕਿ ਸ਼ਾਇਦ ਅੱਜ ਹੀ ਮੇਰਾ ਜੈਕ ਲੱਗ ਜਾਏ। ਸਾਜੀ ਨੇ ਅੱਜ ਕਿਹਾ ਉਸਤਾਦ ਜੀ ਮੈਂ ਏਸੀ ਲਾਇਆ, ਤੇ ਏਸੀ ਅੰਦਰੋਂ ਆਪ ਹੀ ਹਲਕਾ ਹਲਕਾ ਖੁੱਲਣ ਲੱਗ ਪਿਆ। ਅੜ ਗਿਆ ਏਸੀ ਐਨੇ ਚ ਕਰਕੇ ਉਹਦਾ ਨੱਟ ਨਿਕਲ ਲੱਗ ਪਿਆ। ਮਿੱਠਾ ਮੈਨੂੰ ਮੰਗ ਰਿਹਾ। ਇਹਨੂੰ ਮਿੱਠੇ ਨੇ ਗੱਲ ਹੀ ਕੀਤੀ ਤੇ ਉਹ ਐ ਕਰਕੇ ਉਤਰਨ ਦੇ ਬਾਅਦ ਚ ਏਸੀ ਇੰਜ ਨਾ ਆਪਣੇ ਆਊਟਡੋਰ ਨੂੰ ਇੰਜ ਫੜ ਕੇ ਖਲੋਤਾ, ਕਹਿੰਦਾ ਚੱਲੀਏ ਮਿੱਠਾ ਜੀ। ਉਹ ਨੀਅਤ ਗੰਦੀ ਸੀ ਨਾ, ਲੈ ਗਿਆ 30,000 ਰੁਪਏ ਏਸੀ ਤੇ ਲੱਗਾ। ਚੱਲਦੇ ਏਸੀ ਤੇ
ਚਿੱਲ ਓਏ ਵੀ ਮਤਲਬ ਟਨ ਦਾ ਏਸੀ ਮੈਂ ਚਲਾ ਕੇ ਬੂਹਾ ਖੋਲ ਦੇਣਾ ਸੀ, ਪੂਰੇ ਇਸ ਦਫ਼ਤਰ 'ਚੋਂ ਠੰਡ ਕਰਦਾ ਸੀ। ਨਹੀਂ ਉਹ ਮੇਰੀ ਇਹ ਤਕਦੀਰ ਹੈ। ਮੈਂ ਦੇਖਿਆ ਅੰਦਰ ਰਫੀ ਸਾਹਿਬ ਤਸਵੀਰ ਤੇ ਐ ਹੁੰਦਿਆ ਸੀ ਨਾ ਰਫੀ ਸਾਹਿਬ ਕਰਦੇ ਵਾਜਾ ਛੱਡ ਤੱਕ ਮਰ ਗਿਆ ਮਿੱਠਾ ਮਰ ਗਿਆ ਅੰਦਰ ਮਦਨ ਮੋਹਨ ਸਾਹਿਬ ਜਿਹੜੇ ਉਹ ਉਹ ਮਗਨ ਨਹੀਂ ਓਏ ਮਦਨ ਮਦਰ ਮਾਰ ਕੇ ਦੰਦ ਕੱਢਦੇ ਮਦਰ ਮੋਹਨ ਸਾਹਿਬ। ਮਦਨ ਮੋਹਨ ਸਾਹਿਬ ਜਿਹੜੇ ਉਹ ਹੁੰਦੇ ਸੀ ਨਾ। ਅੱਲਾ ਮਾਫੀ ਤੇ ਇਹਨੇ ਏਸੀ ਉਸਤਾਦ ਜੀ ਇਦਾਂ ਤਰਲੇ ਕੀਤੇ ਨਾ, ਏਸੀ ਦਾ ਪਹਿਲੇ ਦਿਨ ਬਣ ਗਿਆ ਸੀ। ਨਾ ਉਸਤਾਦ ਜੀ, ਹਮੇਸ਼ਾ ਤੁਹਾਡੇ ਅੰਦਰ ਜਿਹੜੀ ਨੀਅਤ ਹੁੰਦੀ ਨਾ, ਉੱਥੋਂ ਤੁਹਾਨੂੰ ਭਾਗ ਲੱਗਦਾ ਜਾਂ ਤੁਹਾਨੂੰ ਫਟੀਕਾ ਪੈਂਦੀਆਂ। ਅਗਰ ਤੂੰ ਲੈਂਦਾ ਕਿ ਚੱਲ ਯਾਰ ਉਸਤਾਦ ਨੇ ਏਸੀ ਦਿੱਤਾ ਮੈਨੂੰ ਯਾਰ ਕਰ, ਜਦੋਂ ਤੂੰ ਇਹਨੂੰ ਲੈ ਕੇ ਜਾਣਾ ਕਿਸੇ ਤਰੀਕੇ ਨਾਲ, ਉਦੋਂ ਉਹਨੇ ਜਾਂਦੇ ਖਰਾਬ ਹੋਣਾ। ਆ ਗੱਲ ਹੁਣ ਅਗਲੀ ਤੈਨੂੰ ਮੈਂ ਦੱਸ ਰਿਹਾ, ਅਗਲੀ ਇਹਦੀ ਨਜ਼ਰ ਆ ਉਹ ਜਿਹੜਾ ਡਿਸਪੈਂਸਰ ਦੇ ਡਿਸਪੈਂਸਰ ਤੇ ਇਹਨੇ ਮੈਨੂੰ ਮਜ਼ਾਕ ਨਾ ਪੁੱਛਿਆ ਅੱਜ ਤੋਂ 10 ਦਿਨ ਪਹਿਲੇ ਆਨਲਾਈਨ ਸ਼ੋਅ 'ਚ, ਉਸ ਤੋਂ ਬਾਅਦ ਡਿਸਪੈਂਸਰ ਦਾ ਬੇੜਾ ਗਰਕ ਹੋ ਗਿਆ। ਕਿੱਦਾਂ ਦਾ ਚੱਲਣ ਦਿਆ ਤੁਸੀਂ ਦੇਣੀ ਬੇੜਾ ਗਰਕ ਵਾਲੀਆਂ ਚੀਜ਼ਾਂ ਡਏ ਹੋ। ਕਿਸੇ ਨੂੰ ਸਬੂਤੀ ਸ਼ਾਹ ਦਿੱਤੀ, ਸਾਲਮ ਸ਼ਾਹ ਕਿਸੇ ਨੂੰ ਕੁੱਤਾ ਦਿੱਤਾ, ਉਹ ਡੈਮੇਜ ਦੇ ਦਿੱਤਾ ਲੱਕੜੀ ਵਾਲਾ। ਸਾਜੀ ਏਸੀ ਲੈ ਕੇ ਤੋਂ ਜਾਣ ਡਿਆ ਤੇ ਚਿੰਗ ਚੀਜ਼ ਰੱਖਿਆ ਤੇ ਰਸਤੇ ਦੇ ਵਿੱਚ ਜਿਹੜੇ ਦੂਸਰੇ ਏਸੀ ਨਾ ਉਹ ਏਸੀ ਨੂੰ ਪੁੱਛਣ ਦੇ ਕਿੱਧਰ, ਕਹਿੰਦਾ ਯਾਰ ਮਾੜਾ ਬੰਦਾ ਵਾ, ਮੈਂ ਉਹਦੇ ਨਾਲ ਚੱਲ ਉਹਦੇ ਘਰ ਕੁਝ ਨਹੀਂ ਲੱਗਾ ਹੈਗਾ ਤੇ ਮੈਨੂੰ ਕਹਿੰਦਾ ਚੱਲ ਯਾਰ ਮੇਰੇ ਨਾਲ ਰਹਿ ਪਾਓ। ਫਰੀਦ ਸਾਹਿਬ ਤੁਸੀਂ ਵੀ ਅੱਲਾ ਸ਼ੁਕਰ ਅਦਾ ਕਰੋ ਕਿ ਮਾਲਕਾਂ ਨੇ ਤੁਹਾਨੂੰ ਘਰ ਲੈਤਾ, ਬਸ ਤੁਸੀਂ ਸਕੂਨ ਨਾਲ ਸੌਣ ਰਹੇ। ਮਿੱਠੇ ਆ ਗੱਲ ਲੈ ਕੇ ਨਹੀਂ ਦਿੱਤਾ, ਮੈਂ ਸਿਰਫ ਬਣਾ ਕੇ ਦਿੱਤਾ। ਉਹੀ ਗੱਲ ਉਹ ਜ਼ਿਆਦਾ ਵੱਡੀ ਘਰ ਉਹਦੇ ਕੋਲ ਪਹਿਲੇ ਹੀ ਹੈਗਾ ਸੀ। ਜਿੱਦਾਂ ਦੇ ਪਹਿਲੇ ਸੀ ਮੈਂ ਦੇਖਿਆ ਵਾ। ਹਾਂ, ਮੋਟਰਸਾਈਕਲ ਵੀ ਸਾਰੀ ਨਹੀਂ ਮੈਂ ਲੈ ਕੇ ਦਿੱਤੀ। ਹਾਂ। ਮੇਰਾ ਹਾਲ ਕੋਈ 70% ਮੈਂ ਸੀ, ਬਾਕੀ 30% 60,000 ਰੁਪਏ ਮੈਂ ਦਿੱਤਾ ਸੀ, ਯਹੀ ਬਾਤ ਬਾਕੀ ਉਹਨੇ ਕੋਲੋਂ ਪਾਏ ਸੀ। ਪਹਿਲੇ ਘਰ ਦੀ ਵੀਡੀਓ ਬਣਾ ਕੇ ਦੇਣੀ ਸੀ ਨਾ। ਨਹੀਂ 40,000 ਰੁਪਏ ਤੇਰੇ ਪਹਿਲੇ ਦਿੱਤਾ ਸੀ, 80 ਦੀ ਆਈ ਸੀ, 85 ਦੀ 45,000 ਮੈਂ ਪਾਇਆ। ਹਾਂ ਚਲੋ 60 ਮੈਂ ਦਿੱਤਾ ਸੀ। ਤੇ ਦਿੱਤਾ ਤੇ ਹੈ ਨਾ। ਹਾਂ ਚਲੋ ਕੋਈ ਗੱਲ ਨਹੀਂ, ਉਸਤਾਦ ਜੀ 40 ਮੈਂ 60 ਦਿੱਤਾ ਸੀ, ਮੈਨੂੰ ਯਾਦ ਆ। ਚਲੋ ਉਹ ਤੁਸੀਂ ਇਹ ਭੁੱਲਦੇ। ਲੇਕਿਨ ਤੁਸੀਂ ਜਿੱਦਾਂ ਵੀ ਉਸਤਾਦ ਜੀ 60 ਦਿੱਤਾ ਸੀ, ਮੈਂ ਖਾਦਾ ਤੇ ਦਿੱਤਾ, ਮੈਂ ਨਹੀਂ ਭੁੱਲਦਾ। 60 ਹੀ ਦਿੱਤਾ ਸੀ ਉਸਤਾਦ ਜੀ, ਲੇਕਿਨ 70% ਮੈਂ ਲਈ ਆਪਣੇ ਪੱਲੇ। ਹਾਂ ਮੈਂ ਤੇ ਕਿਹਾ ਦੇਖ ਲਾ ਲੱਗੇ ਤੂੰ ਚੁੱਪ ਵੀ ਰਹਿੰਦਾ ਤੇ ਸਾਰੀ ਮੇਰੇ ਤੇ ਪੈ ਰਹੀ ਸੀ, ਹਾਂ। ਲੇਕਿਨ ਮੈਂ ਫੇਰ ਵੀ ਕਿਹਾ ਕਿ ਨਹੀਂ ਯਾਰ ਇਹਨੇ ਵੀ ਪੈਸੇ ਪਾਏ ਸੀ ਵਿੱਚ। ਹਾਂ ਲੇਕਿਨ ਏਸੀ 'ਚ ਤਾਂ ਤੂੰ 1 ਰੁਪਈਆ ਨਹੀਂ ਪਾਇਆ। ਆ ਡੱਡ ਕੇ 3 ਚੈਨਲਾਂ ਤੇ ਹੁੰਦਾ ਤੇਰੀ ਉਹ। ਯਾਰ ਉਹ ਚੈਨਲ ਵਾਪਸ ਲੈ ਲਾ। ਅੱਲਾ ਤੈਨੂੰ ਤੂੰ ਆ ਨਾ ਚੈਨਲਾਂ ਦੇ, ਤੇਰੇ ਪਾਣੀ ਪਸੀਨੋ ਪਸੀਨੀ ਹੋ ਜਾਣਗੇ ਅੱਜ ਵੀ ਕਿਦਾਂ ਆਉਂਦਿਆ ਉਹ ਚੈਨਲਾਂ ਦੇ। ਏਸੀ ਦੁੱਖ ਪਤਾ ਕਿਦੋਂ ਹੁੰਦਾ ਨਾਲ ਜ਼ਿੰਦਗੀ 'ਚ, ਤੁਸੀਂ ਇੱਕ ਬੰਦੇ ਨੂੰ ਫ੍ਰੀ ਚੀਜ਼ ਦੇ ਰਹੇ, ਚਾਹੇ ਉਹ 5,000 ਦੀ 10,000 ਦੀ, ਬਜਾਏ ਇਹਦੇ ਕਿ ਉਹ ਇਹਦਾ ਇਹ ਸੋਚੇ ਕਿ ਯਾਰ ਇਸ ਬੰਦੇ ਨੇ ਚੀਜ਼ ਦਿੱਤੀ, ਉੱਤੋਂ ਤੁਹਾਨੂੰ ਉਹ ਰੋਣ ਪਿੱਟਣ ਪਾ ਦੇਵੇ, ਤੂੰ ਤੇ ਮੈਨੂੰ ਮਾਰਤਾ, ਤੂੰ ਤੇ ਚੀਜ਼ ਦੇਤੀ, ਉਹ ਤੇ ਜਗ੍ਹਾ ਦੀ ਅੱਖਰ ਨਹੀਂ ਲੈਂਦੀ, ਉਹ ਤੇ ਡਿੱਗ ਪਈ ਰਾਤੀ, ਮੇਰੀ ਆਹ ਚੀਜ਼ ਟੁੱਟ ਗਈ। ਤੂੰ ਸੋਚੇਗਾ ਯਾਰ ਕਿੱਡਾ ਬੇਗੈਰਤ ਆਦਮੀ ਹੈ ਯਾਰ ਕਿ ਤੂੰ ਏਸੀ ਲੈ ਗਿਆ, ਤੂੰ ਜਾ ਕੇ ਲਾ ਲਿਆ, ਤੂੰ ਬਜਾਏ ਇਹਦੇ ਕਿ ਤੂੰ ਕਵੇਂ ਕਿ ਯਾਰ ਉਸਤਾਦ ਨੇ, ਚਲੋ ਮੈਂ ਅੱਧੀ ਜ਼ੁਬਾਨ ਨਾਲ ਕਿਹਾ ਉਸਤਾਦ ਨੇ ਏਸੀ ਦੇਤਾ, ਤੂੰ ਕੋਈ ਇੱਥੇ ਆ ਮੈਂ ਮਰ ਗਿਆ, ਮੇਰਾ ਇੰਨੇ ਲੱਗ ਗਏ, ਮੇਰੇ ਇੰਨੇ ਲੱਗ ਗਏ, ਉਹਦੀ ਗੈਸ ਲੀਕ ਹੋਈ ਦੀ, ਉਹਦੇ ਵਿੱਚੋਂ ਆਹ ਨਿਕਲਣ ਲੱਗ ਪਿਆ, ਉਹਦੇ ਵਿੱਚੋਂ ਫਲਾਪ ਬਾਹਰ ਨਿਕਲ, ਯਾਨੀ ਇੱਕ ਚੀਜ਼ ਲੈ ਗਿਆ, ਉਤੋਂ ਮੈਨੂੰ ਦੁੱਖ ਹੋਣ ਲੱਗ ਪਿਆ। ਉਹ ਯਾਰ ਮੈਂ ਏਡੀ ਵੱਡੀ ਜ਼ਿਆਦਤੀ ਕਰਤੀ ਇਸ ਬੰਦੇ ਦੇ ਨਾਲ, ਇਹਨੂੰ ਯਾਰ ਸ਼ਾਇਦ ਸ਼ਾਇਦ ਇਹ ਏਡੀ ਵੱਡੀ ਜ਼ਿਆਦਤੀ ਕਰਤੀ। ਫਰੀਦ ਆ ਸ਼ਮੌਗ ਰੋਪਾ ਦੇ ਟੰਗੇ ਆ 1.5 ਟਨ ਦੇ ਆਈਲਾਂ ਤੋਂ ਚੱਲਣ ਦੇ, ਇਹਨੇ ਦਿੱਤਾ ਉਹ ਇੰਨੀ ਐਡਾ ਕਿ ਦੇਤਾ ਟਨ ਦਾ। ਉਹ ਐ ਲੱਗਦਾ ਏਸੀ ਹੈ ਚਵਨਾ ਮਾਰ। ਇੱਕ ਮਿੰਟ ਆ ਜਾਓ ਨਮਕ ਵਿੱਚ ਰੱਖਣਾ ਹੀ ਅਲਮਾਰੀ ਲੱਗਣ ਡਈ ਆ ਯਾਰ, ਜਿੱਡਾ ਕਿ ਤੇਰਾ ਕਮਰਾ ਵਾ, ਹਾਂ। ਠੀਕ ਹੈ ਨਾ, ਉਸ ਕਮਰੇ 'ਚ ਤੇ ਸਿਰਫ ਤੂੰ ਬੈਠਾ ਪੈਪ ਨਾਲ ਕਰੀ ਜਾ ਕੇ ਠੰਡਾ ਹੋ ਜਾਣਾ। ਅੱਗੇ ਬਰਬਲੀ ਢੇਲੀ ਰੱਖ ਕੇ ਨਾ ਆਹੋ ਬਈ ਇਹ ਨਾ ਇਹਦਾ ਆਊਟਡੋਰ ਨਹੀਂ ਸਾਜੀ, ਆਊਟਡੋਰ ਤੋਂ ਐਂਡ ਥੱਲੇ ਵੇਖ ਕੇ ਕਹਿਣਾ ਓਏ ਇੰਡੋਰਿਆ ਮੈਂ ਚੱਲਾ ਈ। ਤੂੰ ਯਕੀਨ ਮੰਨ, ਮੈਂ 16 ਦੇ ਕਰਕੇ ਘੰਟਾ ਚਲਾ ਕੇ ਛੱਡ ਗਿਆ। ਅਮੀ ਕਿਹਾ ਪਵੋ, ਇਹ ਸਿਲਾ ਜੀ, ਮੈਂ ਕਿਹਾ ਅਮੀ ਪਵੋ, ਅਮੀ ਅੱਧਾ ਘੰਟਾ ਤਾਂ ਪੈ ਗਿਆ, ਮੇਰੀ ਛਾਤੀ ਮੰਜੀ ਕਰਦੇ ਪੁੱਤ ਮੈਂ ਉੱਥੇ ਪੈਣਾ। ਆ ਸਿਲਾ ਜੀ, ਸਿਲਾ ਤੂੰ ਵਾਪਸ ਲਿਆ ਦੇ, ਤੂੰ ਵਾਪਸ ਲਿਆ ਦੇ ਭਾਈ, ਉਹ ਏਸੀ ਵਾਪਸ ਵੀ ਨਹੀਂ ਦੇਣਾ। ਏਸੀ ਕਹਿੰਦੇ ਹਾਂ ਪੱਖਾ ਮੇਰੇ ਘਰ ਭਾਈ ਨਾ। ਅੱਛਾ ਇਹ ਏਡਾ ਜਾਹਲ ਆ, ਉਹਦੀ ਕੂਲਿੰਗ ਥੋੜੀ ਘੱਟ ਹੋਈ ਤੇ ਸਾਜੀ ਉਹ ਵੱਖੀ ਦੇ ਬਰਾਬਰ ਲਾ ਲਿਆ, ਉਹਦਾ ਆਊਟਡੋਰ ਇੱਥੇ ਲੱਗਾ। ਦਿਲ ਕਰੇ ਉਹਦਾ ਰਿਮੋਟ ਜਿਹੜਾ ਨਾ ਉਹ ਕੂਲਿੰਗ ਤੇ ਨਾ ਹੋਵੇ, ਡਰਾਈ ਤੇ ਹੋਵੇ, ਹਾਂ। ਉਹਦੇ ਆਪਸ਼ਨ ਉੱਤੇ ਹੋਵੇ ਤੇ ਮਿਸਤਰੀ ਨੂੰ ਪੈਸੇ ਦੇ। ਤੈਨੂੰ ਅਕਲ ਹੀ ਨਹੀਂ ਹੈਗੀ, ਤੂੰ ਏਸੀ ਦੇ ਅਹਿਲ ਹੀ ਨਹੀਂ ਹੈ। ਉਹ ਯਾਰ ਮੈਂ ਤਸਵੀਰਾਂ ਹੀ ਤੂੰ ਤੇ 에ਅਰ ਕੂਲਰ ਲਿਆਵੇਂ ਤੇ ਫੋਨ ਕਰਦਾ ਭਾਜੀ ਐਂ ਨੂੰ ਤੇਜ਼ ਹੋਣਾ ਕਿ ਐਂ ਨੂੰ ਤੇਜ਼ ਹੋਣਾ। ਕੱਲ ਦੀ ਗੱਲ ਪੁੱਛਣ ਲਿਆ, ਫ੍ਰਿਜ ਇੱਕ ਤੇ ਤੇਜ਼ ਹੁੰਦੀ ਹੈ ਕਿ ਤਿੰਨ ਤੇ? ਹਾਂਜੀ ਗੱਲ ਦੀ ਗੱਲ ਮੈਨੂੰ ਪਤਾ ਵਾ ਇੱਕ ਤੇ ਆ 16 ਦਾ ਏਸੀ ਕਰਤਾ, 16 ਸੂਲਾਂ ਦਾ ਕੁਝ ਨਹੀਂ ਹੁੰਦਾ ਏਸੀ ਨੂੰ, 16 ਦਾ ਕੋਈ ਫਰਕ ਨਹੀਂ ਪੈਂਦਾ ਫਿਰ ਹੁਣ 116 ਦਾ ਕਰ ਦੋ। ਹਾਂ 116 ਸੱਚੀ ਮੁਝੇ ਮੈਨੂੰ ਪੁੱਛਣ ਦਾ ਜ਼ੀਰੋ ਦਾ ਬਲਬ ਜਿਹੜਾ ਕਿੰਨੇ ਵਾਟ ਦਾ ਹੁੰਦਾ, ਉਹ ਇਹ ਨਹੀਂ ਪਤਾ ਯਾਰ। ਉਹ 0 ਵਾਟ ਦਾ ਹੁੰਦਾ ਓ ਬਾਈ ਯਾਰ ਉਹਨੂੰ ਟਾਈਮ ਪੁੱਛ ਲੈ ਤੇ ਇਦਾਂ ਦੱਸਦਾ ਛੋਟੀ ਸੂਈ 3 ਤੇ ਵੱਡੀ 11 ਤੇ। ਬਹਰਹਾਲ ਫਰੀਦ ਬਾਦਸ਼ਾਹ ਤੂੰ ਏਸੀ ਦੇਖਣਾ ਯਕੀਨ ਮੰਨ ਲੈ ਯਾਰ। ਉਹ ਯਾਰ ਏਸੀ ਉਹ ਮੈਂ ਅੱਧਾ ਘੰਟਾ ਮੈਂ ਸ਼ਪਾਕੀ ਬਣ ਕੇ ਮੇਰੇ ਉਹ ਤੇ ਪੱਲਿਓ ਲੈ ਲੈ 3 ਚੈਨਲਾਂ ਤੇ ਉਹਨਾਂ ਲੋਡ ਸਟੂਡੀਓ ਦਾ ਨਾਂ ਆ ਮਿੱਠੀਆਂ। ਨਹੀਂ ਵੀ ਤੂੰ ਐਡਾ ਜੀ ਅਨਾ ਖੜਾ ਉੱਥੇ ਜਾ, ਪੌਣੇ 2 ਲੱਖ ਰੁਪਏ ਦਾ ਟਨ ਦਾ ਏਸੀ ਹੋਇਆ ਪਿਆ ਇਸ ਟਾਈਮ। ਹਾਂਜੀ। ਜੇ ਆ ਕੇ ਘਰ ਲਵਾ
ਐਡਾ ਜੋ ਮਾਂ ਨੂੰ ਮਾਂ ਨੂੰ ਏਸੀ ਲਵਾ ਦੇ, ਉਹ ਵੀ ਉਮਰਾ ਹੀ ਇੱਕ ਹਿਸਾਬ ਦਾ। ਨਹੀਂ, ਤੁਹਾਡੀ ਮਾਂ ਨੂੰ ਤੁਹਾਡੀ ਉਮਰਾ ਮਾਂ- ਕਰਨ ਚੱਲ ਜਾਣਾ ਪੌਣੇ 2 ਲੱਖ ਲਾ ਕੇ, ਮਾਂ ਗਰਮੀ 'ਚ ਬੈਠੀ ਹੈ ਤੇ ਮਾਂ ਗਰਮੀ 'ਚ ਕਿਹੜਾ ਵੀ ਤੇ ਕਿਤੇ ਮਾਂ ਨੂੰ ਪੱਲਿਓ ਏਸੀ ਲਵਾ ਕੇ ਠੰਡਕ ਦੇ ਨਾ, ਪਰਾਈ ਠੰਡਕ ਕਿੱਥੇ ਨਹੀਂ ਤੇ ਤੁਹਾਡੀ ਵਾਲਦਾ ਨਹੀਂ, ਉਹ ਤੁਸੀਂ ਤਾਂ ਮੈਨੂੰ ਕਿਹਾ ਜੇ ਮੇਰੀ ਵਾਲਦਾ ਹੈਗੀ ਆ, ਮੇਰੀ ਵਾਲ ਤੂੰ ਮੈਨੂੰ ਕਹਿ ਕਿ ਸਾਹ ਜੀ ਤੁਸੀਂ ਆਪਣੀ ਵਾਲਦਾ ਨੂੰ ਏਸੀ ਲਵਾ ਦਿਓ, ਲੇਕਿਨ ਉਸ ਕਮਰੇ 'ਚ ਫਿਰ ਹੋਰ ਕੋਈ ਨਾ ਵੜੇ। ਹੁਣ ਉੱਥੇ ਜਾਂ ਵਾਲਦਾ ਹੁੰਦੇ ਆ ਜਾਂ ਮੈਂ ਹੁੰਦਾ ਵਾ ਜਾਂ ਹਾਂ ਤੂੰ ਤੇ ਹੁੰਨਾ ਹੀ ਉੱਥੇ ਆ। ਨਾਲੇ ਤੂੰ ਕੀ ਕਰਨਾ, ਮਾਵਾਂ ਤੇ ਪਹਿਲੇ ਹੀ ਠੰਡੀਆਂ ਛਾਵਾਂ, ਉੱਥੇ ਕਿੰਨੀ ਘੋੜ ਨਹੀਂ ਉਹ ਹੁਣ ਜਿੱਦਾਂ ਦੇ ਹਾਲਾਤ ਵਾ ਹੁਣ ਮਾਵਾਂ ਦੇ ਨਹੀਂ ਆ। ਹਾਂ ਤੂੰ ਦੇਖ ਤਾਂ ਸਹੀ। ਨਹੀਂ ਆ ਗੱਲ ਮਾਮਾ ਏਸੀ ਚੱਲਦਾ ਪਿਆ ਵਾ, ਸਭ ਕੁਝ ਠੰਡੀ ਸਹੀ ਹਵਾ ਵੀ ਉਹਦਾ ਲੈ ਰਹੇ ਨੇ, ਸਾਰਾ ਕੁਝ ਕਰ ਰਹੇ ਨੇ। ਕਿਉਂ ਮੈਂ ਕਿਉਂ ਕਹਿ ਰਿਹਾ ਕਿ ਰੱਬ ਤਦੀ ਨਹੀਂ ਦੇ ਰਿਹਾ, ਹਾਂ ਲਓ ਜੀ, ਬਸ। ਕਦੀ 1800 ਤੇ ਧੁੱਪੇ ਕਿਕਰਾਂ ਦੇ ਉੱਤੇ ਚੜ ਕੇ ਤੇ ਵਲੋਗ ਬਣਾਉਂਦੇ ਕਿਉਂ ਰੱਬ ਦੀ ਪਕੜ 'ਚ ਆ, ਲੇਕਿਨ ਉਹਨੂੰ ਸਮਝ ਨਹੀਂ ਆ ਰਹੀ। ਰੋਡ ਸਟੂਡੀਓ ਤੋਂ ਬਾਹਰ ਡੋਲੀ ਮਤਲਬ ਇੱਕ 1300 ਰੁਪਏ ਦੀ ਸ਼ੂਟਿੰਗ ਕਰਨ ਵਾਸਤੇ ਐਕਟ ਕਰਦਿਆਂ ਗੰਦਾ ਸਮੋਸਾ ਖਾ ਜਾਂਦਾ ਦੁਕਾਨ ਤੋਂ ਚੁੱਕ ਯਾਰ ਤਾਂ ਕਿ ਵੀ ਮੈਂ ਐਕਟ ਦੇ ਵਿੱਚ ਆ, ਮੁੜ ਕੇ 15 ਦਿਨ ਦਵਾਈ ਲੈਂਦਾ ਰਹਿੰਦਾ। ਇਹਨੂੰ ਕਹਿੰਦੇ ਕੰਮ 'ਚ ਰੁੱਝ ਜਾਣਾ। ਮੱਖੀ ਵਾਲੀ ਢੇਰੀ ਝੂਪ ਜਾਂਦਾ ਐਕਟ ਕਰਦਿਆਂ ਹਾਂ ਤੇ ਜਾਂ ਫਿਰ ਪੇਮੈਂਟ ਵੀ ਹੋਵੇ ਨਾ 300 ਰੁਪਏ ਦੇ ਵਿੱਚ ਗੰਦੀਆਂ ਘੰਡੇਰੀਆਂ ਖਾ ਇਹ ਪਕੜ ਚ ਰੱਬ ਐਸੇ ਗੱਲ ਤੋਂ ਹੀ ਕਿ ਲੈ ਕੇ ਗਿਆ ਸੀ ਤੇ ਅੱਗੋਂ ਆਸਾਨ ਫਰਾਮੋਸ਼ ਹੋਇਆ ਪਿਆ। ਸਾਜਾ ਇੱਕ ਦਿਨ ਘਰ ਗਿਆ ਵਾ ਤੇ ਘਰ ਨਾ ਇਹਦਾ ਏਸੀ ਥੱਲੇ ਲੱਤ ਕੇ ਨਾ ਤੇ ਆਪਣੀ ਤਾਰ ਅਜ ਲਵੇਟ ਲਾ, ਕਹਿੰਦਾ ਯਾਰ ਮਿੱਠਾ ਹੀ ਬਸ ਮੈਂ ਨਹੀਂ ਬਈ ਰਹਿਣਾ। ਤੂੰ ਕਹਿ ਕੇ ਉਸਤਾਦ ਜੀ ਜੋ ਵੀ ਆ ਠੰਡੀ ਵਾਰੀ ਸ਼ੁਕਰ ਤੁਹਾਡੀ, ਥੈਂਕ ਯੂ ਸ਼ੁਕਰ ਅਲਹਮਦੁਲਿਲਾ ਠੀਕ ਹੈ। ਜੀ, 1.5 ਬਹੁਤ ਪੌਣ ਉਸ ਟਾਈਮ 1.25 ਲੱਖ ਰੁਪਏ ਦਾ ਏਸੀ ਸੀ। ਬਹੁਤ ਜ਼ਿਆਦਾ ਤੂੰ ਅੱਜ ਮੈਨੂੰ ਦੇ ਦੇ ਤੈਨੂੰ ਮੈਂ ਲੱਖ ਰੁਪਏ ਦਾ ਵੇਚ ਕੇ ਦਹਾਉਣਾ। ਭਾਜੀ ਮੈਂ ਤੁਹਾਨੂੰ ਦੁਆਵਾਂ ਵੀ ਦਿੱਤੀਆਂ, ਇੱਕ ਰਾਤ ਬੇਬਾਹ ਦੁਆਵਾਂ ਉਹ ਬਸ ਕਰ ਦੇ। ਹੁਣ ਮੈਂ ਹੁਣ ਕੀ ਕਰਾਂ, ਯਾਨੀ ਕਿ ਦੁਆਵਾਂ ਦਿੱਤੀਆਂ ਇੱਕ ਰਾਤ। ਚਲੋ ਜੀ ਤੁਸੀਂ ਕੰਟੈਂਟ ਦਾ ਸੀ ਜਾਂ ਨਾ 220 ਯਾਰ ਡਾਲਰਸ ਦਾ ਸਟicker ਲੱਗੇ ਉੱਤੇ। ਉਹ ਡੌਂਚ ਨਹੀਂ ਕੈਨਵੋਰਡ ਦਾ ਡੌਂਚ। ਆ ਕੈਨਵੁੱਡ ਦੱਸੀ ਕਿਹੜੀ ਕੰਪਨੀ ਹੈ? ਕੈਨਵੁੱਡ ਉਹ ਮਰੇ ਕੈਨਵੁੱਡ ਦਾ ਲੈ ਗਿਆ। ਇਹ ਕੈਨਵੋਰਡ ਭਾਜੀ ਹੁਣ ਇਹਨਾਂ ਨੂੰ ਲੱਖ ਦਾ ਐਸੀ ਦਿੱਤਾ, ਅਗਲੇ ਸਾਲ ਤੁਸੀਂ ਮੇਰੇ ਲੋ ਹਾਈ ਤੇ ਚੱਲ ਜਾਓ, ਸਹੀ ਹੈ ਜੀ ਬਰਾਬਰ ਸਾਹਿਬ। ਨਹੀਂ ਅਗਲੇ ਮੈਂ ਕਿਉਂ ਜਾਵਾਂ, ਨਹੀਂ, ਮੈਂ ਤੂੰ ਹਾਈ ਤੇ ਨਹੀਂ, ਤੂੰ ਆਪਣੇ ਮੈਂ ਖਰਚਣ ਲੱਗਿਆ ਨਾ, ਮੈਨੂੰ ਰੱਬ ਤਦ ਹੀ ਦਿੰਦਾ, ਮੈਂ ਜੇ ਖਰਚਦਾ ਬੇਬਾ। ਉਹ ਦੱਸਦੇ ਵੀ ਆ ਤੁਸੀਂ 100 ਚੈਨਲ ਦੱਸੀ ਜਾਂਦੇ ਫ੍ਰੀ ਦੇ ਅਸੀਂ ਦੇਖਣਾ ਵਾ, ਜੈਨੂਨ ਗੱਲ ਆ। ਉਹ ਯਾਰ ਅਸੀਂ ਵੇਖਿਆ ਇੱਥੇ ਅੱਧਾ ਘੰਟਾ ਚੱਲਦਾ ਸੀ, ਬਰਫ਼ ਦੀਆਂ ਢੇਲੀਆਂ ਸੁੱਟਣ ਲੱਗ ਪੈਂਦਾ ਸੀ। ਕੁਛ। performance ਮੈਂ ਇੱਕ ਦਿਨ ਮੇਰੇ ਅੱਖਾਂ 'ਚ ਪਾਣੀ ਆ ਗਿਆ ਤੇ ਇੱਥੇ ਡੇਲੇ ਜੇ ਤੇ ਨਾ ਯਾਰ ਇਦਾਂ ਨਾ ਕਰੋ, ਫਿਰ ਪਤਾ ਕਿ ਮੈਨੂੰ ਦੁੱਖ ਹੁੰਦਾ ਵੀ ਮੈਂ ਕਿਉਂ ਦੇ ਦਿੱਤਾ। ਸਾਜ ਜੀ ਮੈਨੂੰ ਇਹਨੇ ਫੋਨ ਕਰਕੇ ਕਿਹਾ ਯਾਰ ਮੈਂ ਬੜੇ ਸਕੂਨ ਚ ਤੁਹਾਡੇ ਨਾਲ ਦੇ ਬਿਆਨ ਹੋਰ ਕਿ ਪੈਸੇ ਨਾ ਦੇਣੇ ਪੈ ਜਾਣ, ਸਿਰਫ ਇਸ ਕਰਕੇ ਗਿਲੇ ਪਾ ਰਿਹਾ ਵਾ। ਇਹ ਉਸ ਕਮਰੇ 'ਚ ਜਦੋਂ ਬਾਹਰ ਆਉਂਦਾ ਨਾ, ਇਹਨੂੰ ਕੋਈ ਬਾਹਰ ਬੁਲਾਉਣਾ ਹੋਵੇ, ਅਕਸਰ ਬੰਦੇ ਆ ਕੇ ਦੱਸਦੇ ਭਾਜੀ ਅਸੀਂ ਮਿੱਠੇ ਨੂੰ ਬੂਹਾ ਖੜਕਾਇਆ, ਮਿੱਠਾ ਬਾਹਰ ਆਇਆ ਤੇ ਉਹਦੇ ਇੱਥੇ ਨਾ ਪਰਵੱਟਿਆਂ ਦੇ ਹਲਕੀ ਹਲਕੀ ਭੂਰ ਲੱਗੀ ਸੀ। ਜੰਮੀ ਸੀ ਹਾਂਜੀ। ਉਹ ਮੇਰੀ ਰਜ਼ਾਈ ਪਾਰਟੀ ਆ, ਰੂ ਲੱਗ ਜਾਂਦੀ ਆ, ਤੁਸੀਂ ਸਮਝੀ ਜਾਂਦੇ ਮੇਰੇ ਕੂਲਿੰਗ ਵਾਹੋ। ਭਾਜੀ ਮੈਂ ਉਸ ਰਾਤ ਬਹੁਤ ਦੁਆਵਾਂ ਦਿੱਤੀਆਂ ਅੱਛਾ ਇਹ ਦੇਖ ਲਓ ਹੁਣ ਕਿੰਨੇ ਪੈਸੇ ਲੈਂਦਾ, ਰਜ਼ਾਈ ਪਾਰਟੀ ਹੈ। ਇਹ ਰੱਬ ਤਾਂ ਨਹੀਂ ਦੇ ਰਿਹਾ ਇਹਨੂੰ। ਤਿੰਨ ਉਹ ਭਾਜੀ ਮੈਨੂੰ ਰੱਬ ਦੇ ਹਾਲਸ਼ਤ ਹੁਣ ਦਿੱਤੀ ਆ, ਨਹੀਂ। ਅਜ਼ਾਬ ਪੂਰੇ ਹੁਣ ਮੈਂ ਰੱਬ ਕੀ ਯਾਰ ਤੁਸੀਂ ਤਾਂ ਭਾਬੀ ਘਰ ਨਹੀਂ, ਹੈ ਭਾਬੀ ਘਰ ਨਹੀਂ ਜਰਾ ਉਤਰ ਗਏ ਤੇ ਤੂੰ ਉਹਨਾਂ ਨੂੰ ਕਿ ਰਜ਼ਾਈ ਸੀ ਦੇਣ ਯਾਰ ਇਹ ਉਹ ਕੀ ਭਾਈ ਸ਼ੁਗਲ ਕੀਤਾ, ਚਾਈ ਚੀਜ਼ਾਂ ਨੇ ਸ਼ੁਗਲ ਕੀਤਾ ਵਾ, ਸ਼ੁਗਲ ਕੀਤਾ ਵਾ, ਅੱਲਾ ਮੈਨੂੰ ਹਰ ਸ਼ੈ ਦੇ ਅੱਛਾ ਹੁਣ ਏਸੀ ਨਹੀਂ ਕੂਲਿੰਗ ਕਰ ਰਿਹਾ ਮਾਸ਼ਾਅੱਲਾ ਬਹੁਤ ਪਿਆਰੀ ਕੂਲਿੰਗ ਕਰ ਰਿਹਾ। ਕਿਉਂ ਸਤਾਈ ਤੁਸੀਂ ਤਾਂ ਗੱਲ ਨੂੰ ਵਿਗਾੜੀ ਜਾਂਦੇ ਆ। ਉਹ ਤੂੰ ਉੱਥੇ ਕਮਰੇ 'ਚ ਰੌ ਲਾਉਣੀ ਆ ਵੀ ਐਡੀ ਠੰਡੀ ਕਰ ਬਸ ਠੀਕ ਆ ਜਿੰਨੇ ਮੈਂ ਕਿਤੇ ਉੱਥੇ ਭਾਈ ਫੈਮਿਲੀ ਨੇ ਠਹਿਰਾਉਣ ਡਿਆ ਸੀ, 2 ਜੀ ਆ, ਉਹਨਾਂ ਨੂੰ ਕੂਲਿੰਗ ਬਹੁਤ ਵਾ, ਅੰਮੀ ਹੁੰਦੀ, ਮੈਂ ਹੁੰਦਾ, ਬੇਟਾ ਹੁੰਦਾ, ਮਿਸਿਸ ਉਹ ਹੁੰਦੀ ਆ, ਯਾਰ ਭਰਾ ਹੁੰਦਾ ਤੂੰ ਵਾ। ਕਮਰਾ ਵੇਖਿਆ ਤੂੰ ਇਹਦੀ ਬੈਠ? ਬੈਠਕ ਤੇ ਨਹੀਂ ਹੁੰਦਾ ਹਾਂਜੀ ਹੈਂ? ਐਡਾ ਏਸੀ ਹੈ ਨਾ, ਇੰਨਾ ਕਮਰੇ 'ਚ ਆ, ਇੰਨਾ ਬਾਹਰ ਆ, ਇੰਡੋਰ ਹੀ ਇੰਨਾ ਬਾਹਰ ਆ। ਉਹ ਜਦੋਂ ਉਹਨੂੰ ਇੰਜ ਖੋਲੀਦਾ ਨਹੀਂ, ਇੱਕ ਅੰਦਰੋਂ ਚੁੱਕਦਾ, ਦੂਜਾ ਬਾਹਰੋਂ ਜਾ ਕੇ ਇੰਜ ਕਰਦਾ ਵਾ। ਜਾਲੀਆਂ ਇੱਕ ਬਾਹਰੋਂ ਕੱਢਦਾ ਇੱਕ ਹਾਂਜੀ ਇੱਕ ਇੰਨਾ ਕਿਤੇ ਕਮਰਾ ਵਾ, ਉਹ ਬੰਦ ਵੀ ਹੋਵੇ ਤੇ ਕਮਰਾ ਫੁੱਲ ਠੰਡਾ ਹੋਇਆ ਹੁੰਦਾ, ਇੰਨਾ ਕੁ ਕਮਰਾ ਵਾ ਉੱਥੇ। ਹੁਣ ਮੈਂ ਤੈਨੂੰ ਕੀ ਆ 5 ਟਨ ਦਾ ਲਵਾ ਦਵਾਂ, ਉਹ ਬਾਰੀ ਲਵਾ ਦਵਾਂ ਤੇ ਖੜੀ ਕਰ ਲਵਾਂ। ਅੱਛਾ ਵੈਸੇ ਬਾਰੀ ਦਾ ਤਾਂ ਮੇਰਾ ਇੱਕ ਮਿੰਟ ਇਹਨੂੰ ਪੁੱਛ, ਉਹਦਾ ਜਿਹੜਾ ਆਊਟਡੋਰ ਆ ਇਹਨੂੰ ਪੁੱਛ ਕਿੱਥੇ ਰੱਖਿਆ ਭਲਾ, ਪੁੱਛ। ਆਊਟਡੋਰ ਕਿੱਧਰ ਰੱਖਿਆ ਉਹ ਭਾਈ ਉਹ ਥੱਲੇ ਰੱਖਿਆ ਹੋਇਆ ਬੈੱਡ ਦੇ, ਉਸੇ ਕਮਰੇ 'ਚ ਥੱਲੇ ਬੈੱਡ ਤੇ ਰੱਖਿਆ। ਬੈੱਡ ਦੇ ਥੱਲੇ ਰੱਖਿਆ ਹੋਇਆ ਵਾ। ਹੁਣ ਉਹਦੇ 'ਚੋਂ ਹੀਟ ਨਿਕਲ ਰਹੀ ਹੈ ਤੇ ਉੱਤੋਂ ਠੰਡ ਤੇ ਕਹਿੰਦਾ ਕੂਲਿੰਗ ਨਹੀਂ ਕਰ ਰਿਹਾ। ਉਹ ਮੇਰੇ ਕੋਲ ਗਲਤੀ ਪਤਾ ਕੀ ਹੋਈ, ਅਸੀਂ ਉਸ ਕਮਰੇ ਦੇ ਵਿੱਚ ਖਾਣਾ ਪਕਾਣਾ ਕਰਦੇ ਆ, ਚੁੱਲ੍ਹਾ ਵੀ ਉੱਥੇ ਬਲਦਾ। ਚੁੱਲ੍ਹਾ ਵੀ ਉੱਥੇ ਚੱਲਦਾ ਵਾ। ਉਹ ਕੂਲਿੰਗ ਦਾ ਯਾਰ, ਕੂਲਿੰਗ ਦਾ ਤਾਂ ਨਾਮ ਫਰੀਦ ਇਹ ਬਹੁਤ ਮਾੜਾ ਪੱਖਾ ਚੱਲਦਾ ਨਾ, ਥੋੜਾ ਪਸੀਨਾ ਸੁੱਕ ਜਾਂਦਾ ਵਾ, ਸਾਨੂੰ ਇਹਦੇ 'ਚ ਖੁਸ਼ੀ ਆ। ਕੋਈ ਨਹੀਂ, ਉਸਤਾਦ ਨੇ ਦਿੱਤੀ ਸ਼ਾਇਦ, ਅੱਲਾ ਮੇਰੇ ਉਸਤਾਦ ਇਹਦੇ ਕਮਰੇ 'ਚ ਪ੍ਰਾਹੁਣੇ ਹੁੰਦੇ ਨੇ ਤੇ ਲੋਕਾਂ ਦੇ ਪ੍ਰਾਹੁਣੇ ਹੁੰਦੇ, ਲੋਕੀ ਕਹਿੰਦੇ ਭਾਜੀ ਤੁਸੀਂ ਇੱਧਰ ਆ ਜਾਓ ਤੁਸੀਂ ਇੱਧਰ ਆ ਜਾਓ। ਇਹਦੀ ਇੰਨੀ ਕਿ ਜਗ੍ਹਾ ਕਹਿੰਦੇ ਤੁਸੀਂ ਇਹਦੇ ਉੱਤੇ ਆ ਜਾਓ, ਤੁਸੀਂ ਉਹਦੇ ਉੱਤੇ ਆ ਜਾਓ, ਤੁਸੀਂ ਇੰਜ ਪ੍ਰਾਹੁਣੇ ਢੰਗ ਲੱਗੀ ਨਹੀਂ ਪ੍ਰਾਹੁਣੇ ਦੀ, ਇੰਜ ਬੋਤਲਾਂ ਫੜਾ ਰਿਹਾ ਹੁੰਦਾ, ਆਹ ਫੜੋ ਆਹ ਵੀ ਫੜੋ। ਉਹ ਕਹਿੰਦਾ ਤੇ ਉਹ ਆਪਸ ਵਿੱਚ ਗੱਲਾਂ ਕਰਨ ਦੇ ਹੋਰ ਸੁਣਾਓ ਮਾਂ ਜੀ ਕਿੱਦਾਂ ਆਹ
ਦੱਥੀ ਪਰੋੜਿਆਂ ਦੀ ਐ ਲੱਗੀ। ਆਹੋ ਪਰੋਣੇ ਦੀ ਦੱਥੀ ਹੁੰਦੀ ਹੈ। ਉਹਦੇ ਰਿਸ਼ਤਾ ਵੇਖਣ ਆਉਂਦੇ ਨਾ ਤੇ ਕਹਿੰਦੇ ਜੀ ਕਿਹਦਾ ਰਿਸ਼ਤਾ ਵੇਖਣਾ, ਕਹਿੰਦੇ ਉਹ ਜਿਹੜਾ ਉਤਲਾ ਨਹੀਂ ਉਹ ਮੁੰਡਾ ਜਿਹੜਾ ਉੱਤੇ ਬੈਠਾ ਹੁੰਦਾ। ਰਾਤ ਨੂੰ ਕੋਈ ਬਿਸਤਰਾ ਬੁਸਤਰਾ ਨਹੀਂ ਕਰਕੇ ਸੌਂਦੇ, ਐ ਡਬਲ ਰਬੜ ਚਾੜ ਦਿੰਦੇ ਇੱਕ ਪ੍ਰਾਹੁਣਾ ਕਹਿੰਦਾ ਯਾਰ ਮੈਂ ਸਭ ਤੋਂ ਉੱਤੇ ਬਹਿਣਾ ਕਿਉਂਕਿ ਮੈਂ ਹੁਣੇ ਨਿਕਲਣਾ ਵਾ, ਤੁਸੀਂ ਵੀ ਬੈਠੇ ਰਹਿਣਾ ਮੁੜ ਕੇ। ਉੱਤਰ ਜਾਣਾ। ਐਡਾ ਛੋਟਾ ਕਮਰਾ ਯਕੀਨ ਕਰ, ਨਹੀਂ ਏਡਾ ਵੀ ਛੋਟਾ ਨਹੀਂ, ਉਹ ਐਡਾ ਹੀ ਛੋਟਾ ਵਾ। 4 ਮਰਲੇ ਦੇ ਫਰੰਟ ਦੇ ਵਿੱਚ ਤੁਹਾਡਾ ਉਦੋਂ 1.5 ਮਰਲਾ ਕੱਢ ਦਿਓ, 1.5 ਮਰਲੇ ਚ ਬਸ ਕਰ ਦਿਓ ਉਸ ਮੈਂ ਕਮਰੇ 'ਚ। ਕਿਹਾ ਇਹਦੇ ਘਰ ਸਾਜੀ, ਮੈਂ ਕਿਹਾ ਮਿੱਠਾ ਕਿਤੇ, ਕਹਿੰਦੇ ਕਿ ਸੁੱਤਾ। ਮੈਂ ਕਿਹਾ ਮੈਂ ਵੇਖਿਆ, ਮੈਂ ਕਿਹਾ ਕਿੱਥੇ ਆ, ਕਹਿੰਦੇ ਉਹ ਕੰਨ ਦੇ ਨਾਲ ਖੜਾ ਨਾ ਉਹ ਸੁੱਤਾ। ਦੂਰ ਲੱਗੇ ਕਮੀਜ਼ ਹੀ ਟੰਗੇ ਆ। ਅੱਛਾ ਇਹਨਾਂ ਮੰਜੀ ਵੀ ਰੱਖੀ ਫਿਰ ਕਮਰੇ ਦੇ ਵਿੱਚ, ਤੇ ਮੰਜੀ ਦੇ ਉੱਤੇ ਨਹੀਂ ਲੰਮੇ ਪੈਂਦੇ, ਮੰਜੀ ਖੜੀ ਕੀਤੀ ਇੱਥੋਂ ਬੈਲਟ ਪਾ ਕੇ ਇੰਜ ਸੌਂਦੇ। ਚਿੰਬੜ ਕੇ ਸੌਂਦੇ। ਪਤਾ ਕੀ ਗੱਲ ਆ, ਤੁਹਾਡੀਆਂ ਮੁਹੱਬਤਾਂ ਤੁਹਾਡੇ ਪਿਆਰ ਦਾ ਮੈਂ ਮਸ਼ਕੂਰ ਆ, ਲੇਕਿਨ ਯਾਰ ਤੁਸੀਂ ਕੰਜੂਸ ਸਾਬਤ ਕਰਨ ਦੇ। ਮੈਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਹਰ ਸ਼ੈ ਤੋਂ ਨਵਾਜ਼ਿਆ, ਅੱਲਾਹ ਦੰਦਿਆਂ ਨੂੰ ਦੰਦਾ ਵਾ। ਮੈਂ 1000 ਮਿਸਾਲ ਇੱਥੇ ਦੇ ਸਕਣਾ, ਲੇਕਿਨ ਇਹ ਗਲਤ ਪਰਸਨਲ ਹੋ ਜਾਣਾ। ਤੂੰ ਜਿੱਡਾ ਕੁ ਪੈਸੇ ਦਾ ਪੁਜਾਰੀ ਆ, ਉਹ ਲੱਖ ਲਾਹਨਤ ਓਏ, ਅੱਜ ਤੱਕ ਮਿੱਠੇ ਨੇ ਪੈਸੇ ਨੂੰ ਨਹੀਂ ਦਿੱਤੀ। ਅਲਹਮਦੁਲਿਲਾ ਕੀ ਨਹੀਂ ਦਿੱਤੀ? ਆਪਚੁਨਿਟੀ ਆਪਰਚੁਨਿਟੀ ਬਸ ਕਰ ਦੇ। 12 ਨਾਜ਼ਰੀਨ ਨੇ ਆ ਕੇ ਵੀ ਪ੍ਰੋਗਰਾਮ ਦਾ ਟਾਈਮ ਇਸੇ ਰੋਲੇ 'ਚ ਖਤਮ ਹੋ ਇੱਕ ਮਿੰਟ ਸਾਜੀ, ਟਾਈਮ ਹੈ ਵਾ ਕਿੰਨਾ, ਹਲੇ ਬੜਾ ਟਾਈਮ ਉਸਤਾਦ ਜੀ। ਇਹ ਉਹ ਲੋਕ ਨੇ ਸਾਜੀ, ਇਹਨਾਂ ਨੂੰ ਹੱਥ ਵਾਲੀਆਂ ਪੱਖੀਆਂ, ਤੁਸੀਂ ਨਾ ਮਾੜੀ ਨਹੀਂ ਬਰਫ਼ ਤੇ ਹੱਥ ਵਾਲੀ ਪੱਖੀ ਲੈ ਕੇ, ਘਰ 'ਚ ਬਰਫ਼ ਫੜੀ ਹੁੰਦੀ। ਹਾਂ ਕਰਾਂ ਗੱਲ ਕਰੀ ਜਾ ਤੂੰ। ਹਾਂਜੀ ਹਾਂਜੀ ਸਾਜੀ ਇਹਨਾਂ ਨੂੰ ਇੱਕ ਹੱਥ 'ਚ ਬਰਫ਼ ਦੀ ਢੇਲੀ ਲੈ ਕੇ ਦਿੰਦੇ, 20 ਰੁਪਏ ਦੀ ਬਰਫ਼ ਤੇ ਨਾਲ ਇੰਜ ਪੱਖੀ ਹੁੰਦੀ ਤੇ ਉਹਦੇ ਫੁਹਾਰ ਪੈਂਦੀ। ਤੈਨੂੰ ਏਸੀ ਦਿੱਤਾ ਕਿਉਂ? ਅੱਛਾ ਜੀ, ਤੇਨਾਂ ਤਾਂ ਲਾਈਟ ਵਾਲਿਆਂ ਨੇ ਠੇਕਾ ਕੀਤਾ ਵੀ ਲਾਸ਼ਾਂ ਤੇਰੇ ਘਰ ਰੱਖਿਆ ਕਰਨੀ ਸਭ ਦਿਖਾਉਂਦੇ, ਇੰਨੀ ਤੇਰੇ ਘਰ ਕੂਲਿੰਗ ਹੋਣ ਲਈ ਹੈ ਨਾ। ਭੋਲਾ ਕਾਰਖਾਨੇ ਵਾਲੇ ਤੈਨੂੰ ਕਹਿੰਦੇ ਆ ਨਾ ਵੀ ਮੇਰੇ ਘਰ ਪੱਖੀਆਂ ਇੰਜ ਦੇ ਕਿਹੜਾ ਬਰਫ਼ ਵਾਲਾ? ਭੋਲਾ ਬਰਫ ਵਾਲਾ ਨਹੀਂ ਇੱਕ ਹੋਰ ਬਰਫ਼ ਵਾਲਾ ਵਾ। ਆਹੋ ਮਾਨਾ ਆਹੋ ਲੈ ਮਾਨਾ ਬਰਫ ਵਾਲਾ। ਜੇ ਤੈਨੂੰ ਨਹੀਂ, ਏਸੀ ਤੇਰਾ- ਮਿਲਿਆ ਵਾ, ਤੂੰ ਜਰ ਕੇ ਖਾ। ਉਹ ਏਸੀ ਨੂੰ ਡੇਲੀ ਚੁੰਮਿਆ ਕਰ। ਪਰ ਤੂੰ ਤੇਰੇ ਘਰ ਤੋਂ ਆਵਾਜ਼ ਆਉਂਦੀ, ਕੁੜੀਓ ਬਾਲੋ ਬਲਾਕੀਆਂ ਬਣੀ ਦੀਆਂ ਲਈ ਜਾਓ, ਹੈ ਬਲਾਕ ਬਣੀ ਦੇ ਲਈ ਜਾਓ, ਲੰਘ ਦੇ ਵਰਦੇ ਪੱਟੀ ਲੈ ਜਾ ਪੁੱਤ, ਹੈ ਘਰ ਵੀ ਵਾਸਤੇ ਪੱਟੀ ਲੈ ਜਾ। ਮੈਂ ਜ਼ਾਤੀ ਆਪਣੀ ਕਮਾਈ ਦਾ ਲਿਆ ਕੇ ਲਾਇਆ ਹੱਕ ਸਿੱਕਾ ਰਾਜੁਲ ਵਕਤ। ਉਹ ਚਿੱਕਨ ਨਾਚੂ ਬੱਤ ਸਾਨੂੰ ਸਾਰਾ ਪਤਾ, ਜਿੱਦਾਂ ਤੇਰਾ ਮਾਠਾ ਘਰ ਸੀ, ਖੁਦਾ ਦੀ ਕਸਮ ਚੋਰ ਆਉਂਦਾ ਸੀ, ਕੋਈ ਦੇ ਕੇ ਜਾਂਦਾ ਸੀ। ਆ ਲੈ ਲੈ ਪੁੱਤ। ਅੱਛਾ ਉਹ ਹੁਣ ਵੀ ਦੇ ਕੇ ਜਾਂਦੇ। ਹਾਂ ਹੁਣ ਹੋਰ ਤਰੀਕੇ ਨਾਲ ਆਉਂਦੇ ਆ, ਹੁਣ ਲਾਤੇ ਲਾਤੇ ਮਿੱਠਾ ਜੀ ਪਤਾ ਕੀ ਹੈ? ਦੇਂਗੇ ਕਬ ਜਾਏਂਗੇ। ਲੈ ਤੈਨੂੰ ਸਾਰਾ ਪਤਾ ਹੁੰਦਾ, ਖੁਦਾ ਦੀ ਕਸਮ। ਸਾਜੀ ਐਦਾਂ ਮੈਂ ਕਿਤੇ ਵੀ ਕਿਆ ਦੇ ਕੇ ਉੱਤੋਂ ਇਹ ਬੂਠੇ ਦਾ ਇਹ ਸਟਾਈਲ ਪੱਕਾ ਪੱਕਾ ਕੀ ਆਇਆ ਅੱਜ? ਵੀ ਅੱਲਾ ਨੇ ਤੈਨੂੰ ਹਜੇ 5000 ਸਬਸਕ੍ਰਾਈਬਰ ਆ। ਉਹ ਯਾਰ ਜਿਹੜਾ ਤੈਨੂੰ ਸਾਰੀ ਜ਼ਿੰਦਗੀ ਜੰਮਿਆ ਪਲੇ ਉਹਨੇ ਪੁੱਛੀ ਜਾਂਦਾ ਵਾਲਦ ਦਾ ਨਾਮ ਕੀ ਹੈ, ਵੀ ਅੱਲਾ ਤੈਨੂੰ ਕੰਧ ਲੱਗਣ ਡਈ ਆ ਵੀ ਤੂੰ ਉਠਾ ਕੇ ਅਲੀ ਸ਼ੇਰ ਨੂੰ ਪੁੱਛੀ ਜਾਂਦਾ ਬਾਲ ਕਿਉਂ ਰੱਖੇ ਹਨ। ਨਹੀਂ ਮੈਂ ਅਲੀ ਸ਼ੇਰ ਦਾ ਕੀਤਾ ਹੀ ਨਹੀਂ ਹੈਗਾ। ਯਾਸਰ ਬਸ ਲੱਗੀ ਬਾਹੂ ਕੋ ਕਿਆ ਹੋ ਗਿਆ, ਰੀਨਾ ਬਚ ਗਿਆ था ਵੀ ਤੂੰ ਉਹਨਾਂ ਕੋ ਤੱਲੇ ਵਾਲੇ ਸਵਾਲ ਕਰ। ਯਾਰ ਰਾਣਾ ਇਜਾਜ਼ ਭਾਈ ਦਾ ਮੈਨੂੰ ਨਹੀਂ ਪਤਾ ਸੀ ਤੇ ਮੈਂ ਉਹਨੂੰ ਪੁੱਛਣਾ ਨਹੀਂ ਸੀ ਵੀ ਭਾਜੀ ਤੁਸੀਂ ਕੀ ਕੀਤਾ। अभी तू घंटा कद ते लाता कदावर हो कॉमेडी नहीं, ये हो ऊपर से बच्चा ये हो ले तू गल ਇਹਦਾ ਮਤਲਬ ਇਹ ਆ ਕਿ ਤੇਰੇ ਸਾਰੇ ਸ਼ੋਅ ਵੇਖਦੇ। ਮੈਂ ਹੱਸਦਾ ਨਾ ਉਹ ਹੀ ਸੁਣ ਰਿਹਾ ਮੈਂ ਸੀ। ਹਾਈਲਾਈਟ ਗੱਲ ਹੋ ਦੇਖਦਾ, ਗਈ। ਮੈਨੂੰ ਹਾਈਲਾਈਟ ਤੋਂ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਕੀਤਾ ਹੋਣਾ। ਨਹੀਂ ਹਾਈਲਾਈਟ ਤੋਂ ਇੰਨੀ ਡਿਟੇਲ ਤੇ ਨਹੀਂ ਪਤਾ ਲੱਗਦਾ। ਆਹ ਨਹੀਂ ਤੁਸੀਂ ਇਹ ਨਾ ਕਹੋ ਮੈਂ ਤੇਰੇ ਸਾਰੇ ਸ਼ੋਅ ਦੇਖਦਾ, ਮੈਂ ਤਾਂ ਸਾਰੇ ਪਾਰਟ ਦੇਖਦਾ ਮੈਂ। ਹਾਂ ਜਿਹੜੇ ਅਦਾ ਕਰ ਰਹੇ ਹੋ ਅਭੀ ਜਿਹੜੇ ਨੇ ਪਾਰਟ ਕੀਤੇ ਹੋਣੇ। ਆਹੋ ਹੀ। ਮਿੱਠਾ ਜੀ ਤੁਹਾਨੂੰ ਅੱਛਾ ਲੱਗਦਾ ਕਿ ਨਹੀਂ? ਸਾਜੀ ਵੈਸੇ ਮੇਰੇ ਪੋਡਕਾਸਟ ਦੇ ਬਾਰੇ ਕੋਈ ਐਨਾਲਿਸਿਸ ਤੁਹਾਡੇ? ਨੇ ਕਿਉਂ ਅਸੀਂ ਉਧਰ ਸਬਸਕ੍ਰਾਈਬਰ ਵਧਾ ਦਈਏ, ਕੁਝ ਲਾਓ ਮਾਲਕਾਂ ਨੂੰ। ਨਹੀਂ ਉਹ ਤੇ ਅੱਲਾ ਨੇ ਨਹੀਂ ਪੋਡਕਾਸਟ ਤੈਨੂੰ ਮੈਂ ਜਿਹੜਾ ਤਰੀਕਾ ਦੱਸਿਆ ਤੂੰ ਉਂਝ ਕਰ। ਮੈਂ ਸਾਜੀ ਉਦਾਂ ਹੀ ਮੈਂ ਇੱਕ ਵਾਰੀ ਦੂਜਾ ਪਾਰਟ ਨਹੀਂ ਕਿਸੇ ਦਾ ਬਣਾਉਣਾ। ਮੈਂ ਠੀਕ ਹੈ ਉਸਤਾਦ ਜੀ, ਵੇਖਿਆ ਨਹੀਂ ਮੈਂ ਯਾਸਰ ਵਾਲਾ ਇਕੱਠਾ ਹਾਂ ਪਹਿਲਾ ਦੂਜਾ ਪਾਰਟ ਕਦੀ ਵੀ ਲੌਜੀਕਲੀ ਨਹੀਂ ਬੰਦਾ ਇੱਕ ਚੀਜ਼ ਬੰਦਾ ਵੇਖ ਰਿਹਾ ਵਾ, ਵੇਖਦਾ ਉਸ ਤੋਂ ਬਾਅਦ ਬੰਦ ਹੋ ਗਿਆ ਜੀ। ਹੁਣ ਦੁਬਾਰਾ ਪਤਾ ਨਹੀਂ ਕਦੋਂ ਦੂਜਾ ਪਾਰਟ ਆਉਣਾ, ਕਦੋਂ ਮੈਨੂੰ ਟਾਈਮ ਮਿਲਣਾ। ਫਿਰ ਉੱਥੋਂ ਮੈਂ ਸੋਚਿਆ ਹੋਵੇ ਕਿ ਵੀ ਹਾਂਜੀ ਹਨਾ ਸਿਲਸਿਲਾ ਟੁੱਟ ਗਿਆ। ਸਿਲਸਿਲਾ ਇੱਕੋ ਹੀ ਪਾਰਟ, ਉਹਦੇ ਚੋਂ ਮਜ਼ੀਦ ਜਿਹੜਾ ਕੋਈ ਥੋੜਾ ਬਹੁਤ ਡਰੈਗਨੈਸ ਜਾਂ ਹੋਰ ਉਹਨੂੰ ਹੋਰ ਕੱਢ ਦਿਓ, ਉਹਨੂੰ ਹੋਰ ਸਪੀਡੀ ਕਰ ਲਓ। ਸਹੀ ਗੱਲ। ਹਾਂ ਠੀਕ ਹੈ ਉਸ ਤੋਂ ਬਾਅਦ ਜਿਹੜਾ ਮੈਂ ਤੈਨੂੰ ਤਰੀਕਾ ਦੱਸਿਆ ਸੀ ਉਸਤਾਦ ਜੀ, ਉਹ ਕਸਮੇ ਬਹੁਤ ਆਲਾ, ਮੈਂ ਉਹੀ ਪੋਰਸ਼ਨ ਰੱਖ ਹਾਂ ਬਸ ਠੀਕ ਆ, ਉਂਝ ਕਰ ਲਾ ਤੂੰ ਓਕੇ ਹੋ ਜਾਏਗਾ। ਅੱਜ ਉਸਤਾਦ ਜੀ ਅਸੀਂ ਆਪਣੀ ਵੀ ਪੋਡਕਾਸਟ ਆਪਣੀ ਵੀ ਕਰ ਇਹ ਹੀ ਮਸਲਾ ਸੀ, ਮੇਰੀ ਇਹ ਸਟਾਰ- ਆ ਗਿਆ ਮੁੱਢ ਤੇ ਜਿਹੜਾ ਉਹਨੂੰ ਕੰਮ ਆ। ਅੱਛਾ ਉਹਨੂੰ ਮੈਂ ਤਨਖਾਹ ਨਹੀਂ ਦੇ ਰਿਹਾ, ਉਹ ਤਦ ਆ ਰਿਹਾ, ਇਹਦੀ ਮੈਂ ਪੋਡਕਾਸਟ ਨਹੀਂ ਕਰ ਰਿਹਾ ਤਦ ਆ ਰਿਹਾ। ਮੈਂ ਦੋਵਾਂ ਨੂੰ ਬੰਨਿਆ ਟੈਨਸ਼ਨ ਨਾ ਅੱਛਾ ਲੈ। ਕਿਸੇ ਨਾ ਕਿਸੇ ਤਰੀਕੇ ਨਾਲ ਕਾਹਦਾ ਚਾਹੇ ਉਹਨੂੰ ਏਸੀ ਦਿੱਤਾ, ਉਹ ਸ਼ਰਮ ਨਾਲ ਆ ਰਿਹਾ। ਲੇਕਿਨ ਮਿੱਠਾ ਜੀ ਜੇ ਤੈਨੂੰ ਦਿੱਤਾ, ਮੈਂ ਕਹਿੰਦਾ ਮੈਨੂੰ ਦਿੱਤਾ, ਮੈਂ ਮੋਟਰਸਾਈਕਲ ਕਿੱਦਾਂ ਚੁੰਮ ਰੱਖਣਾ ਤੈਨੂੰ ਪਤਾ ਹੀ ਨਹੀਂ ਹੈਗਾ। ਇਹਨੂੰ ਕਦਰ ਨਹੀਂ ਹੈ। ਮੈਂ ਜਿਹੜੀ ਜੈਨੂਇਨ ਗੱਲ ਕਰਾਂਗਾ ਕਿ ਉਸਤਾਦ ਜੀ ਨੇ ਉਹ ਏਸੀ ਆਪਣੇ ਕਮਰੇ 'ਚੋਂ ਲਾ ਕੇ ਦਿੱਤਾ, ਇਹਨੂੰ ਉਹਦੇ ਗੁਣ ਗਾਣੇ ਚਾਹੀਦੇ ਸੀ, ਲੇਕਿਨ ਇਹਨੇ ਕੀੜੇ ਪਾਏ, ਗਲਤ ਗੱਲਾਂ ਕੀਤੀਆਂ, ਝੂਠ ਬੋਲਿਆ। ਯਾਰ ਇਹਦੇ ਕਮਰੇ 'ਚ ਏਸੀ ਲੱਗਾ ਉਸਤਾਦ ਜੀ, ਏਸੀ ਏਡਾ ਛੋਟਾ ਕਮਰਾ ਵਾ, ਉਹਦੇ ਵਿੱਚ ਏਸੀ ਵੀ ਇੰਜ ਆਪਣੇ ਆਪ ਨੂੰ ਕਰਨਾ। ਇਹਦੇ ਘਰ ਜਿਹੜਾ ਕਮਰਾ ਨਾ ਛੋਟਾ,
50,000 ਵਾਰੀ ਉੱਥੇ ਡਾਕੂ ਆਏ ਆ ਲੇਕਿਨ ਇਹਨਾਂ ਨੂੰ ਲੁੱਟ ਨਹੀਂ ਸਕੇ। ਕਿਉਂ? ਕਿਉਂਕਿ ਜਦੋਂ ਉਸ ਕਮਰੇ 'ਚ ਹੁੰਦੇ ਇਹ ਬਾਹਰ ਹੁੰਦੇ, ਨਾਲੇ ਜਿਹਦੀ ਜੇਬ ਜਦੋਂ ਇਹ ਅੰਦਰ ਹੁੰਦੇ ਬਾਹਰ ਹੁੰਦੇ। ਡਾਕੂ ਤੇ ਘਰ ਦੇ ਦੋਵੇਂ ਇੱਕੋ ਜਗ੍ਹਾ ਖਲੋ ਹੀ ਨਹੀਂ ਸਕੇ ਅਜੇ ਤੱਕ, ਤੇ ਲੁੱਟਣ ਉਹਨਾਂ ਨੇ ਕੀ ਡਾਕੂ ਇਹਨੂੰ ਲੁੱਟਣ ਆਉਂਦਾ ਨਾ ਤੇ ਉਸਤਾਦ ਜੀ ਪਿਸਤੌਲ ਇੰਜ ਕੀਤੀ ਹੁੰਦੀ, ਉਹ ਇਹ ਗੱਲ ਸੁਣ ਗੁੰਡੀ ਯਾਰ ਆਪਣੇ ਮੂੰਹ ਤੋਂ ਅੱਗੇ ਦਾ ਮੂੰਹ ਐ ਸ਼ੁਰੂ ਹੋ ਜਾਂਦਾ। ਰੀਰ ਸਾਹਿਬ ਹੋਏ ਸੀ ਜੈਨੂਨ ਗੱਲ ਬਹੁਤ ਅੱਛਾ ਵਾ, ਹਦਾਇਤ ਲੈ ਸੀ ਮਜ਼ਾ ਆਉਂਦਾ, ਅੱਛੀ ਮਾਹੌਲ ਹਰ ਸ਼ੌਕ ਕੇ ਆ। ਇਹ ਬਾਤ ਹੈ। ਮੈਂ ਜਿਹੜੀ ਹੁਣ ਗੱਲ ਕੀਤੀ ਵੀ ਯਾਰ ਮੈਂ ਉਹਨੂੰ 2 ਵਾਰੀ ਗੈਸ ਭਰਾਈ ਆ, ਗੈਸ ਪਤਾ ਨਹੀਂ ਕਿੱਦਾਂ ਨਿਕਲ ਜਾਂਦੀ, ਅਸੀਂ ਪਤਾ ਨਹੀਂ ਉੱਥੇ ਹਾਂਡੀ ਰੋਟੀ ਕਰਦੇ ਆ, ਛੰਨ ਕਰਕੇ ਗੈਸ ਨਿਕਲ ਜਾਂਦੀ, ਆਵਾਜ਼ ਛੰਨ ਆਉਂਦੀ ਸੀ ਯਾਰ ਤੁਸੀਂ ਆਉਂਦੀ ਹੈ। ਜਿਨ੍ਹਾਂ ਦੀ ਗੈਸ ਨਹੀਂ ਨਿਕਲਦੀ ਉਹਨਾਂ ਕੋਲ ਪੁੱਛੇ ਉਹ ਕੀ ਭਾਜੀ, ਹਾਲ ਹੁੰਦੇ। ਇਹ ਗਰੇਜ ਐਂ ਬੋਲਦੀ ਹੈ, ਉਹ ਗਿੱਟੀਆਂ ਚਾਹੀਦੀ। ਅੱਛਾ ਹੁਣ ਇਹ ਸਾਰਾ ਮੇਰਾ ਕਸੂਰ ਆ? ਨਹੀਂ ਆਪਕਾ ਤਾਂ ਬਣता ही नहीं ਮੈਂ है। ਐਸੀ ਦੇਤਾ ਤੈਨੂੰ, ਮੈਂ ਇੱਕ ਮਸਾਲੇ ਤੋਂ ਮੋਟਰਸਾਈਕਲ ਦੇ ਦੇਵਾਂ ਯਾਰ, ਫਰੀਦ ਮੋਟਰਸਾਈਕਲ ਲੈ ਜਾ। ਹੁਣ ਮੋਟਰਸਾਈਕਲ 3 ਮਹੀਨੇ ਬਾਅਦ ਵੀ ਉਹਦੇ 'ਚ ਕੋਈ ਮਸਲਾ ਹੋਵੇ, ਤੂੰ ਕਵੇਂ ਉਹਦੀ ਤੇ ਕੇਕ ਨਹੀਂ ਖੋਲ ਜੀ, ਉਹ ਤੇ ਮੈਂ ਇੰਜ ਕਰਾਂ ਉਹਦਾ ਕਲੱਚ ਦੀ ਤਾਰ ਟੁੱਟ ਜਾਂਦੀ, ਉਹਦਾ ਯਾਨੀ ਮੇਰੇ ਤੇ ਹੀ ਪਾਈ ਜਾਣਾ ਸਾਰਾ ਕੁਝ। ਜਦੋਂ ਤੂੰ ਲਿਆ ਹੋਰ ਦੱਸ। ਤੁਸੀਂ ਯਾਰ ਮੈਂ ਆਪ ਚੀਜ਼ ਨਹੀਂ ਕਿੰਨੀ ਯਾਰ ਇੱਕ ਬੰਦੇ ਨੇ ਤੂੰ ਆਪਣੀ ਮੋਟਰਸਾਈਕਲ ਹੈ, ਤੇਰੀ ਮੋਟਰਸਾਈਕਲ ਖਰਾਬ ਨਹੀਂ ਹੁੰਦੀ? ਹਾਂ ਹੁੰਦੀ ਹੈ, ਮੈਂ ਸਹੀ ਕਰਵਾ ਕੇ ਉਸਤਾਦ ਆਪਣਾ ਜ਼ਾਤੀ ਤੁਸੀਂ ਏਸੀ ਲਿਆ ਕੇ ਲਾਇਆ ਹੋਵੇ, ਉਹਦੀ ਗੈਸ ਨਹੀਂ ਲੀਕ ਹੋਈ? ਹਾਂ। ਉਹ ਵੀ ਮੇਰਾ ਜ਼ਾਤੀ ਹੋਇਆ, ਮੇਰੇ ਬਾਪ ਨੇ ਦਿੱਤਾ ਮੈਨੂੰ। ਜ਼ਾਤੀ ਹੋ ਗਿਆ ਆ, ਬਾਪ ਤੇਰੇ ਨੇ ਦਿੱਤਾ ਤੈਨੂੰ। ਮੈਂ ਤਾਂ ਕੋਈ ਤੁਹਾਡੀ ਗੱਲ ਨੂੰ ਡਿਨਾਈ ਕਰੀ ਜਾਂਦਾ ਵੀ ਯਾਰ ਹਾਂ ਤੁਸੀਂ ਓਕੇ ਹੋ। ਇਹ ਮੈਂ ਅੱਗੇ ਕਿਹਾ ਸੀ ਇਹਨੇ ਫਸਟ ਵਾਲਾ ਸੈਕਿੰਡ ਕਰ ਲੈਣਾ। ਮੈਂ ਤੈਨੂੰ ਕਿਹਾ ਨਹੀਂ? ਨਹੀਂ ਉਹ ਤੁਹਾਡੀਆਂ ਮਿਹਰਬਾਨੀਆਂ, ਤੁਹਾਡੀ ਮੁਹੱਬਤ ਦਾ, ਤੁਹਾਡਾ ਪਿਆਰ, ਅੱਲਾ ਤੁਹਾਨੂੰ ਬਹੁਤਾ ਦੇਵੇ। ਅਸੀਂ ਅੱਛਾ ਜੀ ਭਾਜੀ ਨਾਜ਼ਰੀਨ, ਗੱਲ ਇਹ ਆ, ਫਿਰ ਉੱਥੇ ਸਟਾਰਟ ਤੇ ਗੱਲ ਆਈ ਨੇ ਕਿ ਗਵਰਨਮੈਂਟ ਨੂੰ ਥੋੜਾ ਜਿਹਾ ਮੇਰਾ ਦੱਸੋ, ਲੈ ਗਵਰਨਮੈਂਟ ਨੂੰ ਦੱਸੋ ਕਿ ਤੁਸੀਂ ਕਿਹੜਾ ਹੀਰਾ ਜ਼ਾਇਆ ਕਰ ਰਹੇ ਆ। ਮੈਂ ਆਈਡੀ ਐਸੇ ਦੇਣੇ ਨੇ ਇਸ ਆਵਾਮ ਨੂੰ ਸਿੱਧਾ ਕਰਨ ਵਾਲੇ, ਆਪੇ ਇਹਨਾਂ ਨੇ ਸਿੱਧੇ ਹੋਣਾ, ਤੁਸੀਂ ਨਹੀਂ ਕੁਝ ਕਰਨਾ। ਜਰਾ ਇਹਨਾਂ ਨੂੰ ਦੱਸੋ। ਸਭ ਤੋਂ ਪਹਿਲੇ ਤੇ ਕਸ਼ਮੀਰ ਪੁਲ ਠੀਕ ਕਰਾਉਣਾ ਨਾ ਮੈਂ, ਇਹਦੀ ਵੰਡ ਹੀ ਨਹੀਂ ਸਹੀ ਹੈਗੀ ਹਾਂਜੀ ਕਸ਼ਮੀਰ ਪੁਲ ਦੇ ਉੱਤੇ। ਸਹੀ ਗੱਲ, ਟ੍ਰੈਫਿਕ ਦੇ ਹਿਸਾਬ ਨਾਲ ਸਹੀ ਟ੍ਰੈਫਿਕ ਨਹੀਂ। ਭਾਈਜਾਨ ਮੈਂ ਤੁਹਾਨੂੰ ਦੱਸ ਰਿਹਾ ਨਾ, ਸਾਡਾ ਹਿਸਾਬ ਹੀ ਨਹੀਂਗਾ। ਅਸੀਂ ਉਹ ਕੌਮ ਆ ਵੀ 20 ਫੁੱਟ ਤੇ ਅਗਰ ਯੂਟਰਨ ਆਣਾ ਤੇ 20 ਫੁੱਟ ਤੋਂ ਪਹਿਲੋਂ ਐ ਨੂੰ ਇੱਕ 92 ਹੋ ਕੇ ਅਸੀਂ ਜਾ ਸਕਦੇ ਆ। ਅਸੀਂ ਉਹ 20 ਫੁੱਟ ਅੱਗੇ ਨਹੀਂ ਜਾਣਾ, ਮੋਟਰਸਾਈਕਲ ਪੈਦਲ ਵੀ ਨਹੀਂ, ਹਾਂਜੀ ਅਸੀਂ ਇੰਝ ਹੀ ਜਾਣਾ। ਤੇ ਕਸ਼ਮੀਰ ਪੁਲ ਤੇ ਤੁਹਾਨੂੰ ਨਹੀਂ ਪਤਾ ਲੱਗੇਗਾ ਵੀ ਆਉਣ ਵਾਲਾ ਕਿ ਜਾਣਾ। ਇਦਾਂ ਹੀ ਆ। ਜਿੰਨੇ 92 ਤੇ ਜਾਣ ਵਾਲੇ ਨੇ ਨਾ, ਅੱਗੋਂ 92 ਆਉਣ ਵਾਲੇ ਵੀ ਉਨੀ ਹੀ ਟ੍ਰੈਫਿਕ, ਕੋਈ ਪਤਾ ਨਹੀਂ ਕਿੱਥੋਂ, ਮਤਲਬ ਸਹੀ ਨਹੀਂ ਹੈਗਾ ਹਿਸਾਬ। ਨਹੀਂ ਹੋ ਜਾਏਗਾ ਬਿਹਤਰ। ਪਹਿਲੇ ਮੈਂ ਇਹ ਸਹੀ ਕਰਾਵਾਂਗਾ, ਫਿਰ ਮੈਂ ਹੋਰ ਇਦਾਂ ਦੇ ਕੰਮ, ਮੈਂ ਗੇਮਾਂ ਹੀ ਐਸੀਆਂ ਪਾ ਦੇਣੀਆਂ। ਮੈਂ ਤੁਹਾਨੂੰ ਉਹ ਕੀ ਕਹਿੰਦੇ, ਮੈਂ ਤੁਹਾਨੂੰ ਜਗੜਬੰਦੀ ਐਸਾ ਲਾਉਣਾ, ਤੁਸੀਂ ਆਟੋਮੈਟਿਕ ਸਾਰਾ ਕੁਝ ਕਰਨਾ। ਦਾਇਰੇ ਚ ਆ ਜਾਓ। ਮੈਂ ਤੁਹਾਨੂੰ ਇਹ ਨਹੀਂ ਕਹਿਣਾ ਇਹ ਕਰਵਾ ਲੈ, ਇਹ ਕਰੋ, ਨਹੀਂ, ਮੈਂ ਨਿਜ਼ਾਮ ਹੀ ਐਸਾ ਕਰਨਾ ਲੱਗ ਤਾਂ ਪੈਟਰੋਲ ਹੀ ਨਹੀਂ ਪੈਣਾ ਬਗੈਰ ਲਾਇਸੈਂਸ ਤੋਂ। ਤੁਹਾਨੂੰ ਉਸਤਾਦ ਜੀ ਗਵਰਨਰ ਬਣਾ ਦਈਏ। ਸਭ ਤੋਂ ਵੱਡਾ ਦੁੱਖ ਆ ਮੈਨੂੰ ਜਿਹੜਾ ਪੈਟਰੋਲ ਪੰਪ ਵਾਲਿਆਂ ਦਾ, ਜਿਹੜਾ ਖਲੋਤੇ ਹੋ ਕੇ ਲੈਣ ਕਹਿੰਦੇ ਆ ਤੁਸੀਂ। ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਸੀ ਕਿ ਯਾਰ ਜਦੋਂ ਬੰਦਾ ਮੈਨੂੰ ਕਹਿੰਦਾ ਨਾ, ਉਦੋਂ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਆਪਣੇ ਮੁਲਕ ਤੇ ਆਉਂਦੀ ਹੈ। ਕਿੱਡੀ ਅੱਛੀ ਲਾਈਨ ਹੈ ਕਿ ਸਰ ਮੀਟਰ ਚੈੱਕ ਕਰਨਾ, ਹਾਂਜੀ ਕਿੱਡੀ ਅੱਛੀ ਲਾਈਨ ਆ, ਅੱਛੀ ਗੱਲ ਆ ਕਿ ਤੈਨੂੰ ਕਹਿ ਰਿਹਾ ਮੀਟਰ ਚੈੱਕ ਕਰੋ, ਲੇਕਿਨ ਇਹਨੂੰ ਇਹਦੇ ਆਪੋਜ਼ਿਟ ਸੋਚ। ਬੇਸਿਕਲੀ ਉਹ ਕਹਿ ਰਿਹਾ ਕਿ ਸਾਡੇ ਤੇ ਤਬਾਰ ਤਬੂਰ ਕੋਈ ਨਹੀਂ ਇਸ ਮੁਲਕ 'ਚ, ਆਪ ਹੀ ਚੈੱਕ ਕਰ ਲਓ। ਹਾਏ। ਬੇਸਿਕਲੀ ਉਹ ਨੈਗੇਟਿਵ ਤੁਹਾਨੂੰ ਦੇ ਰਿਹਾ। ਵਾਹ ਵਾਹ। ਤੈਨੂੰ ਜੋ ਤੂੰ ਕਿਸੇ ਨੂੰ ਕਹਵੇਂ ਭਾਜੀ ਪੈਟਰੋਲ ਤੇ, ਇਹਦਾ ਕੀ ਮਤਲਬ ਚੱਲ ਦੱਸ ਭਾਜੀ ਮੀਟਰ ਚੈੱਕ ਕਰ ਲਓ, ਇਹਦਾ ਮਤਲਬ ਕੀ ਭਲਾ? ਕਿ ਭਾਵੇਂ ਅਸੀਂ ਕਿਤੇ ਗੇੜਾ ਕਰ ਸਕਦੇ ਆ, ਤੁਸੀਂ ਵੇਖ ਯੈਸ, ਕੈਸੀ ਨਮੋਸ਼ੀ ਵਾਲੀ ਗੱਲ ਹੈ। ਓਏ ਹੋਏ 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 ਹੋਏ, ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਜਾਣਾ। ਉਹ ਚੱਲ ਠਹਿਰ ਜਾ, ਐਡਾ ਨਵੀਂ ਨਿਕਲ ਗਈ ਤੂੰ। ਹਾਂਜੀ ਹੁਣ ਤੁਹਾਨੂੰ ਵਜ਼ਾਰਤ ਕਿਹੜੀ ਚਾਹੀਦੀ ਦੱਸੋ? ਮਤਲਾਤ ਤੋਂ ਨਸ਼ਰਿਆਤ ਨਾ ਮਸ਼ੀਰ ਹੋਣਾ ਚਾਹੀਦਾ ਜੀ ਉਸਤਾਦ ਜੀ ਕੋਲ। ਮਸ਼ੀਰ ਅੱਛਾ, ਮਸ਼ਵਰੇ ਦੇਣ ਵਾਲਾ। ਮਸ਼ੀਰੇ ਲੈਮਨ ਹਾਂ। ਮਸ਼ਵਰੇ ਤੁਹਾਡੇ ਚੱਲਣ ਤੇ ਮੁਲਕ ਸਹੀ ਹੈ। ਨਹੀਂ ਵੈਸੇ ਉਸਤਾਦ ਜੀ ਇਦਾਂ ਹੋਵੇ ਕਿ ਸਾਡੀ ਹਕੂਮਤ ਜਿਹੜੀ ਸੁਜੈਸ਼ਨਸ ਲਵੇ, ਜਿਵੇਂ ਲਾਈਕ ਤੁਸੀਂ ਦਿੱਤੀ ਆ, ਇਹ ਤੁਹਾਡੇ ਕੋਲ ਸਾਰੇ ਸਿਸਟਮ ਦੀ ਨਹੀਂ ਆਇਆ। ਲੱਖ ਦਿਰਮ ਕੇ ਪਤਾ ਨਹੀਂ 10 ਲੱਖ ਦਿਰਮ ਦਿੱਤਾ ਸੀ ਐਮਰੇਟਸ ਵਾਲਿਆਂ ਨੇ। ਇੱਕ ਆਮ ਜੀ ਕੁੜੀ ਸੀ, ਉਹਨੇ ਸਿਰਫ ਮੇਲ ਕੀਤੀ ਸੀ ਕਿ ਜਿਹੜਾ ਐਮਰੇਟਸ ਦਾ ਜਹਾਜ਼ ਹੈ ਨਾ, ਇਹ ਉੱਪਰ ਜਦੋਂ ਜਾ ਰਿਹਾ ਤਾਂ ਕੀ ਪਤਾ ਲੱਗੇਗਾ ਐਮਰੇਟਸ ਦਾ, ਇਹਦੇ ਥੱਲੇ ਐਮਰੇਟਸ ਲਿਖੋ। ਉਹਨੇ ਤਸਵੀਰ ਬਣਾ ਕੇ ਲਿਖ ਕੇ ਭੇਜਿਆ ਸੀ। ਅੱਜ ਵੀ ਤੂੰ ਐਮਰੇਟਸ ਦਾ ਜਹਾਜ਼ ਥੱਲੇ ਵੇਖੇਗਾ ਤਾਂ ਨਜ਼ਰ ਆ ਜਾਏਗਾ ਐਮਰੇਟਸ ਲਿਖਿਆ। ਉਹਨੂੰ ਉਹਨਾਂ ਨੇ ਕਿੰਨੇ ਲੱਖ ਦਿਰਮ ਦਿੱਤਾ ਸੀ ਗੌਰਮੈਂਟ ਨੇ। ਹਾਲਾਂਕਿ ਨਾਰਮਲ ਜੀ ਗੱਲ ਆ, ਲੇਕਿਨ ਉਹਦੇ ਜ਼ੇਨ ਚਾਹੀਏ। ਉਹਨੇ ਮੇਲ ਕੀਤੀ ਸਿਰਫ, ਉਹਨੇ ਕਿਹਾ ਸਾਰੇ ਜਹਾਜ਼ਾਂ ਨੇ ਕਿ ਪਤਾ ਲੱਗੇ ਐਮਰੇਟਸ ਦਾ ਜਹਾਜ਼ ਆ ਰਿਹਾ, ਉਹਦੇ ਥੱਲੇ ਬਣਿਆ ਵੱਡਾ ਲਿਖਿਆ ਹੁੰਦਾ ਪੂਰੇ ਐਮਰੇਟਸ। ਅਜੀ ਇਹ ਇਹ ਗੱਲ ਜਿਹਨੇ ਉਹਨਾਂ ਨੂੰ ਕਿਹਾ ਇੰਜ ਤੁਸੀਂ ਮੈਨੂੰ ਨਾ ਹਕੂਮਤ ਆਪਣੀ ਈਮੇਲ ਦੇ ਦੇਵੇ ਬਸ, ਹਾਂ ਮੈਂ ਜਾਣ ਖਾ ਲਾਂਗਾ ਉਹਨਾਂ ਦੀ। ਉੱਥੇ ਦੀ ਹਕੂਮਤ ਨਹੀਂ ਆ। ਫਿਰ ਵਿੱਚ ਇਹ ਵੀ ਕਹਿ ਦੇਣਗੇ ਕਿ ਯਾਰ ਜਾਨੀਏ ਸਾਡੇ ਕੋਲ ਨਹੀਂ ਹੋਣਾ, ਇਹ ਤੂੰ ਆਪ ਜ਼ਰਾ ਕਰ ਦੇ, ਮੈਨੂੰ ਦੇ ਦੇਣ ਸਾਰਾ ਉਹਦਾ ਹਿਸਾਬ। ਤੁਸੀਂ MR ਸ਼ਹਿਬਾਜ਼ ਸ਼ਰੀਫ ਤੇ ਕਰੋ ਮੇਲ ਉਹਨਾਂ ਦੀ। ਨਹੀਂ ਕੋਈ ਵੀ ਗਵਰਨਮੈਂਟ ਹੋਵੇ, ਮੈਨੂੰ ਇਹ ਨਹੀਂ ਹੈਗਾ ਵੀ ਉਹ ਫਲਾਣੀ MR ਸ਼ਹਿਬਾਜ਼ ਸ਼ਰੀਫ, ਜਿਹੜਾ ਮਰਜ਼ੀ ਹੋਵੇ, ਮੈਨੂੰ ਬਸ ਗਵਰਨਮੈਂਟ ਜਿਹੜੀ ਵੀ ਹੋਵੇ, ਬਸ ਮੇਰੇ ਨਾਲ ਬਸ ਮਸ਼ਵਰਾ ਕਰ ਲਿਆ ਕਰੇ ਬੁਲਾ ਕੇ
ਵੀ ਅਮਰੀਕਾ ਦਾ ਸਦਰ ਆਇਆ ਕਹਿ ਰਿਹਾ ਉਹਨੂੰ ਕੀ ਗੱਲ ਕਰੀਏ, ਮੈਂ ਦੱਸ ਦਿਆ ਕਰਾਂ। ਸਹੀ ਸਾਜੀ ਡੈਵੋ ਵਾਲੇ ਬੱਸ ਵਾਲੇ ਨੇ ਨਾ ਉਹਨਾਂ ਨੂੰ ਫੋਨ ਕਰ ਕਹਿੰਦੇ ਥੱਲੇ ਡੈਵੋ ਲਿਖੋ। ਉਹਨਾਂ ਕਿਹਾ ਸਾਲਿਆ ਇਹਦਾ ਕੀ ਕਰਨਾ, ਕਹਿੰਦਾ ਜੀ ਕਰੇ ਮੈਨੂੰ ਵੀ 10 ਲੱਖ ਰੁਪਇਆ ਦੇ। ਉਹ ਤੇ ਸਿਰ ਅੱਲਾ ਮਾਫੀ ਦੇਵੇ, ਸਿਰਫ ਲੋਕੀ ਇਹ ਕਹਿਣਗੇ ਉਹ ਬੱਸ ਉਲਟੀ ਹੈ, ਜਦੋਂ ਉਲਟੀ ਉਦੋਂ ਪਤਾ ਲੱਗਾ ਡੈਵੋ ਦੀ ਸੀ, ਥੱਲੇ ਡੈਵੋ ਲਿਖਿਆ ਸੀ। ਤੇ ਉਹਨਾਂ ਨੂੰ ਦੱਸ ਕੇ ਨਾ ਤੇ ਬਾਅਦ ਚ ਉਹਨਾਂ ਨੂੰ ਇਹ ਵੀ ਕਹਿਣਾ 0300 ਮੇਰਾ ਜਾਇਜ਼ ਕੈਸ਼ ਵੀ ਲਿਖ ਲਓ ਵੀ ਮੈਨੂੰ 10 ਲੱਖ। ਆਹੋ, ਨਾਲ ਉਹ ਕੁੜੀ ਵਾਲਾ ਲਿੰਕ ਵੀ ਭੇਜ ਰਿਹਾ। ਨਹੀਂ ਸਾਜੀ ਐਦਾਂ ਹੋਣਾ ਚਾਹੀਦਾ। ਕਸਮੇ ਇੰਡੀਆ ਦੇ ਵਿੱਚ ਇੱਕ ਜਿਹੜੇ ਕਮੇਡੀਅਨ ਸਨ ਉਹਨਾਂ ਦਾ ਨਾਮ ਬੜਾ ਕੋਈ ਦੱਸਣਾ, ਜਿਹੜੇ ਕਮੇਡੀਅਨ ਨੇ ਜਿਹੜੇ MLA ਬਣ ਗਏ ਨੇ, ਉਹਨਾਂ ਨੇ ਬਹੁਤ ਆਰਟਿਸਟ ਨੇ ਉਹ MLA ਬਣੇ ਤੇ ਉਹਨਾਂ ਨੇ ਭਾਜੀ ਆਪਣੇ ਖਿੱਤੇ 'ਚ ਬੜਾ ਕੰਮ ਕਰਾਇਆ ਪੰਜਾਬ 'ਚ। ਸਾਜੀ ਇਦਾਂ ਹੋ ਜਾਵੇ, ਲੇਕਿਨ ਇਹ ਇੱਕ ਹੋਰ ਵੀ ਰੌਲਾ ਸਾਜੀ, ਡਿਗਰੀ ਐਜੂਕੇਸ਼ਨ ਜਿਹੜੀ ਉਹ ਵੀ ਜ਼ਰੂਰੀ ਆ, ਇਹ ਵੀ ਲਾਜ਼ਮੀ ਹੈ। ਨਹੀਂ ਫਰੀਦ ਸਾਹਿਬ ਇਹ ਡੰਡੇ ਵਾਲੀ ਕੌਮ ਆ, ਹਾਂਜੀ ਇਹਨੂੰ ਜਿੱਦਾਂ ਇਹ ਸਮਝਦੀ ਨਹੀਂ ਉਦਾਂ ਹੀ ਸਮਝਾ। ਵਾਹ 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 ਉਸਤਾਦ ਜੀ, ਇਹ ਫਾਈਨਲ ਗੱਲ ਹੈ ਕਿ ਇਹ ਡੰਡੇ ਵਾਲੀ ਕੋ ਨਹੀਂ ਇਹ ਡੰਡੇ ਵਾਲੀ ਕੌਮ ਨਹੀਂ ਹੈ, ਮੈਂ ਨਹੀਂ ਮੰਨਦਾ। ਤੁਸੀਂ ਉਹ ਨਾ ਰੱਖੋ ਪੈਸੇ, ਜੁਰਮਾਨਾ ਨਾ ਰੱਖੋ, ਕੁਛ ਨਾ ਰੱਖੋ, ਮਿਹਨਤ ਕਸ਼ੀ ਐਸੀ ਪਾ ਦਿਓ ਵਿੱਚ, ਜਿਵੇਂ ਉਹ ਦੁਬਈ ਤੈਨੂੰ ਕਿਹਾ ਨਹੀਂ ਇੱਕ ਬੰਦਾ ਦੀਵਾਰ ਦੇ ਨਾਲ ਅਗਰ ਮਤਲਬ ਪਿਸ਼ਾਬ ਕਰ ਰਿਹਾ, ਜਿੱਦਾਂ ਮਤਲਬ ਸਾਡੇ ਇੱਥੇ ਕਰ ਦਿੰਦੇ ਨੇ, ਉਹਨੇ ਦੇਖਿਆ ਇੱਧਰ ਉੱਧਰ, ਉੱਥੇ ਕੋਈ ਬੰਦਾ ਫੜਿਆ ਜਾਏ ਉਹਨੂੰ 7 ਦਿਰਹਮ ਜੁਰਮਾਨਾ ਕਰਦੇ ਨੇ। ਠੀਕ, ਸਿਰਫ 7 ਦਿਰਹਮ। ਉਹ ਜਾਂਦਾ ਬੈਂਕ 'ਚ 7 ਦਿਰਹਮ ਦਿੰਦਾ, ਉਹ 1 ਦਿਰਹਮ ਜਮ੍ਹਾਂ ਕਰਕੇ 6 ਦਿਰਹਮ ਵਾਪਸ ਕਰਕੇ ਕਹਿੰਦੇ ਆ ਇੱਕ ਸਟੇਟ ਦੇ ਵਿੱਚ 1 ਦਿਰਹਮ ਜਮ੍ਹਾਂ ਕਰਾਉਣਾ। 7 ਸਟੇਟਾਂ 'ਚ 7 ਦਿਰਹਮ ਸਿਰਫ। ਓਏ ਹੋਏ ਹੋਏ, ਹੁਣ ਉਹਨੇ ਅਬੂ ਧਾਬੀ, ਸ਼ਾਰਜਾ, ਫਲਾਣਾ 7 ਸਟੇਟਾਂ 'ਚ 1 ਦਿਰਹਮ ਜਮ੍ਹਾਂ ਕਰਾਉਣਾ। ਸਮਝ ਆ ਰਹੀ ਗੱਲ ਦੀ? ਹੁਣ ਉਹਨੇ ਇੱਥੋਂ ਉਹਨੇ ਗਣਾ ਹੋਇਆ ਤੇ ਜ਼ਲਾਲਾ ਦਾ ਭਾਈ ਇੰਜ ਦੀ ਗੇਮ ਪਾਓ, ਜਿਹਦਾ ਫੜਿਆ ਜਾਏ ਕਰਦਿਆਂ ਉਹਨੂੰ ਕੋਈ ਐਸਾ ਚੱਕਰ ਪਾਓ, ਉਹਨੂੰ ਕਹੋ ਭਾਜੀ ਤੁਸੀਂ 3 ਦਿਨ ਇੱਥੇ ਕੰਮ ਕਰਨਾ, ਸਹੀ ਗੱਲ। ਕੋਈ ਜੁਰਮਾਨਾ ਨਹੀਂ ਤਾਂ ਰੋਟੀ ਵੀ ਮਿਲੇਗੀ। ਇਹ ਬੇਸਿਕਲੀ ਗੇੜਾ ਕਰਦੇ ਆ ਦੁਬਈ ਖਾਨ ਸਾਹਿਬ ਦਾ। ਵੈਸੇ ਉਸਤਾਦ ਜੀ ਗੱਲ ਸਹੀ ਹੈ, ਇਦਾਂ ਕੌਮ ਮਿਹਨਤੀ ਵੀ ਬਣੀ। ਹਾਂਜੀ ਵਾਹ ਵਾਹ, ਉਹ ਮਿਹਨਤੀ ਮੂੰਹ ਤੇ ਦੇਖੋ ਨਾ ਉਸਤਾਦ ਜੀ ਨੂੰ ਡੇਲੀ ਉਸਤਾਦ ਜੀ ਇੱਥੇ ਕਿੰਨੇ ਸਹੀ ਹੋਣਾ ਵਾ, 32 ਰੁਪਏ ਤਾਂ ਮਰਨ ਵਾਲੇ ਹੋ ਜਾਂਦੇ ਨੇ ਚਲੋ ਜੀ ਲੋਕ। ਬਸ ਠੀਕ ਆ। ਚਲੋ ਉੱਥੇ ਹੀ ਆ ਗਈ ਗੱਲ, ਉੱਥੇ ਹੀ ਆ ਗਈ ਗੱਲ। ਬਹਰਹਾਲ ਇਹ ਮਿੱਠਾ ਜੀ ਲਾਇਸੈਂਸ ਬਣਵਾਓ ਆਪਣੇ ਲਈ, ਕੌਮ ਕੇ ਲਈ, ਤੁਹਾਡੀ ਮਿਹਰਬਾਨੀ। ਬਣਵਾ ਲਾਂਗੇ ਜੀ, ਬਣਿਆ ਲਓ। ਓਕੇ ਜੀ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ। ਮੈਨੂੰ ਬਣਾਉਣਾ ਆ ਗਿਆ।